ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਹੋ ਤੁਸੀਂ ਸਾਰੇ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਸਾਰੇ ਹੀ ਜੁੜੇ ਹੋਏ ਦਰਸ਼ਕਾਂ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਤੁਸੀਂ ਪ੍ਰੋਗਰਾਮ ਖਬਰ ਤੇ ਨਜ਼ਰ ਸੁਣ ਰਹੇ ਹੋ। ਮੈਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਜੀ। ਤੇ ਪੰਜਾਬ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ। ਤੇ ਪੰਨੂ ਜੀ ਨਾਲ ਜਿਹੜਾ ਗੱਲਬਾਤ ਆ ਉਹ ਆਪਾਂ ਕਰਾਂਗੇ। ਤਾਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਪਰ ਸਪਾਂਸਰਸ ਉੱਤੇ ਨਜ਼ਰ ਮਾਰਾਂਗੇ। ਉਸ ਤੋਂ ਬਾਅਦ ਚੱਲਾਂਗੇ ਫਿਰ ਆਪਾਂ ਪੰਨੂ ਜੀ ਕੋਲੇ ਤੇ ਉਹਨਾਂ ਦੇ ਨਾਲ ਕਰਾਂਗੇ ਕੁਝ ਅਹਿਮ ਖਬਰਾਂ ਨੂੰ ਲੈ ਕੇ ਕੁਝ ਖਾਸ ਗੱਲਾਂ ਬਾਤਾਂ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਇੰਸ਼ੋਰੈਂਸ ਦੇ ਨਾਲ ਜੁੜੇ ਹੋਏ ਨੇ। ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਨੰਬਰ ਡਾਇਲ ਕਰ ਸਕਦੇ ਹੋ 408 272 2500 ਤੇ ਇਹਨਾਂ ਦੇ ਨਾਲ ਜੁੜ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਸੰਪਰਕ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤੇ ਜੇ ਦੇ ਨਾਲ ਸੰਪਰਕ ਕਰ ਸਕਦੇ ਹੋ 415 909 0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ, ਰਵਿੰਦਰ ਹਲਵਾਰਾ ਸਿਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸਿੰਦਰ ਕੌਰ ਥਿੰਦ ਬੇਕਸਫੀਲਡ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ ਬੇਕਸਫੀਲਡ ਵਾਲੇ ਤੇ ਗੁਰਮੇਲ ਲੀਦਰ ਬੇਕਸਫੀਲਡ, ਪ੍ਰੀਤਮ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ। ਨੰਬਰ ਹੈ 855 905 2575 ਇਹਨਾਂ ਦਾ ਨੰਬਰ ਹੈ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ। ਉਸ ਤੋਂ ਬਾਅਦ ਖਬਰਾਂ ਤੇ ਜਾਣਾਂਗੇ ਉਹਨਾਂ ਦੀ ਤਫਸੀਲ। ਤੇ ਅੱਜ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਆਪਣਾ ਸਵਾਲ ਪੁੱਛ ਸਕੋਗੇ ਜੀ। ਪਹਿਲਾਂ ਆਪਾਂ ਉਹਨਾਂ ਤੋਂ ਤਫਸੀਲ ਜਾਣਾਂਗੇ, ਉਸ ਤੋਂ ਬਾਅਦ ਬ੍ਰੇਕ ਲਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਸਵਾਲ ਕਰ ਸਕੋਗੇ। 408 272 5200 ਨੰਬਰ ਡਾਇਲ ਕਰਕੇ ਬਲਤੇਜ ਪੰਨੂ ਜੀ ਤੋਂ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ। ਪੰਨੂ ਸਾਹਿਬ ਖਬਰਾਂ ਦੀ ਸ਼ੁਰੂਆਤ ਕਰੀਏ। 3 ਦਰਜਨ ਥਾਣੇ ਬਿਜਲੀ ਚੋਰੀ ਕਰਦੇ ਫੜੇ ਗਏ, ਜਦਕਿ ਚੋਰਾਂ ਨੂੰ ਤਾਂ ਫੜਨਾ ਥਾਣੇ ਵਾਲਿਆਂ ਦਾ ਕੰਮ ਹੈ। ਪੰਨੂ ਸਾਹਿਬ ਦੋ ਇਹਦੇ ਵਿੱਚ ਪੱਖ ਨੇ ਜੀ। ਇੱਕ ਤਾਂ ਇਹ ਤੁਹਾਡੀ ਗੱਲ ਠੀਕ ਹੈ, ਚੋਰਾਂ ਨੂੰ ਫੜਨਾ ਬਿਜਲੀ ਵਾਲਿਆਂ ਦਾ ਕੰਮ ਹੈ, ਪਰ ਬਿਜਲੀ ਵਾਲੇ ਆਪ ਚੋਰੀ ਕਰਦੇ ਫੜੇ ਗਏ। ਤੋ ਇਹ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕੁੰਡੀ ਹਟਾਓ ਮੁਹਿੰਮ ਚਲਾਈ ਸੀਗੀ ਸਰਕਾਰ ਨੇ, ਉਹਦੇ ਤਹਿਤ ਇਹ ਫੜੇ ਗਏ ਆ। 3 ਦਰਜਨ ਥਾਣੇ ਨੇ ਜੀ। ਤੇ ਅੱਜ ਰਾਤ ਤੱਕ ਹਨੇਰਾ ਇਹਨਾਂ ਥਾਣਿਆਂ ਦੇ ਵਿੱਚ ਹੋ ਜਾਣਾ, ਜਿਹਦੇ ਵਿੱਚ ਬਡਰੁੱਖਾਂ ਸ਼ਾਮਲ ਹੈ, ਮੂਣਕ ਸਿਟੀ, ਸੰਗਰੂਰ, ਮਮਦੋਟ, ਵਾੜੇਕੇ, ਮੁੱਦਕੀ, ਸੀਤੋ ਗੁੰਨੋ, ਮੰਡੀ ਲਾਧੂਕਾ, ਕੱਲਰ ਖੇੜਾ, ਵਜੀਦਪੁਰ, ਭੋਮਾ, ਇਹ ਸਾਰੇ ਇਹਦੇ ਵਿੱਚ ਸ਼ਾਮਲ ਨੇ। 3 ਦਰਜਨ ਇਹ ਥਾਣੇ ਨੇ ਜੀ ਜਿਹੜੇ ਬਿਜਲੀ ਦੀ ਚੋਰੀ ਕਰ ਰਹੇ ਸੀਗੇ। ਔਰ ਦੂਜਾ ਜਿਹੜਾ ਵੱਡਾ ਗਰੁੱਪ ਫੜਿਆ ਜਾ ਰਿਹਾ ਉਹ ਹੈਗਾ ਡੇਰੇ ਜੀ। ਔਰ ਆਪਾਂ ਸਾਂਝਾ ਕੀਤਾ ਸੀਗਾ ਕਿ ਜਿਹੜੇ ਮਾਝੇ ਦੇ ਵਿੱਚ ਵੱਡਾ ਡੇਰਾ ਇੱਕ ਫੜਿਆ ਗਿਆ, ਇਧਰ ਸੁਰ ਸਿੰਘ ਵਾਲੀ ਸਾਈਡ ਦੇ ਉੱਤੇ 19 ਏਸੀ ਉਹਨਾਂ ਦੇ ਚੱਲੀ ਜਾਂਦੇ ਸੀਗੇ। ਔਰ ਸਪੈਸ਼ਲ ਲਾਈਨ ਉਹਨਾਂ ਨੇ ਕੁੰਡੀ ਦੇ ਵਾਸਤੇ ਖਿੱਚ ਕੇ ਲਿਆਂਦੀ ਹੋਈ ਸੀ ਤੇ ਆਪਣਾ ਟਰਾਂਸਫਾਰਮਰ ਲਾ ਕੇ ਉਹਨੂੰ ਕੁੰਡੀ ਕਨੈਕਸ਼ਨ ਦਿੱਤਾ ਹੋਇਆ ਸੀਗਾ। ਹੁਣ ਇਹਦੇ ਵਿੱਚ ਇੱਕ ਪੱਖ ਇਹ ਵੀ ਆ ਕਿ ਜਿਹੜੇ ਪੁਲਿਸ ਵਾਲੇ ਆ ਉਹ ਇਹਨਾਂ ਡੇਰਿਆਂ ਦੇ ਉੱਤੇ ਕਾਰਵਾਈ ਕਰਨ ਦੇ ਵਾਸਤੇ ਤਿਆਰ ਨਹੀਂ ਗਏ। ਜਾਂ ਤਾਂ ਕੋਈ ਨਾ ਕੋਈ ਜਿਹੜਾ ਪੁਲਿਸ ਵਾਲਾ ਉਹ ਡੇਰੇ ਨੂੰ ਮੰਨਦਾ ਤੇ ਜਾਂ ਫਿਰ ਉਹ ਇਹ ਸਮਝਦੇ ਆ ਕਿ ਅਸੀਂ ਉੱਥੇ ਕਦੇ ਲਈ ਜਾ ਕੇ ਕਾਰਵਾਈ ਕਰਨੀ ਆ, ਜੇ ਕੀਤੀ ਤੇ ਉਹਨਾਂ ਦੇ ਜਿਹੜੇ ਚੇਲੇ ਚਪੜੇ ਨੇ ਉਹ ਉਹਨਾਂ ਦੇ ਗਲ ਪੈਣਗੇ। ਹੁਣ ਸਵਾਲ ਇਹਦੇ ਵਿੱਚ ਵੱਡਾ ਜਿਹੜਾ ਇਹੀ ਆ ਜਾਂਦਾ ਕਿ ਜਿਹੜੀ ਅਕਸਰ ਗੱਲ ਚੱਲਦੀ ਆ ਕਿ ਆਖਰ ਪੰਜਾਬ ਦੇ ਸਿਰ ਇੰਨਾ ਕਰਜ਼ਾ ਚੜਿਆ ਕਿਵੇਂ, ਕਿੱਥੋਂ ਇਹ ਇੰਨਾ ਕਰਜ਼ਾ ਚੜ ਗਿਆ ਜਿਹੜਾ 3 ਲੱਖ ਕਰੋੜ ਰੁਪਏ ਦਾ। ਤਾਂ ਮੇਰਾ ਖਿਆਲ ਹੁਣ ਤਾਂ ਗੱਲ ਸਮਝ ਆਉਣੀ ਚਾਹੀਦੀ ਹੈ ਨਾ, ਲੁੱਟ ਘਸੁੱਟ ਜਿਹੜੀ ਉਹ ਮਿਲ ਮਿਲਾ ਕੇ ਕਿਹੜੇ ਤਰੀਕੇ ਦੇ ਨਾਲ ਚੱਲ ਰਹੀ ਸੀ, ਕਿਹੜੇ ਕਿਹੜੇ ਮਹਿਕਮੇ ਕਿਵੇਂ ਸਾਰੇ ਜਿਹੜੇ ਉਹ ਠੱਗੀ ਜਾ ਰਹੇ ਸੀਗੇ। ਵੀ ਤੂੰ ਮੇਰੇ ਵਾਸਤੇ ਨਾ ਬੋਲੀ, ਮੈਂ ਤੇਰੇ ਵਾਸਤੇ ਨਹੀਂ ਬੋਲੂੰਗਾ। ਜੇ ਇੱਕ ਪਾਸੇ ਜਿਹੜੇ ਡੇਰੇ ਬਿਜਲੀ ਚੋਰੀ ਕਰ ਰਹੇ ਆ ਉਹਦੇ ਉੱਤੇ ਤਾਂ ਮਾਮਲਾ ਦਰਜ ਕਰਨ ਨੂੰ ਲੈ ਕੇ ਪੁਲਿਸ ਵਾਲੇ ਕੁਝ ਨਹੀਂ ਕਰ ਰਹੇ, ਪਰ ਮਾਮਲੇ ਦਰਜ ਬੜੇ ਅਜੀਬੋ ਗਰੀਬ ਕਰੀ ਜਾ ਰਹੇ। ਕੱਲ ਇੱਕ ਫਾਜ਼ਿਲਕਾ ਦੇ ਏਰੀਏ ਦੇ ਵਿੱਚ ਮਾਮਲਾ ਦਰਜ ਕਰ ਲਿਆ ਇੱਕ ਕਿਸਾਨ ਤੇ ਜੀ। ਕਹਿੰਦੇ ਜੀ ਇਹ ਰੇਤਾ ਦੀ ਮਾਈਨਿੰਗ ਕਰਦਾ ਸੀ, 5 ਕਿਲੋ ਉਹਦੇ ਤੋਂ ਰੇਤਾ ਫੜੀ ਗਈ, ਇੱਕ ਜਿਹੜਾ ਟੋਕਰਾ ਤੇ 100 ਰੁਪਇਆ ਨਗਦ ਬਰਾਮਦ ਹੋਇਆ ਉੱਥੋਂ। ਐਡੀ ਵੱਡੀ ਮਾਈਨਿੰਗ ਕਰਨ ਵਾਲਾ ਜਿਹੜਾ ਵਿਅਕਤੀ ਸੀਗਾ ਉਹ ਪੁਲਿਸ ਨੇ ਫੜ ਲਿਆ। ਰੇਤਾ ਦੇ ਮਾਮਲੇ ਚ ਕਹਿੰਦੇ ਆ 5 ਕਿਲੋ ਅਸੀਂ ਤਾਂ ਰੱਖੀ ਆ, ਹੈਗੀ ਤਾਂ ਕਹਿੰਦੇ ਜ਼ਿਆਦਾ ਸੀਗੀ, ਪਰ ਇਹ ਕਿਉਂਕਿ ਸੈਂਪਲ ਰੱਖਣਾ ਸੀ, ਸੈਂਪਲ ਪਤਾ ਨਹੀਂ ਸ਼ਾਇਦ ਹੋ ਸਕਦਾ ਕਿਤੇ ਜਗ੍ਹਾ ਦੇ ਉੱਤੇ ਭੇਜਣਾ ਹੋਵੇ
ਪਤਾ ਕਰਾਉਣ ਦੇ ਵਾਸਤੇ ਵੀ ਇਹ ਰੇਤਾ ਹੀ ਆ ਜਾਂ ਕੁਝ ਹੋਰ ਆ ਜੀ ਜਿਹੜਾ ਵੇਚ ਰਿਹਾ ਸੀ। ਜੇ ਬਿਜਲੀ ਦੀ ਗੱਲ ਆ, ਬਿਜਲੀ ਚੋਰੀ ਹੋ ਰਹੀ ਆ, ਤੇ ਉੱਥੇ ਹੁਣ ਜਿਹੜੇ ਪੁਲਿਸ ਵਾਲੇ ਉਹ ਹੱਥ ਖੜੇ ਕਰ ਰਹੇ ਆ, ਜਦੋਂ ਕਿ ਦੂਜੇ ਪਾਸੇ ਬਹੁਤੇ ਥਾਣਿਆਂ ਦੇ ਵਿੱਚ ਬਿਜਲੀ ਦੀਆਂ ਕੁੰਡੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ। ਉਧਰੋਂ ਜਿਹੜੇ ਐਸਐਸਪੀ ਨੇ ਉਹਨਾਂ ਨੇ ਹੁਕਮ ਜਾਰੀ ਕਰ ਦਿੱਤੇ ਆ ਵੀ ਜਿੱਥੇ ਨਜਾਇਜ਼ ਤੌਰ ਦੇ ਉੱਤੇ ਕੋਈ ਏਸੀ ਚੱਲਦਾ ਫੜਿਆ ਗਿਆ, ਜਿਹੜਾ ਜੁਰਮਾਨਾ ਹੋਇਆ, ਤੇ ਉਹ ਫਿਰ ਸੰਬੰਧਿਤ ਜਿਹੜਾ ਉੱਥੇ ਹੋਊਗਾ ਅਧਿਕਾਰੀ, ਹਾਂਜੀ ਉਹਦੇ ਉੱਤੇ ਇਹ ਪਊਗਾ ਜੀ ਸਾਰਾ ਜੁਰਮਾਨਾ। ਤੇ ਉਹਦੇ ਉੱਤੇ ਕਾਹਦਾ ਪਊਗਾ ਜੀ? ਫਿਰ ਲੈ ਦੇ ਕੇ ਕਿਸੇ ਤਰੀਕੇ ਨਾਲ ਲੋਕਾਂ ਦੇ ਉੱਤੇ ਪਊਗਾ ਨਾ। ਜਦੋਂ ਜੇ ਕੋਈ ਪੁਲਿਸ ਵਾਲੇ ਨੂੰ ਜੁਰਮਾਨਾ ਪੈ ਗਿਆ ਤੇ ਉਹ ਫਿਰ ਫੜੂਗਾ ਸ਼ਹਿਰ ਦੇ ਕਿਸੇ ਉਸ ਤਰ੍ਹਾਂ ਦੇ ਵਿਅਕਤੀ ਨੂੰ ਜਿਹੜਾ 2 ਨੰਬਰ ਦੇ ਵਿੱਚ ਕੰਮਕਾਜ ਕਰਦਾ ਹੋਵੇ ਥੋੜਾ ਬਹੁਤਾ, ਉਹਨੂੰ ਕਹੂਗਾ ਤਾਰ ਜਿਹੜਾ ਬਿੱਲ ਸਾਨੂੰ ਜਿਹੜਾ ਪੈ ਗਿਆ ਜੀ, ਤੇ ਉਹ ਫਿਰ ਅੱਗੋਂ ਕੁਛ ਨਾ ਕੁਛ ਛੋਟ ਉਹ ਲਊਗਾ। ਇਹ ਏਦਾਂ ਸਾਰਾ ਢਾਂਚਾ ਜਿਹੜਾ ਨਾ ਜੀ ਐਕਚੁਅਲੀ ਵਿਗੜਿਆ ਪਿਆ, ਕੰਪਲੀਟ ਢਾਂਚਾ ਵਿਗੜਿਆ ਪਿਆ। ਸਵਾਲ ਇਹੀ ਆ ਵੀ ਕਿੱਥੋਂ ਕੋਈ ਇਹਨੂੰ ਹੱਥ ਲਾਵੇ ਤੇ ਕਿਸ ਜਗ੍ਹਾ ਤੋਂ ਇਹ ਠੀਕ ਹੋਣਾ ਸ਼ੁਰੂ ਹੋਵੇ, ਇਹੀ ਸਮਝ ਨਹੀਂ ਪੈ ਰਹੀ। ਜੀ। ਅੱਛਾ ਪਨੂ ਸਾਹਿਬ, ਕਿਸਾਨਾਂ ਦੇ ਨਾਲੋਂ ਟੁੱਟਣ ਦੇ ਡਰ ਕਰਕੇ ਕਿਸਾਨ ਆਗੂਆਂ ਦੀ ਬੋਲੀ ਹੁਣ ਬਦਲਣ ਲੱਗ ਪਈ। ਇੱਕ ਤਾਂ ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਨੇ ਅੱਜ ਜੀ ਉਹ ਚੰਡੀਗੜ੍ਹ ਵੱਲ ਨੂੰ ਜਾ ਰਹੀਆਂ ਨੇ, ਕਹਿੰਦੇ ਅਸੀਂ ਚੰਡੀਗੜ੍ਹ ਘੇਰਨਾ ਤੇ ਅੱਛਾ ਗੁਰਦੁਆਰਾ ਅੰਬ ਸਾਹਿਬ ਤੋਂ ਚੱਲਣਾ ਚੰਡੀਗੜ੍ਹ ਵਾਲੇ ਪਾਸੇ ਨੂੰ। ਕਿੰਨੀਆਂ ਜਥੇਬੰਦੀਆਂ ਦੇ ਆਗੂ ਉੱਥੇ ਜਾਂਦੇ ਆ, ਇਹ ਇੰਟਰਸਟਿੰਗਲੀ ਵੇਖਣ ਵਾਲਾ ਹੋਊਗਾ। ਇਹ ਬਿਨਾਂ ਮਤਲਬ ਤੋਂ ਜਿਹੜਾ ਤੋੜ ਕੇ ਆਪਣਾ ਕਾਡਰ ਉਸ ਪਾਸੇ ਵੱਲ ਨੂੰ ਬਹਿ ਗਿਆ। ਮੰਗ ਕੀ ਕੀਤੀ ਜਾ ਰਹੀ ਆ ਕਿ ਜਿਹੜੀ ਕਣਕ ਦਾ ਝਾੜ ਘੱਟ ਹੋਇਆ ਉਹਦਾ 500 ਰੁਪਈਆ ਪਰ ਕੁਇੰਟਲ ਦੇ ਪਿੱਛੇ ਸਰਕਾਰ ਮੁਆਵਜ਼ਾ ਦੇਵੇ। ਚਿੱਪ ਵਾਲੇ ਮੀਟਰ ਨਹੀਂ ਅਸੀਂ ਜਿਹੜੇ ਲੱਗਣ ਦੇਣੇ, ਇਹ ਹੋਵੇ 10 ਜੂਨ ਤੋਂ ਝੋਨਾ ਲਾਉਣਾ, ਅਸੀਂ 18 ਜੂਨ ਤੋਂ ਝੋਨਾ ਨਹੀਂ ਲਾਉਣਾ। 8 ਦਿਨਾਂ ਦੀ ਗੱਲ ਹੈ, ਉਹ ਬਹਿ ਕੇ ਗੱਲ ਕਰਨ ਦੇ ਵਾਸਤੇ ਤਿਆਰ ਨਹੀਂ। ਜਦੋਂ ਜੇ ਸਰਕਾਰ ਨੇ ਸਿੱਧੀ ਬਿਜਾਈ ਦਾ ਸੱਦਾ ਦਿੱਤਾ ਤੇ ਇਹਨਾਂ ਨੇ ਬਾਹਰ ਆ ਕੇ ਕਿਸਾਨਾਂ ਦੇ ਨਾਲ ਉਹ ਸਿੱਧੀ ਬਿਜਾਈ ਦੀ ਗੱਲ ਕੀਤੀ ਹੀ ਨਹੀਂ। ਕਿਸੇ ਆਗੂ ਨੇ, ਜਦੋਂ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਆ, ਜੇ ਤੁਸੀਂ ਸੁਣਿਆ ਹੋਵੇ ਕਿਤੇ ਵੀ, ਕਿਸੇ ਨੇ ਆ ਕੇ ਬਾਹਰ ਨਹੀਂ ਗੱਲ ਕੀਤੀ, ਨਾ ਇਹਦੀ ਗੱਲ ਕੀਤੀ, ਨਾ ਇਹਨਾਂ ਨੇ 1500 ਰੁਪਏ ਮੁਆਵਜ਼ੇ ਵਾਲੀ ਗੱਲ ਕੀਤੀ ਬਾਹਰ ਆ ਕੇ ਵੀ ਸਰਕਾਰ ਆ ਦਿੰਦੀ ਆ, ਆਪਣੇ ਕਾਡਰ ਨੂੰ ਪੁੱਛਿਆ ਹੋਵੇ ਵੀ ਲੈਣਾ, ਆਪਾਂ ਕੀ ਇਸ ਮਾਮਲੇ ਦੇ ਉੱਤੇ ਕਰਨਾ। ਲੋਕੀ ਆਪਣੇ ਤੌਰ ਦੇ ਉੱਤੇ ਮੂੰਗੀ ਵੀ ਲੋਕਾਂ ਨੇ ਬੀਜੀ ਆ, 1 ਲੱਖ ਏਕੜ ਮੂੰਗੀ ਬੀਜੀ ਗਈ ਆ ਇਸ ਵਾਰੀ, ਔਰ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਸਿੱਧੀ ਝੋਨੇ ਦੀ ਬਿਜਾਈ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਵਾਰੀ ਕਿਸਾਨ ਕਰਨਗੇ। ਕਿਸਾਨਾਂ ਨੂੰ ਗੱਲ ਕਿਤੇ ਨਾ ਕਿਤੇ ਸਮਝ ਪੈ ਰਹੀ ਹੈ ਕਿ ਪਾਣੀ ਗਿਆ ਧਰਤੀ ਹੇਠਲਾ, ਜੇ ਪਾਣੀ ਚਲੇ ਗਿਆ ਤੇ ਇਹ ਜ਼ਮੀਨਾਂ ਕਿੱਥੇ ਰਹਿ ਜਾਣੀਆਂ ਨੇ। ਇਹ ਜਿਹੜੀਆਂ 25-25 30-30 ਲੱਖ ਅੱਜ ਜੇ ਕਿੱਲੇ ਦਾ ਮਿਲਦਾ, ਇਹ ਜਿਹੜੇ ਕਾਰਪੋਰੇਟ ਤੋਂ ਛੁਡਾ ਰਹੇ ਆ, ਉਹਨਾਂ ਕਾਰਪੋਰੇਟ ਦੇ ਪਿੱਛੇ ਭੱਜਣਗੇ ਸਾਡੀ ਜ਼ਮੀਨ ਲੈ ਲਓ। ਇਹਨੂੰ ਕਿਸੇ ਨੇ ਲੱਖ ਰੁਪਏ ਤੇ ਵੀ ਨਹੀਂ ਲੈਣਾ ਜੀ। ਇਹ ਸਿਰਫ ਮੁੜ ਕੇ ਸੜਕਾਂ ਬਣਾਉਣ ਦੇ ਕੰਮ ਆਉਣੀ ਆ, ਕਿਉਂਕਿ ਬੰਜਰ ਜ਼ਮੀਨਾਂ ਦੇ ਵਿੱਚ ਕੀ ਹੋਊਗਾ, ਬੰਜਰ ਤਾਂ ਹੋ ਜਾਣੀ ਹੈ ਜਦੋਂ ਪਾਣੀ ਨਾ ਹੋਇਆ। ਐਕਸਪਰਟ ਕਹੀ ਜਾਂਦੇ ਆ ਕਿ 19 ਸਾਲ ਦੇ ਕਰੀਬ ਪਾਣੀ ਰਹਿ ਗਿਆ। 19 ਸਾਲ ਦਾ ਮਤਲਬ ਇਹ ਨਹੀਂਗਾ ਕਿ 19 ਸਾਲ ਹੋ ਗਏ ਤੇ ਉਸ ਦਿਨ ਪਾਣੀ ਮੁੱਕ ਜੂਗਾ। ਮੇਰੀ ਜਾਚੇ ਜਿਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਇਸ ਵੇਲੇ ਪ੍ਰਵੀਨ ਬਣੇ ਪਏ ਆ, 10 ਸਾਲ ਤੋਂ ਵੱਧ ਪੰਜਾਬ ਨੇ ਸਰਵਾਈਵ ਨਹੀਂ ਕਰਨਾ ਜੇ ਇਹ ਸਾਰੀਆਂ ਧਿਰਾਂ ਇਹਦੇ ਪ੍ਰਤੀ ਸੁਚੇਤ ਨਾ ਹੋਈਆਂ। ਇਹਦੇ ਚ ਇਕੱਲੇ ਕਿਸਾਨਾਂ ਦੀ ਮੈਂ ਗੱਲ ਨਹੀਂ ਕਰਦਾ, ਇਹਦੇ ਚ ਇੰਡਸਟਰੀ ਵੀ ਸ਼ਾਮਲ ਹੈ, ਇਹਦੇ ਚ ਆਮ ਬੰਦਾ ਜਿਹੜਾ ਆਮ ਵਿਅਕਤੀ ਸ਼ਾਮਲ ਹੈ। ਸਾਰੇ ਰਲ ਮਿਲ ਕੇ ਗੰਦ ਪਾ ਰਹੇ ਆ। ਕਿਸਾਨਾਂ ਦੇ ਨਾਲ ਤੁਸੀਂ ਗੱਲ ਕਰੋ, ਨਾੜ ਨੂੰ ਅੱਗ ਨਾ ਲਾਓ, ਪਾਣੀ ਬਚਾਓ ਕਿਸੇ ਤਰੀਕੇ ਨਾਲ। ਉਹ ਕਹਿੰਦੇ ਇੰਡਸਟਰੀ ਵਾਲੇ ਵੀ ਤਾਂ ਗੰਦ ਪਾ ਰਹੇ ਆ, ਇੰਡਸਟਰੀ ਧੂਆਂ ਕਰਦੀ ਹੈ। ਹੁਣ ਫਿਰ ਮਿਲ ਕੇ ਬਰਾਬਰ ਦਾ ਇੱਕ ਦੂਜੇ ਤੋਂ ਵੱਧ ਗੰਦ ਪਾਓਗੇ ਵੀ ਜਿੰਨਾ ਇੰਡਸਟਰੀ ਗੰਦ ਪਾ ਰਹੀ ਹੈ ਅਸੀਂ ਤਾਂ ਉਹਨਾਂ ਪਾਵਾਂਗੇ, ਕਿਉਂਕਿ ਇੰਡਸਟਰੀ ਵੀ ਪਾ ਰਹੀ ਆ। ਇਹ ਵੱਡਾ ਸਵਾਲ ਹੈ। ਇੱਕ ਦੋ ਹੈਗੇ ਨੇ, ਹੁਣ ਦੀਪ ਸਿੰਘ ਵਾਲਾ ਉਹਨੇ ਕੱਲ ਜ਼ਰੂਰ ਇਹ ਗੱਲ ਕਹੀ ਹੈ ਕਿ ਜਿਹੜਾ ਝੋਨਾ ਹੈ ਸਾਨੂੰ ਉਹਦੇ ਤੋਂ ਖਹਿੜਾ ਛਡਾਉਣਾ ਹੀ ਪਊਗਾ। ਔਰ ਇਹ ਹਰੀ ਕ੍ਰਾਂਤੀ ਦੇ ਵਿੱਚ ਝੋਨਾ ਹੈ ਨਹੀਂ ਸੀਗਾ। ਇਹ ਬੜੀ ਦੇਰ ਬਾਅਦ ਇਹਨਾਂ ਨੇ ਗੱਲ ਕੀਤੀ ਹੈ, ਤਾਂ ਦੇਰ ਪਹਿਲਾਂ ਹੋਣੀ ਚਾਹੀਦੀ ਸੀ। ਹੁਣ ਜਦੋਂ ਪਤਾ ਲੱਗਣ ਲੱਗ ਗਿਆ ਕਿ ਪਾਣੀ ਖਤਮ ਹੋ ਰਿਹਾ, ਬਲਬੀਰ ਸਿੰਘ ਰਾਜੇਵਾਲ ਉਹਨਾਂ ਦਾ ਕੱਲ ਬਿਆਨ ਆਇਆ ਕਿ ਜਿਹੜੀ ਸਰਕਾਰ ਹੈ ਉਹ ਬੰਬੀਆਂ ਦੇ ਉੱਤੇ ਕੰਪਲਸਰੀ ਕਰੇ ਕਿ 10 ਬੂਟੇ ਹਰ ਕਿਸਾਨ ਲਾਵੇ ਜਿਹਨੂੰ ਬਿਜਲੀ ਦਾ ਕਨੈਕਸ਼ਨ ਹੈ। ਬੜਾ ਵਧੀਆ ਸੁਝਾਅ ਹੈ ਰਾਜੇਵਾਲ ਸਾਹਿਬ। ਤੁਸੀਂ ਤਾਂ ਕਹਿੰਦੇ ਆ ਤੁਸੀਂ ਬਹੁਤ ਵੱਡੇ ਆਗੂ, ਇਹ ਕਿਸਾਨਾਂ ਨੂੰ ਸੁਝਾਅ ਕਿਉਂ ਨਹੀਂ ਦਿੰਦੇ?
ਜੇ ਸਰਕਾਰ ਨੇ ਕੰਪਲਸਰੀ ਕਰ ਦਿੱਤਾ ਕਿ 10 ਬੂਟੇ ਲਾਓ ਨਹੀਂ ਤਾਂ ਬਿਜਲੀ ਦਾ ਕਨੈਕਸ਼ਨ ਕੱਟਾਂਗੇ, ਇਹਨਾਂ ਨੇ ਝੰਡੇ ਡੰਡੇ ਚੁੱਕ ਕੇ ਸਰਕਾਰ ਵਾਲੇ ਪਾਸੇ ਨੂੰ ਤੁਰ ਪੈਣਾ। ਤੁਸੀਂ ਕਿਸਾਨਾਂ ਦੇ ਉੱਤੇ ਜਬਰੀ ਬੂਟੇ ਲਵਾਓਗੇ, ਇਹਨਾਂ ਲੋਕਾਂ ਨੇ ਫਿਰ ਕਹਿਣਾ। ਇਹ ਗੱਲ 10 ਬੂਟਿਆਂ ਵਾਲੀ ਪਹਿਲਾਂ ਕਿਉਂ ਨਹੀਂ ਕੀਤੀ ਗਈ? ਬੂਟੇ ਤਾਂ ਕਦੋਂ ਦੇ ਪੰਜਾਬ ਦੇ ਵਿੱਚੋਂ ਖਤਮ ਹੋਣੇ ਸ਼ੁਰੂ ਹੋ ਗਏ, ਔਰ ਲੇਟਲੀ ਜਿਹੜੇ ਨਾੜ ਨੂੰ ਅੱਗ ਲਾ ਕੇ ਲਗਭਗ 50% ਜੰਗਲਾਤ ਸਾੜ ਦਿੱਤਾ, ਜਿੰਨਾ ਕੁ ਬਚ ਗਿਆ ਸੀਗਾ। 23% ਚਾਹੀਦਾ ਟੋਟਲ, ਪੰਜਾਬ ਦੇ ਕੋਲੇ 3.5% ਜੰਗਲਾਤ ਰਹਿ ਗਿਆ ਸਿਰਫ। ਔਰ ਜੇ ਬੂਟੇ ਇਸ ਵਾਰੀ ਹਾਈਵੇ ਦੇ ਉੱਤੇ ਕਿਤੇ ਨਜ਼ਰ ਆਏ, ਜਿਹੜੇ ਰਵਾਇਤੀ ਬੂਟੇ ਨੇ, ਨਿੰਮਾਂ, ਧਰੇਕਾਂ, ਟਾਹਲੀਆਂ, ਉਹਨੂੰ ਨਾੜ ਨੂੰ ਅੱਗ ਲਾਈ, ਉਹ ਘਾਹ ਨੂੰ ਅੱਗ ਲਾ ਕੇ ਅੱਗੋਂ ਕਿੱਥੇ ਤੱਕ ਕੰਮ ਚਲੇ ਗਿਆ। ਜੇ ਬੱਸ ਦੇ ਵਿੱਚੋਂ ਲੋਕ ਭੱਜ ਕੇ ਉਦੋਂ ਨਾ ਬੱਚੇ ਬਚਾਉਂਦੇ, ਪਤਾ ਨਹੀਂ ਕਿੰਨੇ ਸੜ ਜਾਣੇ ਸੀ ਉਹਦੇ ਵਿੱਚ। ਡੇਰਾ ਬੱਸੀ ਦੇ ਵਿੱਚ ਇੱਕ ਬੱਚੀ ਜਿਹੜੀ ਆ, ਉਹ ਨਾੜ ਦੀ ਅੱਗ ਤੋਂ ਬਚਦੀ ਹੋਈ ਝੁੱਗੀ ਦੇ ਵਿੱਚ ਚਲੇਗੀ, ਮਾਸੂਮ ਛੋਟੀ ਜਿਹੀ, ਉਹਨੂੰ ਕੀ ਪਤਾ ਸੀ ਇੱਥੇ ਕੀ ਆ। ਅੱਗ ਆ ਕੇ ਝੁੱਗੀ ਨੂੰ ਫੜ ਗਈ, ਉਹ ਅੰਦਰ ਹੀ ਸੜ ਗਈ। ਅੱਜ ਤੱਕ ਕਿਸੇ ਦਾ ਬਿਆਨ ਉਹਦੇ ਉੱਤੇ ਆਇਆ ਜੀ? ਇਹਨਾਂ ਆਗੂਆਂ ਦੇ ਵਿੱਚੋਂ ਕਿਸੇ ਦਾ ਨਹੀਂ ਆਇਆ। ਉਸ ਮਾਮਲੇ ਦੇ ਉੱਤੇ ਸਾਰੇ ਮੂੰਹ ਬੰਦ ਕਰਕੇ ਬੈਠੇ ਆ। ਕਿਉਂ ਨਹੀਂ ਕਿਸਾਨਾਂ ਨੂੰ ਸਖਤੀ ਨਾਲ ਕਹਿੰਦੇ ਕਿ ਅਸੀਂ ਜਿਹੜਾ ਨਾੜ ਨੂੰ ਅੱਗ ਨਾ ਲਾਈਏ? ਅਸੀਂ ਚਲੋ ਪਰਾਲੀ ਦੇ ਮਾਮਲੇ ਦੇ ਉੱਤੇ ਤਾਂ ਫਿਰ ਵੀ ਇਹ ਐਕਸਕਿਊਜ਼ ਦਿੰਦੇ ਆ ਕਿ ਅਸੀਂ ਪੈਲੀ ਖਾਲੀ ਕਰਨੀ ਹੁੰਦੀ ਆ। ਇੱਥੇ ਹੁਣ ਤਾਂ ਪੈਲੀ ਖਾਲੀ ਕਰਨ ਵਾਲਾ ਕੋਈ ਮਾਮਲਾ ਹੀ ਨਹੀਂ ਹੁੰਦਾ। 95% ਤਾਂ ਤੂੜੀ ਬਣ ਜਾਂਦੀ ਹੈ ਰੀਪਰ ਦੇ ਨਾਲ। ਕੀ ਜਿਹੜੀ 4-5% ਨਾੜ ਰਹਿ ਜਾਂਦਾ, ਉਹਨੂੰ ਵੀ ਸੰਭਾਲਿਆ ਨਹੀਂ ਜਾ ਸਕਦਾ? ਜਿੰਨਾ ਸਮਾਂ ਹੁੰਦਾ ਉਹਨੇ ਤਾਂ ਉਹਨੇ ਇਹਦੇ ਵਿੱਚ ਮਿੱਟੀ ਬਣ ਜਾਣਾ ਹੁੰਦਾ, ਗਲ ਜਾਣਾ ਹੁੰਦਾ, ਔਰ ਉਹਨੇ ਰੇਹ ਬਣ ਜਾਣਾ। ਉਹਨੂੰ ਰੇਹ ਬਣਾਉਣ ਦੇ ਵਾਸਤੇ ਤਿਆਰ ਨਹੀਂ ਲੋਕ। ਇਹਨਾਂ ਦੇ ਨਾਲੋਂ ਬੜੀ ਤੇਜ਼ੀ ਨਾਲ ਟੁੱਟ ਰਹੇ ਆ, ਕਿਉਂਕਿ ਕਹਿਣੀ ਤੇ ਕਥਨੀ ਦੇ ਵਿੱਚ ਇਹਨਾਂ ਦੇ ਵੱਡਾ ਫਰਕ ਆ ਗਿਆ। ਕੋਈ ਮੁੱਖ ਮੰਤਰੀ ਬਣਨ ਨੂੰ ਪਿਆ, ਕੋਈ ਕੁਛ ਬਣਨ ਨੂੰ ਪਿਆ, ਕੋਈ ਕੁਛ ਬਣਨ ਨੂੰ ਜਿਹੜਾ ਉਹ ਪਿਆ ਹੋਇਆ। ਤੁਸੀਂ ਹੈਰਾਨ ਹੋਵੋਗੇ, ਇੱਕ ਵੱਡਾ ਕਿਸਾਨ ਆਗੂ ਆ, ਬਹੁਤ ਕਿਸੇ ਖਾਸ ਵਿਅਕਤੀ ਨੇ ਦੱਸਿਆ, ਕਾਂਗਰਸੀ ਆਗੂ ਦੇ ਘਰੇ ਮਾਲਵੇ ਦੇ ਵਿੱਚ ਮੀਟਿੰਗ ਹੋਈ ਵੱਡੇ ਅਕਾਲੀ ਆਗੂ ਦੇ ਨਾਲ, ਚੋਣਾਂ ਤੋਂ ਐਨ ਪਹਿਲਾਂ ਪੈਸੇ ਵੀ ਚੱਕ ਲਏ ਕਿ ਸਾਡਾ ਕਾਡਰ ਜਿਹੜਾ ਉਹ ਤੁਹਾਨੂੰ ਵੋਟਾਂ ਪਾਊਗਾ ਜੀ। ਆਹ ਤਾਂ ਹਾਲਾਤ ਨੇ। ਅੰਦਰ ਵੜ ਕੇ ਕੀ ਕੁਝ ਜਿਹੜਾ ਉਹ ਕਰੀ ਜਾ ਰਹੇ ਨੇ। ਦੂਜੇ ਪਾਸੇ ਆਗੂ ਬਣੇ ਹੋਏ ਨੇ, ਚੰਡੀਗੜ੍ਹ ਘੇਰਨ ਚੱਲੇ ਜੀ। ਅੱਛਾ ਪਨੂ ਸਾਹਿਬ, ਗਿਆਨਵਾਪੀ ਮਸਜਿਦ ਦਾ ਖਾਸਾ ਰੌਲਾ ਸੁਣੀਦਾ ਤੇ ਹੁਣ ਇਹਦੀ ਜਿਹੜੀ ਪਮਾਇਸ਼ ਵੀ ਹੋ ਰਹੀ ਸੀ ਪਿਛਲੇ ਦਿਨਾਂ ਦੇ ਵਿੱਚ, ਤੇ ਹੁਣ ਕੰਪਲੈਕਸ ਦੇ ਵਿੱਚੋਂ ਸ਼ਿਵਲਿੰਗ ਮਿਲਣ ਦੇ ਦਾਅਵੇ ਕੀਤੇ ਜਾ ਰਹੇ ਆ ਜੀ। ਦੇਖੋ, ਇਹ ਵੈਸੇ ਮੈਨੂੰ ਲੱਗਦਾ ਕਿ ਇਹ ਮੁਲਕ ਦੀ ਸਿਆਸਤ ਜਿਹੜੀ ਜਿਵੇਂ ਚੱਲ ਰਹੀ ਆ, ਇਹ ਪੁੱਠਾ ਗੇੜ ਸ਼ੁਰੂ ਹੋ ਗਿਆ ਇੱਕ ਕਿਸਮ ਦੇ ਨਾਲ ਜੀ। ਇਹ ਜਿਹੜੀ ਵਾਰਾਣਸੀ ਦੇ ਵਿੱਚ ਗਿਆਨਵਾਪੀ ਮਸਜਿਦ ਹੈ, ਉਹਦੀ ਵੀਡੀਓਗ੍ਰਾਫੀ ਦਾ ਸਰਵੇ ਪੂਰਾ ਕੀਤਾ ਗਿਆ। ਮਸਜਿਦ ਦੇ ਵਿੱਚ ਪ੍ਰਾਂਗਣ ਦੇ ਵਿੱਚ ਇੱਕ ਜਗ੍ਹਾ ਬਣੀ ਆ, ਉਹਦੇ ਵਿੱਚ ਸ਼ਿਵਲਿੰਗ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ। ਜਿਹੜਾ ਹਿੰਦੂ ਪੱਖ ਹੈ ਉਹਨੇ ਇਹਦੀ ਜਾਣਕਾਰੀ ਕੋਰਟ ਨੂੰ ਦਿੱਤੀ ਆ, ਔਰ ਇਹ ਇਸ ਜਗ੍ਹਾ ਨੂੰ ਸੀਲ ਕਰਨ ਤੇ ਉਹਦੀ ਸੁਰੱਖਿਆ ਕਰਨ ਦੇ ਹੁਕਮ ਪ੍ਰਸ਼ਾਸਨ ਨੂੰ ਦਿੱਤੇ ਗਏ ਆ, ਤੇ CRPF ਨੂੰ ਉੱਥੇ ਤਾਇਨਾਤ ਜਿਹੜਾ ਉਹ ਕੀਤਾ ਗਿਆ। ਇਲਾਹਾਬਾਦ ਹਾਈ ਕੋਰਟ ਦੇ ਵਿੱਚ ਵੀ ਇਹ ਜਾਣਕਾਰੀ ਜਿਹੜੀ ਉਹ ਦਿੱਤੀ ਗਈ ਆ। ਇਹ ਕਿਹਾ ਗਿਆ ਕਿ ਜਿਹੜੀ ਇੱਥੇ ਗਿਆਨਵਾਪੀ ਮਸਜਿਦ ਹੈ ਉਹਦੇ ਵਿੱਚ ਇੱਕ ਸ਼ਿਵਲਿੰਗ ਮਿਲਿਆ, ਔਰ ਇਹ ਵੀ ਕਿਹਾ ਗਿਆ ਕਿ 3 ਫੁੱਟ ਦਾ ਦੱਸਿਆ ਜਾ ਰਿਹਾ। ਇਹਦੀ ਵੀਡੀਓ ਕੋਰਟ ਦੇ ਵਿੱਚ ਪੇਸ਼ ਕਰਨੀ ਹੋਊਗੀ। 3 ਦਿਨ ਚੱਲਿਆ ਜਿਹੜਾ ਸਰਵੇ ਸੀਗਾ ਉਹ ਪੂਰਾ ਹੋ ਗਿਆ। ਇਹਦੀ ਡਿਟੇਲ ਅਜੇ ਜਨਤਕ ਨਹੀਂ ਕੀਤੀ ਜਾਊਗੀ, ਇਹ ਅਦਾਲਤ ਨੇ ਕਿਹਾ। ਜਿਹੜਾ ਮੁਸਲਿਮ ਪੱਖ ਹੈ ਉਹਦੀ ਪਟੀਸ਼ਨ ਦੇ ਉੱਤੇ ਅੱਜ ਸੁਪਰੀਮ ਕੋਰਟ ਸੁਣਵਾਈ ਜਿਹੜੀ ਉਹ ਕਰ ਸਕਦਾ। ਜਿਹੜਾ ਮੁਸਲਿਮ ਪੱਖ ਹੈ ਅਜੇ ਉਹਨੇ ਅਦਾਲਤ ਦੇ ਵਿੱਚ ਦੱਸਣਾ, ਪਰ ਉਹ ਇਹ ਗੱਲ ਕਹਿੰਦੇ ਆ ਕਿ ਇੱਥੇ ਪੁਰਾਣਾ ਜਿਹੜਾ ਬਣੀ ਹੋਈ ਜਿਹੜੀ ਮਸਜਿਦ ਹੈ ਉੱਥੇ ਫੁਹਾਰਾ ਸੀ ਤੇ ਇਹ ਦੱਬਿਆ ਗਿਆ ਹੇਠਾਂ, ਤੇ ਇਹ ਫੁਹਾਰੇ ਦਾ ਇੱਕ ਪਾਰਟ ਹੈ, ਨਾ ਕਿ ਇਹ ਸ਼ਿਵਲਿੰਗ ਹੈ ਜੀ। ਹੁਣ ਇਹ ਕਿਵੇਂ ਜਿਹੜਾ ਕੀਤਾ ਜਾਊਗਾ ਕਿ ਇਹ ਸ਼ਿਵਲਿੰਗ ਹੀ ਹੈ, ਸ਼ਿਵਲਿੰਗ ਹੈ ਜਾਂ ਨਹੀਂ ਹੈ? ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੁਤਬ ਮੀਨਾਰ ਨੂੰ ਲੈ ਕੇ ਵੀ ਇਸੇ ਤਰ੍ਹਾਂ ਦੇ ਦਾਅਵੇ ਕੀਤੇ ਗਏ ਕਿ ਕੁਤਬ ਮੀਨਾਰ ਜਿਹੜੀ ਆ ਉਹ ਉਹਦਾ ਨਾਂ ਕੁਤਬ ਮੀਨਾਰ ਰੱਖ ਦਿੱਤਾ ਗਿਆ। ਉਹ ਕੁਤਬੁਦੀਨ ਨੇ ਨਹੀਂ ਬਣਾਈ ਸੀਗੀ, ਜਾਂ ਉਹਦੇ ਰਾਜਕਾਲ ਦੇ ਵਿੱਚ ਇਹ ਨਹੀਂ ਸੀ ਬਣੀ, ਬਲਕਿ ਉਹ ਇੱਕ ਜਿਹੜਾ ਹਿੰਦੂ ਭਾਈਚਾਰੇ ਦੇ ਨਾਲ ਰਿਲੇਟਡ ਕੋਈ ਜਗ੍ਹਾ ਸੀਗੀ, ਉਹ ਵਿਸ਼ਨੂੰ ਭਗਵਾਨ ਦੇ ਨਾਲ ਰਿਲੇਟਡ ਜਗ੍ਹਾ ਸੀ। ਇਹ ਆਖਿਆ ਗਿਆ ਕਿ ਇਹ ਵਿਸ਼ਨੂੰ ਸਤੰਭ ਹੈ, ਨਾ ਕਿ ਕੁਤਬ ਮੀਨਾਰ।
ਇਹ ਸਮਝ ਨਹੀਂ ਪੈ ਰਹੀ ਕਿ ਆਲੇ ਦੁਆਲੇ ਵਰਤਾਰੇ ਕਿਹੋ ਜਿਹੇ ਵਾਪਰ ਰਹੇ ਆ। ਸ੍ਰੀਲੰਕਾ ਦੇ ਵਿੱਚ ਭੁੱਖਮਰੀ ਪੈ ਗਈ, ਉੱਥੇ ਲੋਕ ਸੜਕਾਂ ਦੇ ਉੱਤੇ ਉਤਰ ਆਏ। ਗਰੀਬੀ ਤੇ ਮਹਿੰਗਾਈ ਦੇ ਹਾਲਾਤ ਇੱਥੇ ਵੀ ਉਹੋ ਜਿਹੇ ਨੇ ਜੀ। ਜੇ ਉਸ ਪਾਸੇ ਵੱਲ ਨਾ ਸੋਚਿਆ ਗਿਆ, ਇਹ ਤਾਂ ਲੋਕਾਂ ਨੂੰ ਪਤਾ ਨਹੀਂ ਕਿੱਧਰ ਨੂੰ ਤੋੜ ਲਿਆ ਗਿਆ, ਕਿਸ ਪਾਸੇ ਵੱਲ ਨੂੰ ਲਾ ਦਿੱਤਾ ਗਿਆ, ਔਰ ਇਹਦੇ ਵਿੱਚੋਂ ਨਿਕਲਣਾ ਕੀ ਹੈ? ਰਾਜਨੀਤੀ। ਔਰ ਇਹ ਕਿਹਾ ਜਾ ਸਕਦਾ ਕਿ ਇਹ ਅਗਲੀਆਂ ਇਲੈਕਸ਼ਨਾਂ ਦੀ ਜਿਹੜੀ ਆ ਉਹ ਤਿਆਰੀ ਕੀਤੀ ਜਾ ਰਹੀ ਆ, ਵੋਟ ਪੋਲਰਾਈਜ਼ ਕਰਨ ਦੇ ਤਰੀਕੇ ਜਿਹੜੇ ਉਹ ਲੱਭੇ ਜਾ ਰਹੇ। ਬਿਲਕੁਲ ਬਿਲਕੁਲ 2024 ਦੇ ਤਿਆਰੀ ਕਰਕੇ ਸਾਰਾ ਕੁਝ ਵਾਪਰ ਰਿਹਾ ਜੀ। ਆਪਾਂ ਦੇਖਿਆ ਸਾਰਿਆਂ ਨੇ ਕਿਵੇਂ ਕਸ਼ਮੀਰ ਫਾਈਲਸ ਤੋਂ ਬਾਅਦ ਇੱਕ ਫਿਰਕੂ ਹਨੇਰੀ ਦੇਸ਼ ਦੇ ਵਿੱਚ ਝੁਲਦੀ ਆ। ਤੇ ਤੁਹਾਨੂੰ ਸਾਹਿਬ ਅਗਲੀ ਖਬਰ ਦੀ ਗੱਲ ਕਰੀਏ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜੀ ਕਮੇਟੀ ਬਣੀ ਹੈ ਉਹ ਤੇ ਸਵਾਲ ਵੀ ਉੱਠਣ ਲੱਗ ਪਿਆ। ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ, ਇਹਦੇ ਚ ਕੋਈ ਦੋ ਰਾਵਾਂ ਨਹੀਂ ਗੀਆਂ ਜੀ। ਬਿਲਕੁਲ ਮੈਂ ਸਮਝਦਾ ਹਾਂ ਕਿ ਇਹ ਪਿੜ ਹੋਰ ਮੋਕਲਾ ਹੋਣਾ ਚਾਹੀਦਾ। ਮੁਲਕ ਭਰ ਦੇ ਵਿੱਚ ਉਹ ਚਾਹੇ ਕਿਸੇ ਵੀ ਭਾਈਚਾਰੇ ਦੇ ਨਾਲ ਕੋਈ ਸੰਬੰਧਿਤ ਕਿਉਂ ਨਾ ਹੋਣ, ਜਿਨ੍ਹਾਂ ਲੋਕਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਹੋਈਆਂ ਨੇ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇਹ ਜਿਹੜੇ ਇਹਨੂੰ ਟੈਕਨੀਕਲੀ ਹੈਂਡਲ ਕਰਨਾ ਚਾਹੀਦਾ, ਜਿਵੇਂ ਦੇਸ਼ ਧਰੋਹ ਵਾਲੀ ਧਾਰਾ ਨੂੰ ਟੈਕਨੀਕਲੀ ਹੈਂਡਲ ਕਰਕੇ ਉਹਨੂੰ ਉਭਾਰਨ ਵਾਲੇ ਇਸ ਜਗ੍ਹਾ ਤੱਕ ਲੈ ਗਏ ਕਿ ਇਹ ਜਿਹੜੀ ਧਾਰਾ ਹੈ ਉਹ ਲਗਭਗ ਖਤਮ ਹੋਣ ਦੇ ਕੰਢੇ ਚਲੇ ਗਈ ਆ ਜੀ। ਪਰ ਇੱਥੇ ਜਿਹੜੀ ਇਹਨੂੰ ਲੈ ਕੇ ਹੈ, ਇਹਦੇ ਉੱਤੇ ਸਿਰਫ ਇਹ ਹਾਰੀਆਂ ਹੋਈਆਂ ਧਿਰਾਂ ਜਿਹੜੀਆਂ ਨੇ ਉਹ ਇਕੱਠੀਆਂ ਹੋਈਆਂ ਨੇ, ਔਰ ਹਾਰੀਆਂ ਹੋਈਆਂ ਜਿਹੜੀਆਂ ਧਿਰਾਂ ਨੇ ਉਹਨਾਂ ਨੇ ਇਕੱਠੀਆਂ ਹੋ ਕੇ ਇਉਂ ਲੱਗਦਾ ਹੈ ਕਿ ਸਿਰਫ ਇੱਕ ਚੀਜ਼ ਉਭਾਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕਿ ਕੋਈ ਨਾ ਕੋਈ ਇਸ਼ੂ ਖੜਾ ਕੀਤਾ ਜਾਵੇ। ਇਹ ਇਸ਼ੂ ਖੜਾ ਕਰਨ ਤੋਂ ਇਲਾਵਾ ਹੋਰ ਬਹੁਤਾ ਕੁਝ ਨਹੀਂ ਜਾਪਦਾ। ਜਿਹੜੀਆਂ ਧਿਰਾਂ ਇਕੱਠੀਆਂ ਹੋ ਗਈਆਂ ਨੇ, ਜੇ ਤੁਸੀਂ ਬੀਤੇ ਦੇ ਵਿੱਚ ਦੇਖੋ ਤੇ ਇਹ ਤਾਂ ਇੱਕ ਦੂਜੇ ਨੂੰ ਗਾਲਾਂ ਕੱਢਦੀਆਂ ਰਹੀਆਂ ਨੇ, ਇੱਕ ਦੂਜੇ ਦੀ ਸਿਆਸਤ ਨੂੰ ਮੰਦਾ ਚੰਗਾ ਬੋਲਦੀਆਂ ਰਹੀਆਂ ਨੇ। ਔਰ ਇਹਦੇ ਵਿੱਚ 9 ਮੈਂਬਰੀ ਕਮੇਟੀ ਜਿਹੜੀ ਆ ਉਹ ਕਾਇਮ ਕੀਤੀ ਗਈ ਆ, ਔਰ 9 ਮੈਂਬਰੀ ਜਿਹੜੀ ਕਮੇਟੀ ਆ ਇਹਦੇ ਚ ਸੁਖਬੀਰ ਸਿੰਘ ਬਾਦਲ, ਸਿਮਰਨਜੀਤ ਸਿੰਘ ਮਾਨ, ਹਰਨਾਮ ਸਿੰਘ ਧੁੰਮਾ ਦਮਦਮੀ ਟਕਸਾਲ ਤੋਂ, ਨਿਹੰਗ ਜਥੇਬੰਦੀਆਂ ਤੋਂ ਤਰਨਾ ਦਲ ਹਰੀਆਂ ਵੇਲਾਂ ਵਾਲਾ, ਬਾਬਾ ਨਿਹਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਬਲਜੀਤ ਸਿੰਘ ਦਾਦੂ। ਤੁਸੀਂ ਦੇਖੋ, ਹੈਰਾਨਗੀ ਦੀ ਗੱਲ ਇਹ ਆ, ਇਹਦਾ ਮਤਲਬ ਪਿਛਲੇ ਸਮੇਂ ਦੇ ਵਿੱਚ ਇਹ ਸਾਰੇ ਮਿਲ ਕੇ ਖੇਡਦੇ ਰਹੇ ਜੀ। ਲੋਕਾਂ ਨੂੰ ਕਦੀ ਤਾਂ ਬਲਜੀਤ ਸਿੰਘ ਦਾਦੂਵਾਲ ਮੂਰਖ ਬਣਾਉਂਦਾ ਰਿਹਾ, ਕਦੇ ਸਿਮਰਨਜੀਤ ਸਿੰਘ ਮਾਨ ਮੂਰਖ ਬਣਾਉਂਦਾ ਰਹੇ, ਔਰ ਕਦੇ ਕੋਈ ਜਿਹੜਾ ਉਹ ਮੂਰਖ ਬਣਾਉਂਦੇ ਰਹੇ। ਹੁਣ ਸਵਾਲ ਜਿਹੜਾ ਹੈ ਇਹ ਆ ਗਿਆ ਕਿ ਹੁਣ ਜਦੋਂ ਇਹ ਇਕੱਠੇ ਹੋਏ ਆ ਤੇ ਇਹ ਸਵਾਲ ਕਿਉਂ ਨਹੀਂ ਉੱਠੇ ਅਜੇ ਤੱਕ ਵੀ, ਜਿਹੜੇ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਨੇ ਇਹਦੇ ਵਿੱਚ, ਉਹ ਇਸ ਗੱਲ ਦਾ ਜਵਾਬ ਦੇ ਸਕਦੇ ਆ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋ ਰਹੀ ਆ ਉਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਸ਼ਾਮਲ ਨੇ ਜੀ। ਬਿਲਕੁਲ, ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੇ ਪਰਿਵਾਰ ਦੇ ਜਿਹੜੇ ਹਾਲਾਤ ਬਣੇ ਉਹ ਕਿਹਨੇ ਬਣਾਏ, ਉਹਦੇ ਇਲਜ਼ਾਮ ਜਿਹੜੇ ਆ ਕਿਹਦੇ ਉੱਤੇ ਲੱਗਦੇ ਆ ਜੀ? ਬਸ ਇੱਕੋ ਸਵਾਲ ਦਾ ਜਵਾਬ ਜਿਹੜਾ ਇਹਦਾ ਦੇਣ, ਬਾਕੀ ਜਿਹੜਾ ਉਹ ਛੱਡ ਦੇਣ। ਉਹਦੇ ਵਾਸਤੇ ਸਮੇਧ ਸੈਣੀ ਦੇ ਉੱਤੇ ਸਿੱਧੇ ਇਲਜ਼ਾਮ ਲੱਗਦੇ। ਸਮੇਧ ਸੈਣੀ ਨੂੰ ਪ੍ਰਮੋਟ ਕਿਹਨੇ ਕੀਤਾ ਜੀ, ਔਰ ਸਮੇਧ ਸੈਣੀ ਨੂੰ ਥਾਪੜਾ ਕਿਹਨੇ ਦਿੱਤਾ, ਡੀਜੀਪੀ ਦੇ ਅਹੁਦੇ ਤੱਕ ਉਹਨੂੰ ਕੌਣ ਲੈ ਕੇ ਗਿਆ? ਔਰ ਜਦੋਂ ਔਰ ਇਹਦੇ ਵਿੱਚ ਜਿਹੜੇ ਰਿਹਾਈ ਜਿਨ੍ਹਾਂ ਦੀ ਮੰਗੀ ਜਾ ਰਹੀ ਆ ਉਹਦੇ ਵਿੱਚ ਜਗਤਾਰ ਸਿੰਘ ਹਵਾਰਾ ਵੀ ਸ਼ਾਮਲ ਨੇ ਜੀ। ਜਦੋਂ ਚੱਬੇ ਦੇ ਵਿੱਚ ਇਕੱਠ ਹੋਇਆ ਸੀਗਾ ਸਰਬੱਤ ਖਾਲਸਾ, ਜਿੱਥੇ ਇਹ ਥਾਪਿਆ ਗਿਆ ਸੀ ਜਥੇਦਾਰ ਨੂੰ, ਉਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਕ੍ਰਿਮੀਨਲ ਬੰਦਿਆਂ ਨੂੰ ਜਥੇਦਾਰ ਕਿਉਂ ਬਣਾ ਰਹੇ? ਇਹ ਤਾਂ ਸਭ ਦੇ ਔਨ ਰਿਕਾਰਡ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਜੀ। ਉਹ ਉਦੋਂ ਕ੍ਰਿਮੀਨਲ ਸੀ ਜਾਂ ਅੱਜ ਉਹ ਜਥੇਦਾਰ ਨੇ? ਇਹ ਸੁਖਬੀਰ ਸਿੰਘ ਬਾਦਲ ਇਹਦਾ ਜਵਾਬ ਜਿਹੜਾ ਦੇਵੇ ਨਾ, ਉਦੋਂ ਗਲਤ ਸੀ ਜਾਂ ਹੁਣ ਇਹ ਠੀਕ ਨੇ? ਉਹ ਕੁਛ ਨਾ ਕੁਛ ਤਾਂ ਕਿਤੇ ਨਾ ਕਿਤੇ ਹੈ ਨਾ। ਇਹਦਾ ਮਤਲਬ ਇਹ ਆ ਕਿ ਤੁਸੀਂ ਸਿਰਫ ਔਰ ਸਿਰਫ ਕਰਨਾ ਕੀ ਚਾਹੁੰਦੇ ਹੋ ਕਿ ਇੱਕ ਕੰਟਰੋਵਰਸੀ ਜਿਹੜੀ ਉਹ ਕ੍ਰੀਏਟ ਕਰਨੀ ਚਾਹੁੰਦੇ ਹੋ। ਕਿਉਂ
ਕਿਉਂਕਿ ਤੁਹਾਡੀ ਸੱਤਾ ਦੇ ਵਿੱਚ ਸ਼ਮੂਲੀਅਤ ਜਿਹੜੀ ਸੀ ਉਹ ਮੁੱਕ ਗਈ। ਤੁਸੀਂ 3 ਸੀਟਾਂ ਦੇ ਉੱਤੇ ਆ ਗਏ ਜੀ। ਸੁਖਬੀਰ ਬਾਦਲ ਬਲਜੀਤ ਸਿੰਘ ਦਾਦੂਵਾਲ ਐਂਡ ਗਰੁੱਪ ਦੇ ਬਾਰੇ ਦੇ ਵਿੱਚ, ਜਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ, ਉਦੋਂ ਇਹ ਗੱਲ ਕਹਿੰਦਾ ਸੀ ਨਾ, ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉਹ ਧਰਨਿਆਂ ਤੇ ਬਹਿ ਜਾਂਦੇ ਆ, ਇਹ ਉਹੀ ਲੋਕ ਨੇ। ਸਿਮਰਨਜੀਤ ਸਿੰਘ ਮਾਨ ਤੇ ਦਾਦੂਵਾਲ ਇਸ ਕਮੇਟੀ ਦੇ ਵਿੱਚ ਨੇ। ਉਹ ਇਹ ਜਵਾਬ ਦੇ ਦੇਣ ਕਿ ਜਿਹੜਾ ਇੱਥੇ ਬਰਗਾੜੀ ਦੇ ਵਿੱਚ ਮੋਰਚਾ ਲਾਇਆ ਸੀਗਾ, ਉਦੋਂ ਇਹਨਾਂ ਨੇ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਉਹਦੇ ਖਿਲਾਫ ਲਾਇਆ ਸੀ। ਉਹ ਮੋਰਚਾ ਕਿਹੜੇ ਸਮਝੌਤੇ ਦੇ ਤਹਿਤ ਚੁੱਕਿਆ ਸੀ? ਗੱਲਾਂ ਤਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਚੱਲਦੀਆਂ ਰਹੀਆਂ ਜੀ, ਗੱਲਾਂ ਅੱਜ ਵੀ ਉੱਥੇ ਹੀ ਜਿਹੜੀਆਂ ਉਹ ਖੜੀਆਂ ਨੇ। ਇਹ ਵਣ ਦੀ ਜਿਹੜੀ ਲੱਕੜੀ ਆ ਉਹ ਇਕੱਠੀ ਹੋ ਗਈ ਆ। ਇਹਨਾਂ ਨੇ ਸਵਾਏ ਮੀਟਿੰਗਸ ਕਰਨ ਤੋਂ, ਬਿਆਨ ਦੇਣ ਤੋਂ ਕੱਖ ਨਹੀਂ ਇਹਨਾਂ ਤੋਂ ਹੋਣਾ, ਕਿਉਂਕਿ ਇਹ ਧਿਰਾਂ ਉਹ ਨੇ ਜਿਹੜੀਆਂ ਚਾਹੁੰਦੀਆਂ ਤਾਂ ਇਹਨਾਂ ਦੀ ਰਿਹਾਈ, ਇਹ ਰਿਹਾਈ ਹੋਵੇ। ਰਿਐਲਿਟੀ ਇਹ ਹੈ ਜੀ। ਜੀ, ਆਪਾਂ ਦਰਸ਼ਕਾਂ ਨੂੰ ਦੱਸਦੇ ਚੱਲੀਏ ਵੀ ਪ੍ਰੋਗਰਾਮ ਦੇ ਵਿੱਚ ਆਪਾਂ ਹੁਣ ਬ੍ਰੇਕ ਤੋਂ ਲਈ ਰੁਕਾਂਗੇ ਥੋੜੇ ਟਾਈਮ ਤੱਕ, ਤੇ ਉਸ ਤੋਂ ਬਾਅਦ ਤੁਸੀਂ ਕਾਲ ਕਰਕੇ ਪ੍ਰੋਗਰਾਮ ਦੇ ਵਿੱਚ ਪਨੂ ਸਾਹਿਬ ਤੋਂ ਆਪਣਾ ਸਵਾਲ ਪੁੱਛ ਸਕੋਗੇ ਜੀ। ਸਟੂਡੀਓ ਦਾ ਨੰਬਰ ਹੈ 6427252500। 2-3 ਖਬਰਾਂ ਹੋ ਰਹਿੰਦੀਆਂ ਨੇ, ਉਹ ਤੇ ਪਨੂ ਸਾਹਿਬ ਆਪਣਾ ਤਬਸਰਾ ਕਰਨਗੇ, ਤੇ ਉਸ ਤੋਂ ਬਾਅਦ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰਕੇ ਆਪਣਾ ਸਵਾਲ ਕਰ ਸਕਦੇ ਹੋ। ਪਰ ਇੱਕ ਧਿਆਨ ਆਪਾਂ ਜ਼ਰੂਰ ਸਾਰਿਆਂ ਨੇ ਰੱਖਣਾ, ਕਿਉਂਕਿ ਹੋਰ ਬਹੁਤ ਸਾਰੇ ਕਾਲਰ ਜਿਹੜੇ ਆ ਕਿਊ ਦੇ ਵਿੱਚ ਹੁੰਦੇ ਆ। ਗੱਲ ਸ਼ਾਰਟ ਐਂਡ ਸਿੰਪਲ ਰੱਖ ਕੇ ਸਵਾਲ ਕਰੋ, ਕੋਈ ਨਹੀਂ ਰੋਕਦਾ, ਪਰ ਸਵਾਲ ਕਈ ਵਾਰੀ ਅਸੀਂ ਲੰਬਾ ਲੈ ਜਾਂਦੇ ਆ। ਉਸ ਚੀਜ਼ ਤੋਂ ਥੋੜਾ ਜਿਹਾ ਗੁਰੇਜ਼ ਕਰਿਓ, ਕਿਉਂਕਿ ਤੁਸੀਂ ਇਹ ਸੋਚੋ ਕਿ ਜੇਕਰ ਤੁਹਾਡੇ ਮੂਹਰੇ ਕੋਈ ਲੱਗਿਆ ਉਹ 1.5-2 ਮਿੰਟ ਦਾ ਸਵਾਲ ਕਰਦਾ ਤੇ ਤੁਹਾਨੂੰ ਕਿੱਦਾਂ ਦਾ ਲੱਗੂਗਾ। ਇਸੇ ਤਰ੍ਹਾਂ ਜੇਕਰ ਤੁਸੀਂ ਵੀ ਕਿਊ ਦੇ ਵਿੱਚ ਆ ਤੇ ਤੁਸੀਂ 1.5-2 ਮਿੰਟ ਲੈ ਜਾਓਗੇ, ਤਾਂ ਜਿਹੜੇ ਮਗਰ ਹੋਰ ਸਰੋਤੇ ਖੜੇ ਨੇ, ਕਿਉਂਕਿ ਹਰੇਕ ਦੀ ਰਾਏ ਸਾਡੇ ਲਈ ਬੇਹੱਦ ਜ਼ਰੂਰੀ ਹੈ, ਹਰੇਕ ਦਾ ਸਵਾਲ ਬੇਹੱਦ ਜ਼ਰੂਰੀ ਹੈ। ਸੋ ਅਗਲੀ ਖਬਰ ਵੱਲ ਵਧੀਏ ਪਨੂ ਸਾਹਿਬ। ਮੁੱਖ ਮੰਤਰੀ ਲੋਕ ਮਿਲ ਨਹੀਂ ਕਰ ਰਹੇ ਸੀਗੇ, ਤੇ ਲੋਕਾਂ ਦਾ ਜਿਹੜਾ ਇਕੱਠ ਸੀਗਾ ਉਹ ਪ੍ਰਸ਼ਾਸਨ ਦੇ ਲਈ ਮੁਸੀਬਤ ਬਣ ਗਿਆ ਜੀ। ਐਕਚੁਅਲੀ ਜਿਹੜਾ ਸਰਕਾਰ ਨੇ ਇਹ 2 ਮਹੀਨੇ ਪੂਰੇ ਹੋਏ ਆ ਸਰਕਾਰ ਨੂੰ, ਅਜੇ ਕੱਲ ਅੱਜ ਤੀਸਰਾ ਮਹੀਨਾ ਸ਼ੁਰੂ ਹੋਇਆ, 16 ਨੂੰ 2 ਮਹੀਨੇ ਪੂਰੇ ਹੋਏ ਸੀਗੇ। ਉਹਨਾਂ ਨੇ ਲੋਕ ਮਿਲਣੀ ਸ਼ੁਰੂ ਕੀਤੀ, ਮੁੱਖ ਮੰਤਰੀ ਹੋਰਾਂ ਨੇ, ਕਿ ਲੋਕ ਮਿਲਣੀ ਦੇ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਜਿਹੜਾ ਸਰਕਾਰ ਨੇ ਸੁਨੇਹਾ ਦਿੱਤਾ ਉਹਦੇ ਵਿੱਚ ਕੁਤਾਹੀ ਇਹ ਹੋਈ, ਇਹ ਨਹੀਂ ਦੱਸਿਆ ਗਿਆ ਕਿ ਜਿਨ੍ਹਾਂ ਦੀਆਂ ਐਪਲੀਕੇਸ਼ਨਸ ਆਈਆਂ ਹੋਈਆਂ ਨੇ ਵੱਖ-ਵੱਖ ਕੰਮਾਂ ਲਈ, ਉਹਨਾਂ ਨੂੰ ਹੀ ਸੱਦਾ ਦਿੱਤਾ ਗਿਆ ਜੀ। ਵੈਸੇ ਕਿਸੇ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦਾ ਇਸ਼ਤਿਹਾਰ ਕੋਈ ਨਹੀਂ ਸੀਗਾ ਕਿ ਸਾਰਿਆਂ ਨੂੰ ਖੁੱਲਾ ਸੱਦਾ ਤੇ ਆਪਣੀਆਂ ਸਮੱਸਿਆਵਾਂ ਲੈ ਕੇ ਆ ਜਾਓ, ਏਦਾਂ ਦਾ ਕੁਝ ਵੀ ਨਹੀਂ ਸੀਗਾ। ਪਰ ਜਦੋਂ ਲੋਕ ਮਿਲਣੀ ਨਾਮ ਹੋ ਗਿਆ ਤੇ ਉੱਥੇ ਜਿਹੜੀਆਂ ਕੁਝ ਧਿਰਾਂ ਨੇ ਸਮਝ ਲਿਆ ਕਿ ਇਹ ਖੁੱਲਾ ਸੱਦਾ ਤੇ ਜਿਹੜਾ ਮਰਜ਼ੀ ਚਲੇ ਜਾ ਸਕਦਾ, ਲੋਕਾਂ ਦੀਆਂ ਲਾਈਨਾਂ ਲੱਗ ਗਈਆਂ। ਲਾਈਨਾਂ ਜਿਹੜੀਆਂ ਸੀ ਉਹ ਲੱਗੀਆਂ, ਤੇ ਜਿਹੜੇ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਸੀਗੇ ਉਹਨਾਂ ਨੇ ਇਹ ਕਿਹਾ ਕਿ ਜਿਨ੍ਹਾਂ ਦੇ ਕੋਲੇ ਸੱਦਾ ਪੱਤਰ ਹੈ ਉਹੀ ਅੰਦਰ ਜਾ ਸਕਦੇ ਆ। ਜਿਹੜੇ ਲੋਕ ਆਪਣੀਆਂ ਐਪਲੀਕੇਸ਼ਨਾਂ ਲੈ ਕੇ ਆ ਗਏ, ਜਥੇਬੰਦੀਆਂ ਵਾਲੇ ਪਹੁੰਚ ਗਏ ਕਿ ਸਾਨੂੰ ਇਹ ਪਤਾ ਲੱਗਾ ਕਿ ਖੁੱਲੀ ਮੀਟਿੰਗ ਆ। ਖੁੱਲਾ ਦਰਬਾਰ ਤਾਂ ਚੱਲ ਹੀ ਨਹੀਂ ਸਕਦਾ ਜੀ, ਇੱਥੇ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਨਹੀਂ ਚੱਲ ਸਕਦਾ, 1% ਵੀ ਨਹੀਂ। ਕਿ ਜੇ ਤੁਸੀਂ ਕਹੋ ਕਿ ਸਾਰਿਆਂ ਦੇ ਵਾਸਤੇ ਜਿਹੜਾ ਉਹ ਖੁੱਲਾ, ਤੁਹਾਨੂੰ ਜੇ ਯਾਦ ਹੋਵੇ ਤਾਂ ਦਿੱਲੀ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਦਰਬਾਰ ਲੱਗ ਗਿਆ ਸੀ, ਉੱਥੇ ਭਗਦੜ ਤੱਕ ਮਚ ਗਈ ਸੀਗੀ ਜੀ। ਤਾਂ ਉਹ ਨਹੀਂ ਚੱਲ ਸਕਦਾ। ਇਹ ਸਰਕਾਰ ਦੀ ਮਿਸਟੇਕ ਰਹੀ ਕਿ ਉਹਨੇ ਇਹਨੂੰ ਪ੍ਰਚਾਰਨ ਦੇ ਵਿੱਚ ਕਿਤੇ ਨਾ ਕਿਤੇ ਕੁਤਾਹੀ ਕਰ ਲਈ। ਇਹਨੂੰ ਸਿਰਫ ਲੋਕ ਮਿਲਣੀ ਕਹਿਤਾ, ਉਹਦੇ ਵਿੱਚ ਇਹ ਦੱਸ ਦਿੱਤਾ ਜਾਂਦਾ ਕਿ ਜਿਨ੍ਹਾਂ ਕੋਲੇ ਸੱਦਾ ਪੱਤਰ ਆ ਉਹੀ ਪਹੁੰਚਣਗੇ, ਦੂਜੇ ਨਹੀਂ ਆਉਣਗੇ। ਜਦੋਂ ਲੋਕ ਮਿਲਣੀ ਦੇ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕ ਆ ਗਏ ਅੰਦਰ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਹਨਾਂ ਨੂੰ ਜਾਣ ਨਹੀਂ ਦਿੱਤਾ, ਤੇ ਉਸ ਤੋਂ ਬਾਅਦ ਫਿਰ ਨਾਅਰੇਬਾਜ਼ੀ ਜੋ ਹੁੰਦੀ ਉਹ ਸ਼ੁਰੂ ਹੋ ਗਈ। ਤੇ ਜਿਹੜੇ ਲੋਕ ਸੀਗੇ ਉਹਨਾਂ ਨੇ ਕੈਮਰਿਆਂ ਦੇ ਮੂਹਰੇ ਵੀ ਬੋਲਣਾ ਸ਼ੁਰੂ ਕਰਤਾ, ਇੰਨੀ ਗਰਮੀ ਦੇ ਵਿੱਚ ਅਸੀਂ ਦੂਰ ਤੋਂ ਆਏ ਆ ਜੀ। ਪਰ ਇਹ ਜਿਹੜੇ ਸਭ ਨੂੰ ਪੁੱਛਿਆ ਉਹਨਾਂ ਨੇ ਵੀ ਕਿ ਤੁਹਾਡੇ ਕੋਲੇ ਸੱਦਾ ਪੱਤਰ ਸੀ, ਕਹਿੰਦੇ ਨਹੀਂ ਸੱਦਾ ਪੱਤਰ ਨਹੀਂ ਸੀ, ਇਹ ਖੁੱਲਾ ਸੱਦਾ ਦਿੱਤਾ ਗਿਆ ਸੀ। ਖੁੱਲਾ ਸੱਦਾ ਜਿਹੜਾ ਉਹ ਨਹੀਂ ਕਿਸੇ ਜਗ੍ਹਾ ਦੇ ਉੱਤੇ ਦਿੱਤਾ ਗਿਆ ਸੀਗਾ। ਪਰ ਮੈਂ ਫਿਰ ਕਹੂੰਗਾ ਕਿ ਜਿਹੜੀ ਸ਼ਬਦਾਵਲੀ ਆ ਉਹ ਜਦੋਂ ਲਿਖੀ ਜਾਂਦੀ ਆ, ਬੋਲੀ ਜਾਂਦੀ ਆ, ਉਹ ਬਹੁਤ ਨਪੀ ਤੁਲੀ ਹੋਣੀ ਚਾਹੀਦੀ ਆ, ਕਿਉਂਕਿ ਮਤਲਬ ਹਰ ਕੋਈ ਆਪਣੇ ਤਰੀਕੇ ਦੇ ਨਾਲ ਕੱਢ ਲੈਂਦਾ ਨਾ ਜੀ। ਜਿਹੜੀ ਇੱਕ ਜਗ੍ਹਾ ਦੇ ਉੱਤੇ ਕਹਿੰਦੇ ਕਿ ਮਿੱਟੀ ਚੁੱਕੀ ਜਾ ਰਹੀ ਸੀ ਤੇ ਰਾਜੇ ਨੇ ਕਿਹਾ ਜੀ ਇੱਥੇ ਸਾਈਨ ਲਾ ਦਿਓ ਕਿ ਰੋਕੋ ਮਤ ਜਾਣੇ ਦਿਓ। ਤੇ ਹੁਣ ਜਿਹੜੇ ਮਿੱਟੀ ਚੁੱਕ ਰਹੇ ਸੀ ਉਹਨਾਂ ਨੇ ਬੋਰਡ ਲਿਖਵਾਉਣੇ ਸੀ, ਬੋਰਡ ਲਿਖਣ ਵਾਲੇ ਨੂੰ ਕਹਿਤਾ ਵੀ ਕੌਮਾ ਗਾਂ ਪਿਛਾਂ ਪੈਣਾ ਨਾ,
ਉਹਨੇ ਕੌਮਾ ਅੱਗੇ ਪਿੱਛੇ ਕਰ ਦਿੱਤਾ ਤੇ ਫਿਰ ਉਹ ਹੋ ਗਿਆ ਵੀ ਰੋਕੋ ਮਤ ਜਾਣੇ ਦਿਓ। ਤੋ ਇਹ ਲਿਖਣ ਦੀ ਜਿਹੜੀ ਹੈ ਨਾ ਜੀ ਉਹ ਕਲਾ, ਉਹਦੇ ਵਿੱਚ ਇਹ ਭੰਬਲ ਭੂਸਾ ਕਿਤੇ ਨਾ ਕਿਤੇ ਕ੍ਰੀਏਟ ਹੋਇਆ ਔਰ ਉਹ ਭੰਬਲ ਭੂਸੇ ਦੇ ਵਿੱਚ ਲੋਕ ਖੱਜਲ ਹੋਏ। ਜੀ। ਅੱਛਾ ਪਨੂ ਸਾਹਿਬ, ਇੱਕ ਖਬਰ ਆ ਰਹੀ ਹੈ ਅਜੀਬੋ ਗਰੀਬ ਜੀ, ਤੇ ਖਬਰ ਦਾ ਮਜ਼ਮੂਨ ਇਹ ਕਹਿੰਦਾ ਵੀ ਨਿਹੰਗ ਸਿੰਘਾਂ ਨੇ ਕੁੱਟ-ਕੁੱਟ ਕੇ ਨੌਜਵਾਨ ਮਾਰਤਾ ਤੇ ਉਸ ਤੋਂ ਬਾਅਦ ਲੋਕਾਂ ਨੇ ਹਾਈਵੇ ਜਾਮ ਕਰਤਾ ਜੀ। ਦੇਖੋ ਇਹ ਵਰਤਾਰਾ ਬਹੁਤ ਗਲਤ ਇੱਥੇ ਪਿਰਤ ਜਿਹੜੀ ਉਹ ਪੈ ਰਹੀ ਆ। ਪਿਛਲੇ ਦਿਨਾਂ 'ਚ ਫੜਿਆ ਗਿਆ ਬਲਜਿੰਦਰ ਪਰਵਾਨਾ ਜਿਹੜਾ, ਉਹਦੇ ਉੱਤੇ ਹੁਣ ਉਹ ਕਤਲ ਦਾ ਮਾਮਲਾ ਵੀ ਖੁੱਲਿਆ ਨਾ, ਕਪੂਰਥਲੇ ਵਾਲਾ, ਜਿਹੜਾ ਉੱਥੇ ਇੱਕ ਜਿਹੜਾ ਮੈਂਟਲੀ ਚੈਲੰਜ ਸੀਗਾ ਬੱਚਾ, ਜਿਹੜਾ ਰੋਟੀ ਦੀ ਭਾਲ ਦੇ ਵਿੱਚ ਧਾਰਮਿਕ ਸਥਾਨ ਤੇ ਚਲੇ ਗਿਆ ਸੀ, ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਹਦੀਆਂ ਵੀਡੀਓ ਅਜੇ ਵੀ ਪਈਆਂ ਨੇ ਜਿਹਦੇ ਵਿੱਚ ਉਹ ਕਹਿੰਦਾ ਪ੍ਰਸ਼ਾਸਨ ਨੂੰ ਨਹੀਂ ਦੇਣਾ ਇਹਦਾ ਹੁਣ ਇਨਸਾਫ ਅਸੀਂ ਕਰਾਂਗੇ। ਔਰ ਉਹ ਇਨਸਾਫ ਏਦਾਂ ਦਾ ਕੀਤਾ ਕਿ 60 ਦੇ ਕਰੀਬ ਟੱਕ ਸੀ ਉਹਦੀ ਬੋਡੀ ਦੇ ਉੱਤੇ ਮੈਂਟਲੀ ਚੈਲੰਜ ਦੇ ਵਿੱਚ। ਚਲੋ ਉਹ ਇੱਕ ਡਿਫਰੈਂਟ ਚੀਜ਼ ਸੀ, ਪਰ ਜੁੜੀ ਹੋਈ ਉਹ ਵੀ ਅਮਨ ਕਾਨੂੰਨ ਦੀ ਸਥਿਤੀ ਦੇ ਨਾਲ ਸੀ ਕਿ ਤੁਸੀਂ ਕੋਈ ਵੀ ਵਿਅਕਤੀ ਜਿਹੜਾ, ਉਹਨੂੰ ਇਹ ਅਧਿਕਾਰ ਨਹੀਂ ਹੈਗਾ, ਉਹਨੂੰ ਇਹ ਹੱਕ ਨਹੀਂ ਹੈਗਾ ਕਿ ਉਹ ਇਸ ਸਿਚੁਏਸ਼ਨ ਨੂੰ ਆਪਣੇ ਹੱਥਾਂ ਦੇ ਵਿੱਚ ਲਵੇ ਜਾਂ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਲਵੇ। ਇਹ ਜਿਹੜਾ ਨਾ ਹੋਇਆ ਇਹ ਆ ਕਿ ਸਮਰਾਲੇ ਦੇ ਨੇੜੇ ਇੱਕ ਪਿੰਡ ਪੈਂਦਾ ਔਰ ਉੱਥੇ ਮੰਝਾਲੀ ਕਲਾਂ ਦੀ ਇੱਕ ਕੁੜੀ ਪਿਛਲੇ ਦਿਨਾਂ ਤੋਂ ਲਾਪਤਾ ਹੈ ਔਰ ਇਹਦੇ ਸੰਬੰਧੀ ਕੁੜੀ ਦੇ ਘਰਦਿਆਂ ਨੇ ਪੁਲਿਸ ਦੇ ਕੋਲੇ ਸ਼ਿਕਾਇਤ ਲਿਖਾਈ ਤੇ ਇਹ ਕਿਹਾ ਕਿ ਅਵਤਾਰ ਸਿੰਘ ਜਿਹੜਾ ਕੂਲੀ ਕਲਾਂ ਹੈ ਉਹ ਉਹਨਾਂ ਦੀ ਕੁੜੀ ਨੂੰ ਭਜਾ ਕੇ ਲੈ ਗਿਆ। ਪੁਲਿਸ ਨੇ ਉਹਨੂੰ ਅਵਤਾਰ ਸਿੰਘ ਜਿਹੜਾ ਸੀਗਾ ਉਹਨੂੰ ਹਿਰਾਸਤ 'ਚ ਲਿਆ, ਉਹਦੇ ਤੋਂ ਪੁੱਛਗਿੱਛ ਕੀਤੀ ਕੁਝ ਘੰਟੇ। ਉਹਨੇ ਪੁਲਿਸ ਨੂੰ ਸੈਟਿਸਫਾਈਡ ਕਰਤਾ ਵੀ ਉਹ ਤਾਂ ਘਰੇ ਆ ਆਪਣੇ, ਉਹਦਾ ਇਸ ਕੁੜੀ ਨੂੰ ਭਜਾਉਣ ਦੇ ਵਿੱਚ ਕੋਈ ਰੋਲ ਨਹੀਂ, ਕੁੜੀ ਕਿੱਥੇ ਆ ਉਹਨੂੰ ਇਸ ਚੀਜ਼ ਦਾ ਨਹੀਂ ਪਤਾ। ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਸੀ, ਇਨਵੈਸਟੀਗੇਸ਼ਨ ਕਰਕੇ ਉਹਨੂੰ ਛੱਡ ਦਿੱਤਾ। ਜਦੋਂ ਇਹ ਆਪਣੇ ਚਾਚੇ ਦੇ ਪੁੱਤ ਦੇ ਨਾਲ ਘਰ ਨੂੰ ਜਾ ਰਿਹਾ ਸੀਗਾ ਤੇ ਰਾਹ ਦੇ ਵਿੱਚ ਨਿਹੰਗ ਆਏ 15-20, ਇਹ ਕਿਹਾ ਕਿ ਕੁੜੀ ਦੇ ਪਰਿਵਾਰ ਦੇ ਨਾਲ ਵੀ ਸਮਝੌਤਾ ਕਰ ਹੀ ਲਈਏ, ਇਹ ਪੱਕੀ ਗੱਲ ਜਿਹੜੀ ਆ ਉਹ ਖਤਮ ਹੋ ਜਾਊਗੀ। ਉਹ ਇਹਨਾਂ ਦੇ ਆ ਗਿਆ ਬਹਿਕਾਵੇ ਦੇ ਵਿੱਚ ਤੇ ਨਾਲ ਬਿਠਾ ਕੇ ਅਵਤਾਰ ਸਿੰਘ ਨੂੰ ਲੈ ਗਏ। 22 ਸਾਲਾਂ ਦਾ ਇਹ ਨੌਜਵਾਨ ਸੀਗਾ ਔਰ ਇਹਨਾਂ ਨਿਹੰਗਾਂ ਨੇ ਕੁੱਟ-ਕੁੱਟ ਕੇ ਉਹਨੂੰ ਮਾਰ ਦਿੱਤਾ। ਔਰ ਇਹ ਨਹੀਂ ਹੁਣ ਪਤਾ ਕਿ ਨਿਹੰਗਾਂ ਦੇ ਕੁੜੀ ਦੇ ਪਰਿਵਾਰ ਤੋਂ ਇਹਨਾਂ ਨੇ ਪੈਸੇ ਲਏ ਆ, ਪੈਸੇ ਲੈ ਕੇ ਇਹ ਕਤਲ ਕੀਤਾ ਜਾਂ ਇਹਨਾਂ ਦੀ ਉਹ ਰਿਸ਼ਤੇਦਾਰੀ ਸੀ ਕੁੜੀ ਦੇ ਵਿੱਚ, ਇਹਨਾਂ ਦਾ ਕੀ ਲਿੰਕ ਸੀ ਕੁੜੀ ਵਾਲਿਆਂ ਦੇ ਨਾਲ, ਇਹ ਤਾਂ ਅਜੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ। ਪਰ ਮਾਪਿਆਂ ਦਾ ਇੱਕ ਪੁੱਤ ਜਿਹੜਾ ਸੀ ਉਹ ਇਹਨਾਂ ਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲੈ ਕੇ ਖਤਮ ਕਰ ਦਿੱਤਾ। ਔਰ ਜਿਹੜੇ ਮਾਪੇ ਸੀਗੇ ਉਹਨਾਂ ਨੇ ਤੇ ਪਿੰਡ ਵਾਲਿਆਂ ਨੇ, ਜਿਹੜੇ ਕੂਲੀ ਕਲਾਂ ਵਾਲੇ ਸੀ, ਉਹਨਾਂ ਨੇ ਹਾਈਵੇ ਜਾਮ ਕਰ ਦਿੱਤਾ ਆ ਕੇ, ਜਿਹੜਾ ਇੱਥੇ ਜਾਂਦਾ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਜਾਂਦਾ ਹਾਈਵੇ, ਉਹਦੇ ਉੱਤੇ ਜਦੋਂ ਹਾਈਵੇ ਜਾਮ ਹੋ ਗਿਆ ਦੋਨਾਂ ਸਾਈਡਾਂ ਦੇ ਉੱਤੇ ਵੱਡੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਨਿਹੰਗਾਂ ਦੇ ਖਿਲਾਫ। ਕੋਈ 5 ਨਿਹੰਗ ਜਿਹੜੇ ਨੇ ਉਹ ਗ੍ਰਿਫਤਾਰ ਹੋਏ ਨੇ, 4 ਅਜੇ ਭਗੌੜੇ ਦੱਸੇ ਜਾਂਦੇ ਆ। 9 ਨਿਹੰਗਾਂ ਦੇ ਖਿਲਾਫ ਇਹ ਕਤਲ ਦਾ ਕੇਸ ਦਰਜ ਜਿਹੜਾ ਉਹ ਕੀਤਾ। ਜਿਹੜਾ ਤੁਹਾਨੂੰ ਯਾਦ ਹੋਣਾ ਜਦੋਂ ਇੱਕ ਲਖਵੀਰ ਸਿੰਘ ਮਾਰ ਦਿੱਤਾ ਸੀਗਾ ਕਿਸਾਨ ਅੰਦੋਲਨ ਦੇ ਦੌਰਾਨ ਦਿੱਲੀ ਸਰਹੱਦ ਦੇ ਉੱਤੇ, ਉਹਨੂੰ ਜਿਵੇਂ ਮਾਰ ਕੇ ਟੰਗ ਦਿੱਤਾ ਸੀਗਾ, ਉਹ ਅੱਜ ਤੱਕ ਕਿਸੇ ਨੇ ਪੇਸ਼ ਕੀਤਾ ਜੀ ਕਿ ਉਹਨੇ ਕਿਹੜੀ ਬੇਅਦਬੀ ਕੀਤੀ ਸੀ? ਨਾ ਅੱਜ ਤੱਕ ਉਹ ਕਪੂਰਥਲੇ ਵਾਲੇ ਮਾਮਲੇ ਦੇ ਵਿੱਚ ਕਿਸੇ ਨੇ ਪੇਸ਼ ਕੀਤਾ ਕਿ ਉਹਨੇ ਕਿਹੜੀ ਬੇਅਦਬੀ ਕੀਤੀ ਸੀਗੀ। ਉਹ ਉਹਨਾਂ ਦੇ ਰੂਪ ਦੇ ਵਿੱਚ। ਤੇ ਆਹ ਹੁਣ ਇੱਕ ਨਵਾਂ ਕੰਮ ਜਿਹੜਾ ਜੀ ਸ਼ੁਰੂ ਹੋ ਗਿਆ ਵੀ ਸਾਨੂੰ ਤੁਸੀਂ ਕੰਟਰੈਕਟ ਦੇ ਦਿਓ ਤੇ ਅਸੀਂ ਜਿਹੜਾ ਉਹਦਾ ਇਨਸਾਫ ਆਪਣੇ ਤਰੀਕੇ ਨਾਲ ਕਰ ਦਾਂਗੇ, ਕਿਸੇ ਨੂੰ ਵੀ ਤੁਸੀਂ ਕੁੱਟ-ਕੁੱਟ ਕੇ ਜਿਹੜਾ ਉਹ ਮਾਰ ਦਿਓਗੇ। ਜੀ ਅੱਛਾ ਪਨੂ ਸਾਹਿਬ, ਅਗਲੀ ਖਬਰ ਦੇ ਵੱਲ ਵਧ ਗਏ ਆਪਾਂ। ਓਵਰਡੋਜ਼ ਦੇ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਲਗਾਤਾਰ ਜਾਰੀ ਨੇ ਜੀ। ਦੇਖੋ ਓਵਰਡੋਜ਼ ਦੇ ਨਾਲ ਮੌਤਾਂ ਅੱਜ ਦੀਆਂ ਨਹੀਂ, ਬਹੁਤ ਸਾਰੇ ਸਾਲਾਂ ਤੋਂ ਹੋ ਰਹੀਆਂ ਨੇ। ਹੁਣ ਤਾਂ ਜਿਹੜਾ ਅਫਸੋਸ ਇਸ ਗੱਲ ਦਾ ਹੁੰਦਾ ਕਿ ਇੱਕ ਪੀੜ੍ਹੀ ਮਰ ਖੱਪ ਗਈ ਉਹਦੇ ਵਿੱਚ, ਚਿੱਟੇ ਦੇ ਵਿੱਚ। ਇੱਕ ਨਸਲ ਅਸੀਂ ਮੁਕਾ ਲਈ ਪਰ ਚਿੱਟਾ ਮੁੱਕਣ ਵਾਲੇ ਪਾਸੇ ਨੂੰ ਨਹੀਂ ਜਿਹੜਾ ਉਹ ਜਾ ਰਿਹਾ। ਇਹਦੇ ਉੱਤੇ ਬੜੇ ਸਾਰੇ ਐਕਸਪਰਟ ਨੇ ਜਿਨ੍ਹਾਂ ਦੀ ਵੱਖੋ ਵੱਖਰੀ ਡਿਫਰੈਂਟ ਟਾਈਪ ਦੀ ਰਾਏ ਹੈ ਕਿ ਇਹ ਓਵਰਡੋਜ਼ ਦੇ ਨਾਲ ਮੌਤ ਕਿਵੇਂ ਹੁੰਦੀ ਹੈ।
ਅਸਲ 'ਚ ਕੀ ਹੈ, ਡਰੱਗ ਕਿੰਨੇ ਪ੍ਰਕਾਰ ਦੀ ਹੈ, ਇਹ ਇੱਕ ਸਵਾਲ ਹੈ। ਹੁਣ ਜਿਹੜੇ ਡਰੱਗ ਲੈਣ ਵਾਲੇ ਆ, ਉਹ ਕੁਝ ਵੀ ਖਾਈ ਜਾਂਦੇ ਆ, ਗੋਲੀ ਗੱਟਾ ਵੀ ਖਾਈ ਜਾਂਦੇ ਆ, ਜਿਹਨੂੰ 3 ਇਹ ਕਹਿ ਦਿੰਦੇ ਆ, ਜਾਂ ਚਿੱਟਾ ਜਿਹੜਾ ਉਹ ਕਈ ਕਿਸਮ ਦਾ, ਇੱਕ ਤਾਂ ਹੈਰੋਇਨ ਹੈ ਜਿਹੜੀ ਸਰਹੱਦ ਪਾਰੋਂ ਆਉਂਦੀ ਹੈ, ਇੱਕ ਨਸ਼ਾ ਇੱਥੇ ਤਿਆਰ ਹੁੰਦਾ ਜਿਹੜਾ ਸਿੰਥੈਟਿਕ ਡਰੱਗ ਹੈ। ਇੱਥੇ ਪਟਿਆਲੇ ਦੇ ਵਿੱਚ ਇੱਕ ਵੱਡਾ ਸਕੂਲ ਪੈਂਦਾ, ਨਾਮਵਰ ਸਕੂਲ ਹੈ, ਔਰ ਉਹਦੇ ਵਿੱਚ ਮੈਨੂੰ ਕੱਲ ਕਿਸੇ ਇੱਕ ਮਾਪੇ ਨੇ ਦੱਸਿਆ, ਤੁਸੀਂ ਹੈਰਾਨ ਹੋਵੋਗੇ, ਕਹਿੰਦੇ ਕਿ 8ਵੀਂ ਕਲਾਸ ਦੇ ਵਿੱਚ ਪੜ੍ਹਦੇ ਬੱਚੇ ਪੁੜੀ ਲੈ ਆਏ ਚਿੱਟੇ ਦੀ, ਔਰ ਉਹ ਬੱਚੇ ਸਸਪੈਂਡ ਕਰ ਦਿੱਤੇ ਗਏ, 5 ਬੱਚੇ ਨੇ, ਔਰ ਸਸਪੈਂਡ ਕਰਕੇ ਘਰੇ ਤੋਰਤਾ, ਸਕੂਲ ਗੱਲ ਬਾਹਰ ਨਹੀਂ ਕੱਢ ਰਿਹਾ। ਕੁੜੀਆਂ 8ਵੀਂ ਕਲਾਸ ਦੀਆਂ ਫੜੀਆਂ ਗਈਆਂ ਜਿਹੜੀ ਕਿ ਸ਼ਰਾਬ ਲੈ ਗਈਆਂ ਸੀਗੀਆਂ, ਔਰ ਉਹਨਾਂ ਨੇ ਬਾਥਰੂਮ 'ਚ ਜਾ ਕੇ ਸ਼ਰਾਬ ਪੀਤੀ, ਉਹ ਬੋਟਲ ਫੜੀ ਗਈ, ਉਹਨਾਂ ਨੂੰ ਸਸਪੈਂਡ ਕਰ ਦਿੱਤਾ, ਬਾਹਰ ਨਹੀਂ ਗੱਲ ਜਿਹੜੀ ਉਹ ਕੱਢੀ ਜਾ ਰਹੀ। ਹੁਣ 2-3 ਇਹਦੇ ਵਿੱਚ ਗੱਲਾਂ ਨੇ ਜੀ, ਕਿ ਕੀ ਅਸੀਂ ਅਸਲੀਅਤ ਜਿਹੜੀ ਆ ਉਹਨੂੰ ਵੇਖ ਕੇ ਅੱਖਾਂ ਮੀਚਦੇ ਆ। ਸਾਇਲੈਂਟ ਹਾਰਟ ਅਟੈਕ ਹੈਗਾ, ਇਹਦੇ 'ਚ ਕੋਈ ਸ਼ੱਕ ਨਹੀਂ, ਮੈਡੀਕਲ ਲਾਈਨ ਵਾਲੇ ਵੀ ਕਹਿੰਦੇ ਆ, ਪਰ ਪੰਜਾਬ ਦੇ ਵਿੱਚ ਇਹ ਵਰਡ ਬਹੁਤ ਜ਼ਿਆਦਾ ਫੇਮਸ ਹੋਇਆ ਪਿਛਲੇ ਸਮੇਂ ਦੇ ਦੌਰਾਨ, ਕਿ ਸਾਇਲੈਂਟ ਹਾਰਟ ਅਟੈਕ ਹੋ ਗਿਆ, ਸੁੱਤਾ ਪਿਆ ਜਿਹੜਾ ਉਹ ਰਹਿ ਗਿਆ। ਬਹੁਤ ਸਾਰੇ ਇਹਦੇ ਵਿੱਚੋਂ ਕੇਸ ਜਿਹੜੇ ਸੀ ਓਵਰਡੋਜ਼ ਦੇ ਨਾਲ ਰਿਲੇਟਡ ਸੀਗੇ। ਜਿਹੜੀ ਓਵਰਡੋਜ਼ ਹੈ, ਹੁਣ ਜਿਹੜਾ ਨਸ਼ਾ ਕਰਨ ਵਾਲਾ, ਉਹਨੂੰ ਕੀ ਪਤਾ ਕਿ ਕਿੰਨੀ ਉਹਨੇ ਇਹ ਡੋਜ਼ ਲੈਣੀ ਆ, ਜਿਹੜੀ ਚਾਹੇ ਸਿੰਥੈਟਿਕ ਡਰੱਗ ਹੈ, ਕਿਉਂਕਿ ਬਹੁਤੀ ਸਿੰਥੈਟਿਕ ਵਿਕ ਰਹੀ ਆ, ਸਸਤੀ ਆ, ਹੈਰੋਇਨ ਹਰੇਕ ਕੋਈ ਅਫੋਰਡ ਨਹੀਂ ਕਰਦਾ, ਇਹ ਸਸਤਾ ਨਸ਼ਾ ਲੈ ਲੈਂਦੇ ਆ। ਹੁਣ ਉਹ ਇੱਕ ਡ੍ਰੌਪ ਦਾ 10ਵਾਂ 12ਵਾਂ ਹਿੱਸਾ ਵੀ ਜਿਹੜਾ ਉਹ ਵੱਧ ਚਲੇ ਗਿਆ, ਤੇ ਨਾਲ ਦੀ ਨਾਲ ਬੰਦਾ ਜਿਹੜਾ ਉਹ ਫੁੜਕ ਜਾਂਦਾ। ਇਹ ਵੀ ਕਿਹਾ ਜਾਂਦਾ ਕਿ ਜਿਹੜੇ ਲੋਕ ਇਹ ਨਸ਼ਾ ਛਡਾਊ ਸੈਂਟਰਾਂ ਦੇ ਵਿੱਚੋਂ ਗੋਲੀ ਲੈਂਦੇ ਆ, ਉਹ ਗੋਲੀ ਦੇ ਨਾਲ ਜਦੋਂ ਨਸ਼ਾ ਨਹੀਂ ਹੁੰਦਾ, ਜਾਂ ਇਹ ਵੀ ਕਿਹਾ ਜਾ ਰਿਹਾ ਕਿ ਉਹਦੀ ਜਿੰਨਾ ਸਾਲਟ ਉਹਦੇ ਵਿੱਚ ਚਾਹੀਦਾ, ਇੱਕ ਕੰਪਨੀ ਜਿਹੜੀ ਹੈ ਉਹ ਸਾਲਟ ਵੱਧ ਪਾ ਰਹੀ ਹੈ ਤਾਂ ਕਿ ਸਿਰਫ ਉਹਦੀ ਗੋਲੀ ਵਿਕੇ ਉੱਥੇ, ਜਾਂ ਉਹਦੀ ਗੋਲੀ ਜਿਹੜੀ ਲਈ ਜਾਵੇ। ਕੀ ਇਹ ਉਹ ਆ, ਉਹਦੀ ਇਹ ਵਜ੍ਹਾ ਹੈ? ਇਹ ਸਿੰਥੈਟਿਕ ਡਰੱਗ ਹੈ। ਇਹ ਕਈ ਵਾਰੀ ਇਹ ਵੀ ਜਿਹੜਾ ਹੋ ਜਾਂਦਾ ਕਿ ਇਦਾਂ ਦੀਆਂ ਮੌਤਾਂ ਜ਼ਿਆਦਾ ਹੋਣ, ਇਹ ਜਾਣਬੁੱਝ ਕੇ ਕਈ ਵਾਰੀ ਸੁੱਟ ਦਿੱਤਾ ਜਾਂਦਾ ਅਜਿਹਾ ਨਸ਼ਾ। ਬੜੇ ਵੱਡੇ ਸਵਾਲ ਖੜੇ ਨੇ ਜੀ ਕਿ ਇੱਕਦਮ ਸਿੰਥੈਟਿਕ ਡਰੱਗ ਦੇ ਨਾਲ ਜਾਂ ਡਰੱਗ ਦੇ ਨਾਲ ਓਵਰਡੋਜ਼ ਦੇ ਵਿੱਚ ਮੌਤਾਂ ਕਿਵੇਂ ਵੱਧ ਜਾਂਦੀਆਂ ਨੇ। ਇਸ ਵੇਲੇ ਹਾਲਾਤ ਇਹ ਬਣੇ ਹੋਏ ਆ ਜੀ, ਐਵਰੇਜ 2 ਮੌਤਾਂ ਰੋਜ਼ ਦੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਓਵਰਡੋਜ਼ ਦੇ ਨਾਲ ਜੀ। ਔਰ ਜਿਹੜਾ ਬਸਤੀਆਂ ਦੇ ਵਿੱਚ, ਗਲੀਆਂ ਦੇ ਵਿੱਚ ਚਿੱਟਾ ਵਿਕਦਾ, ਉਹਦੇ ਨਾਲ ਇਹ ਹੋ ਰਹੀਆਂ ਨੇ। ਸਭ ਨੂੰ ਜਿਹੜਾ ਉਹ ਪਤਾ ਹੈ ਕਿ ਕੌਣ-ਕੌਣ ਵੇਚ ਰਹੇ ਨੇ। ਲੋਕ ਕੁਝ ਥਾਵਾਂ ਦੇ ਉੱਤੇ ਅੱਗੇ ਆ ਵੀ ਰਹੇ ਆ। ਕੱਲ ਕੁਝ ਗ੍ਰਿਫਤਾਰੀਆਂ ਵੀ ਹੋਈਆਂ ਨੇ, ਜਿਨ੍ਹਾਂ ਦੀਆਂ ਵੀਡੀਓਜ਼ ਪਿਛਲੇ ਦਿਨਾਂ ਦੇ ਵਿੱਚ ਲੋਕਾਂ ਨੇ ਵਾਇਰਲ ਕਰ ਦਿੱਤੀਆਂ, ਪਰ ਇਹ ਬਹੁਤ ਥੋੜੀਆਂ ਨੇ ਅਜੇ। ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਉਹਨਾਂ ਦਾ ਐਕਸ਼ਨ ਪਲਾਨ ਬਿਲਕੁਲ ਤਿਆਰ ਹੈ, ਕਿਉਂਕਿ ਜਿਹੜੇ ਡੀ ਐਡਿਕਸ਼ਨ ਸੈਂਟਰ ਨੇ ਉਹ 209 ਨੇ ਅਜੇ। ਇਹਨਾਂ ਦੀ ਗਿਣਤੀ ਜਿਹੜੀ ਆ ਉਹ 500 ਕੀਤੀ ਜਾ ਰਹੀ ਹੈ, ਤੇ ਮੁੜ ਕੇ ਇਹ 1000 ਕੀਤੇ ਜਾਣਗੇ। ਸਰਕਾਰ ਇਹ ਸਮਝਦੀ ਹੈ ਕਿ ਜਦੋਂ ਉਹਦਾ ਐਕਸ਼ਨ ਸ਼ੁਰੂ ਹੋਇਆ, ਫਿਰ ਡੀ ਐਡਿਕਸ਼ਨ ਸੈਂਟਰਾਂ ਦੀ ਜ਼ਰੂਰਤ ਪਊਗੀ, ਇਸ ਕਰਕੇ ਉਹਨੂੰ ਪਹਿਲਾਂ ਪ੍ਰਪੇਅਰ ਕਰ ਰਹੀ ਆ ਕਿ ਉੱਥੇ ਭਰਤੀ ਹੋਣ ਵਾਲੇ ਜਿਹੜੇ ਨੇ ਉਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ। ਪਰ ਸਭ ਤੋਂ ਵੱਡਾ ਸਵਾਲ ਜਿਹੜਾ ਇਹ ਆ ਕਿ ਇਹ ਕੰਟਰੋਲ ਕਿਵੇਂ ਹੋਊਗਾ ਔਰ ਕਿੰਨਾ ਨੁਕਸਾਨ ਪੰਜਾਬੀਆਂ ਦਾ ਹੋਊਗਾ। ਇਹ ਸਿਰਫ ਪੰਜਾਬ ਦੇ ਨਾਲ ਰਿਲੇਟਡ ਨਹੀਂ ਗਾ, ਮੇਰੀ ਚਾਚੇ ਓਵਰਆਲ ਵਰਤਾਰਾ ਹੈ। ਜਿੱਥੇ ਜਿੱਥੇ ਪੰਜਾਬੀ ਗਿਆ, ਉੱਥੇ ਉੱਥੇ ਮਗਰ ਮਗਰ ਉਹਦੇ ਇਹ ਡਰੱਗ ਗਈ ਆ, ਜਾਂ ਪੰਜਾਬੀ ਲੈ ਕੇ ਗਏ ਆ। ਪੰਜਾਬੀਆਂ ਦੀ ਇਸ ਡਰੱਗ ਨੂੰ ਲੈਣ ਦੇ ਵਿੱਚ ਸ਼ਮੂਲੀਅਤ ਤੇ ਵੇਚਣ ਦੇ ਵਿੱਚ ਸ਼ਮੂਲੀਅਤ ਕਿਸੇ ਤੋਂ ਲੁਕੀ ਛਿਪੀ ਨਹੀਂ। ਜੀ। ਦਰਸ਼ਕੋ, ਹੁਣ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਆਪਾਂ ਫਿਰ ਪਨੂੰ ਸਾਹਿਬ ਦੇ ਨਾਲ ਜੁੜਾਂਗੇ ਤੇ ਉਹਨਾਂ ਤੋਂ ਸਵਾਲ ਪੁੱਛਾਂਗੇ। ਤੁਹਾਡੇ ਸਵਾਲ ਹੋਣਗੇ, ਉਹਨਾਂ ਸਵਾਲਾਂ ਤੇ ਆਪਾਂ ਚਰਚਾ ਕਰਾਂਗੇ। ਇਸ ਹਿੱਸੇ ਦੇ ਵਿੱਚ ਆਪਾਂ ਚਰਚਾ ਕੁਝ ਖਬਰਾਂ ਤੇ ਕੀਤੀ ਹੈ। ਪਨੂੰ ਸਾਹਿਬ, ਆਪਾਂ ਮਿਲਦੇ ਹਾਂ ਜੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ, ਤੇ ਤੁਹਾਡੇ ਤੋਂ ਵੀ ਆਪਾਂ ਬ੍ਰੇਕ ਦੀ ਲੈਂਦੇ ਹਾਂ ਇਜਾਜ਼ਤ, ਤੇ ਬ੍ਰੇਕ ਤੋਂ ਪਾਰ ਤੁਹਾਡੇ ਸਵਾਲਾਂ ਤੇ ਜਿਹੜੀ ਹੈ ਲਗਾਤਾਰ ਚਰਚਾ ਆਪਾਂ ਕਰਦੇ ਚੱਲਾਂਗੇ। ਸਵਾਲ ਸੰਖੇਪ ਰੱਖਿਓ, ਸ਼ਾਰਟ ਰੱਖਿਓ, ਤਾਂ ਜੋ ਹੋਰ ਵਧੀਆ ਸਾਰਥਿਕ ਚਰਚਾ ਹੋ ਸਕੇ ਤੇ ਹੋਰ ਵੀ ਜਿਹੜੇ ਦਰਸ਼ਕ ਆ ਕਿਊ ਦੇ ਵਿੱਚ ਲੱਗੇ ਹੋਏ ਉਹਨਾਂ ਨੂੰ ਵੀ ਸ਼ਮੂਲੀਅਤ ਕਰਨ ਦਾ ਮੌਕਾ ਮਿਲ ਸਕੇ। ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਕਿਤੇ ਨਾ ਜਾਓ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਪੰਨੂ ਸਾਹਿਬ ਨੇ ਇੱਕ ਵਾਰ ਫੇਰ ਜੋੜਦੇ ਹਾਂ ਜੀ, ਉਸ ਤੋਂ ਬਾਅਦ ਵਧਾਂਗੇ ਤੁਹਾਡੇ ਸਵਾਲਾਂ ਦੇ ਵੱਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਵਾਰ ਫਿਰ ਤੋਂ ਜੀ। ਧੰਨਵਾਦ ਪ੍ਰਵੀਨ, ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ ਜੀ। ਬਹੁਤ ਸਾਰੇ ਦਰਸ਼ਕ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਤੇ ਵਾਰੀ ਸਿਰ ਉਹਨਾਂ ਦੀ ਜਿੰਮੇਵਾਰੀ ਹੈ ਤੇ ਉਵੇਂ ਆਪਾਂ ਉਹਨਾਂ ਦੇ ਸਵਾਲਾਂ ਨੂੰ ਲੈਂਦੇ ਹਾਂ ਜੀ। ਅਮਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ ਹੋ ਜੀ, ਆਪਣਾ ਸਵਾਲ ਪੁੱਛ ਸਕਦੇ। ਸੁਣਨ ਵਾਲੇ ਵੀਰਾਂ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜਿਵੇਂ ਹੁਣ ਇੰਡੀਆ ਵਿੱਚ ਗੱਲ ਕਰੀ ਸੀਗੀ ਬਈ ਤੁਸੀਂ ਕੋਈ ਹੋਰ ਚੀਜ਼ ਬੀਜੋ, ਮੱਕੀ ਬੀਜੋ, ਕੋਈ ਹੋਰ ਚੀਜ਼ ਬੀਜੋ, ਉਹ ਬੜੇ ਦੁੱਖ ਨਾਲ ਕਹਿੰਦੇ ਸੀਗੇ, ਕਹਿੰਦੇ ਸਾਡਾ ਦਿਲ ਕਰਦਾ ਮੱਕੀ ਬੀਜੀਏ, ਚਰੀ ਬੀਜੀਏ। ਤੇ ਜਦੋਂ ਕਹਿੰਦੇ 200-300 ਗਾਂ ਨਿਕਲਦੀ ਹੈ ਨਾ, ਫਿਰ ਤਾਂ ਕਹਿੰਦੇ ਸਾਨੂੰ ਹੀ ਪਤਾ ਜਾਂ ਪਰਮਾਤਮਾ ਨੂੰ ਪਤਾ ਵੀ ਇਹਦੇ ਬਾਰੇ ਕੋਈ ਹੋ ਸਕਦਾ ਇਹਦਾ ਕੋਈ ਇਲਾਜ ਕਿ ਨਹੀਂ, ਇਹ ਗਾਵਾਂ ਗੂਮਾਂ ਦਾ ਕਰਨਗੇ ਕਿ ਨਹੀਂ? ਜੀ ਠੀਕ ਹੈ ਜੀ, ਥੈਂਕ ਯੂ ਜੀ। ਪੰਨੂ ਸਾਹਿਬ ਦੇਖੋ, ਗਾਵਾਂ ਕਿਹੜਾ ਝੋਨੇ ਨੂੰ ਕਿਹੜਾ ਨਹੀਂ ਪੈਂਦੀਆਂ ਗਾਵਾਂ ਵੀ ਉਹ ਝੋਨਾ ਖਾਂਦੀਆਂ ਨਹੀਂ ਜੀ, ਔਰ ਸਿਰਫ ਉਹ ਮੱਕੀ ਤੇ ਚਰੀ ਨੂੰ ਪੈਂਦੀਆਂ ਨੇ। ਅਵਾਰਾ ਡੰਗਰ ਬਹੁਤ ਵੱਡੀ ਸਮੱਸਿਆ ਨੇ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਇਹਦਾ ਇਲਾਜ ਵੀ ਕੋਈ ਨਾ ਕੋਈ ਲੱਭਣਾ ਪਊਗਾ, ਕਿਉਂਕਿ ਹੁਣ ਸਵਾਲ ਇਹ ਆ, ਜਿਹੜੀਆਂ ਗਊਸ਼ਾਲਾਵਾਂ ਸੀਗੀਆਂ, ਜੇ ਤੁਹਾਨੂੰ ਯਾਦ ਹੋਵੇ ਤਾਂ ਗਊ ਸੈਸ ਕਿਹਨੇ ਲਾਇਆ? ਇੱਕ ਸ਼ਰਾਬ ਦੀ ਬੋਤਲ ਦੇ ਉੱਤੇ ਗਊ ਸੈਸ ਤੁਹਾਨੂੰ ਦੇਣਾ ਪੈਂਦਾ। ਕਰੋੜਾਂ ਰੁਪਈਆ ਸ਼ਰਾਬ ਕੰਪਨੀਆਂ ਦੱਬ ਕੇ ਬੈਠੀਆਂ ਨੇ ਉਹ ਗਊ ਸੈਸ ਦਾ, ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਹੁਣ ਜਦੋਂ ਲਿਆ ਜਾਊਗਾ ਤੇ ਡੈਫੀਨੇਟਲੀ ਉਹਦਾ ਕੁਛ ਨਾ ਕੁਛ ਤਾਂ ਗਊਸ਼ਾਲਾਵਾਂ ਦੇ ਉੱਤੇ ਲੱਗੂਗਾ ਨਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ, ਇਹਨਾਂ ਦੀ ਸਰਕਾਰ ਨੇ ਕੀ ਕੀਤਾ ਜਦੋਂ ਸੀਗੀ, ਇਹਨਾਂ ਨੂੰ PPP ਮੋਡ ਦੇ ਵਿੱਚ ਲੈ ਆਏ ਗਊਸ਼ਾਲਾਵਾਂ ਨੂੰ। ਉਹ ਇਸ ਕਰਕੇ ਲੈ ਆਏ ਕਿ ਜਿਹੜਾ ਗਊ ਸੈਸ ਹੈ ਉਹ ਅਗਰਾਉਣਾ ਹੀ ਨਾ ਪਵੇ, ਉਹ ਇਹਨਾਂ ਕੰਪਨੀਆਂ ਨੂੰ ਚੱਲ ਜਾਏ, ਕਿਉਂਕਿ ਕੰਪਨੀਆਂ ਜਿਹੜੀਆਂ ਉਹ ਕਾਂਗਰਸੀਆਂ ਦੀਆਂ ਬਹੁਤੀਆਂ ਸੀਗੀਆਂ ਸ਼ਰਾਬ ਦੀਆਂ ਜੀ। ਇਸ ਕਰਕੇ ਇੰਨਾ ਕੁ ਕੁਛ ਕਾਲਾ ਮਾਲਾ, ਇੰਨਾ ਕੁਛ ਗੰਦਲਾਪਨ ਜਿਹੜਾ ਉਹ ਹੋਇਆ ਪਿਆ ਕਿ ਉਹ ਸਮਝ ਹੀ ਨਹੀਂ ਜਿਹੜੀ ਉਹ ਪੈ ਰਹੀ ਕਿ ਕਹਾਣੀ ਕਿੱਧਰ ਨੂੰ ਜਾਵੇ। ਇਹ ਬਹਾਨੇਬਾਜ਼ੀ ਜਿਹੜੀ ਕਿਸਾਨ ਕਰ ਰਹੇ, ਬਹੁਤੀ ਬਹਾਨੇਬਾਜ਼ੀ ਹੈ। ਕੋਈ ਗਾਵਾਂ ਦਾ ਲੈ ਆਊਗਾ, ਕੋਈ ਕੁਛ ਲੈ ਆਊਗਾ, ਕੋਈ ਕੁਛ ਲੈ ਆਊਗਾ। ਦੇਖੋ, ਨਾ ਕਰਨ ਕੀ ਫਰਕ ਪੈਂਦਾ ਜੀ ਜੇ ਨਹੀਂ ਵੀ ਕਰਨਗੇ। ਜੇ ਸਾਰੇ ਝੋਨਾ ਲਾ ਲੈਣਗੇ ਤਕੜੇ ਹੋ ਕੇ ਤੇ ਜਿਹੜਾ 19 ਸਾਲ ਕਹਿੰਦੇ ਆ 9 ਸਾਲ ਰਹਿ ਜਾਊਗਾ, 9 ਤੋਂ ਵੀ ਘੱਟ ਰਹਿ ਜਾਣਾ। ਮੈਂ ਤਾਂ ਪਹਿਲਾਂ ਵੀ ਗੱਲ ਕਰਦੇ ਕਿ ਜੋ ਹਾਲਾਤ ਬਣੇ ਹੋਏ ਆ, 10 ਸਾਲ ਆ ਮਸੀਂ ਜਿਹੜਾ ਜੀ ਪਾਣੀ ਪੂਣੀ ਇੱਥੇ, ਔਰ ਉਸ ਤੋਂ ਬਾਅਦ ਇਹਨਾਂ ਨੂੰ ਕੌਡੀਆਂ ਵੱਟੇ ਨਹੀਂ ਪੁੱਛਣਾ ਇਹਨਾਂ ਜ਼ਮੀਨਾਂ ਨੂੰ ਕਿਸੇ ਨੇ ਵੀ। ਫਿਰ ਕੀ ਕਰਨਗੇ? ਸਰਦਾਰਾ ਸਿੰਘ ਜੌਹਲ ਹੋਰੀ ਇੰਟੈਲੈਕਚੁਅਲ ਵਿਅਕਤੀ ਨੇ, ਜਦੋਂ 2003 ਦੀ ਗੱਲ ਹੈ ਜੇ ਮੈਂ ਗਲਤ ਨਹੀਂ ਤਾਂ, ਉਹਨਾਂ ਨੇ ਕੁਝ ਰਾਏ ਪੇਸ਼ ਕੀਤੀਆਂ ਸੀ, ਸਰਕਾਰ ਨੂੰ ਦਿੱਤੀਆਂ ਸੀ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹ ਆਪਣੀ ਗੱਡੀ ਦੀਆਂ ਚਾਬੀਆਂ ਵਾਪਸ ਕਰ ਆਏ ਸੀ ਜਿਹੜੀ ਉਹਨਾਂ ਨੂੰ ਦਿੱਤੀ ਹੋਈ ਸੀਗੀ ਸਰਕਾਰ ਨੇ, ਕਿ ਤੁਸੀਂ ਪਾਲਿਸੀ ਬਣਾ ਕੇ ਦਿਓ। ਕਿਉਂਕਿ ਜਦੋਂ ਕਹਿੰਦੇ ਤੁਸੀਂ ਲਾਗੂ ਹੀ ਨਹੀਂ ਕਰਨੀ ਤੇ ਅਸੀਂ ਕਰੀਏ ਕੀ? ਉਹਨਾਂ ਨੂੰ ਕਿਸਾਨਾਂ ਨੇ ਪੁੱਛਿਆ ਸੀਗਾ ਵੀ ਜੌਹਲ ਸਾਹਿਬ ਇਹ ਦੱਸੋ, ਜੇ ਅਸੀਂ ਝੋਨਾ ਨਾ ਲਾਈਏ ਤੇ ਹੋਰ ਕੀ ਬੀਜੀਏ? ਉਹ ਕਹਿੰਦੇ ਜਦੋਂ ਪਾਣੀ ਖਤਮ ਹੋ ਗਿਆ, ਜੋ ਉਦੋਂ ਬੀਜੋਗੇ ਉਹ ਹੁਣ ਬੀਜ ਲਓ। ਸਿੰਪਲ ਜਿਹਾ ਆਨਸਰ ਸੀਗਾ ਜੀ। ਜੇ ਅੱਜ ਕਿਸਾਨ ਬਹਾਨੇਬਾਜ਼ੀ ਕਰਦੇ ਆ, ਜਦੋਂ ਪਾਣੀ ਨਾ ਰਿਹਾ ਤੇ ਫਿਰ ਤੁਸੀਂ ਗਾਵਾਂ ਵਾਲੇ ਬਹਾਨੇ ਕਿੱਥੋਂ ਲਾਓਗੇ ਜੀ? ਫਿਰ ਜਦੋਂ ਇਹ ਬੰਜਰ ਹੋਣ ਵੱਲ ਨੂੰ ਜ਼ਮੀਨ ਵੱਧ ਗਈ, ਫਿਰ ਤੁਹਾਡੇ ਕੋਲੇ ਕਿਹੜਾ ਬਹਾਨਾ ਹੋਊਗਾ ਜੀ? ਇਹ ਤਾਂ ਗਿਆ ਜੀ ਸਾਰਾ ਕੁਝ। ਇਹ ਤੁਹਾਨੂੰ ਬਹੁਤ ਬੋਲਡ ਹੋ ਕੇ ਜਿਹੜਾ ਉਹ ਬੋਲਣਾ ਪਊਗਾ ਕਿ ਇਹ ਸਾਰਾ ਕੁਝ ਤੁਹਾਡਾ ਗਿਆ। ਤੁਹਾਡੀਆਂ ਸਾਰਿਆਂ ਦੀਆਂ ਜ਼ਮੀਨਾਂ ਨੇ ਪ੍ਰਵਾਸੀਆਂ ਦੀਆਂ ਇੱਥੇ, ਜਿਹੜੀਆਂ ਠੇਕੇ ਤੇ ਦਿੱਤੀਆਂ ਹੋਈਆਂ ਨੇ, ਨਹੀਂ ਵੀ ਠੇਕੇ ਤੇ ਦਿੱਤੀਆਂ, ਤੁਹਾਡੇ ਰਿਸ਼ਤੇਦਾਰ ਵਾਹੁੰਦੇ ਹੋਣਗੇ, ਇਹ ਸਾਰੀਆਂ ਬੰਜਰ ਬਣ ਜਾਣੀਆਂ ਨੇ ਜੀ। ਔਰ ਕਿਸੇ ਨੇ ਨਹੀਂ ਇਹ ਖਰੀਦਣੀਆਂ। ਐਡੇ ਹਾਈਵੇ ਜਿਹੜੇ ਆ ਰਹੇ ਆ, ਉਹ ਇੱਕੋ ਚੀਜ਼ ਦੇ ਵਾਸਤੇ ਆ ਰਹੇ ਆ ਕਿ ਅੱਗੇ ਵਪਾਰ ਹੋਣਾ, ਔਰ ਇਹ ਸਿਰਫ ਇੱਕ ਥਰੂ ਰੋਡ ਰਹਿ ਜਾਣੀ ਹੈ ਜੀ। ਹੋਰ ਕੱਖ ਨਹੀਂ ਇੱਥੇ ਰਹਿ ਜਾਣਾ। ਆਪਾਂ ਰਾਜਸਥਾਨ ਵਾਲੀ ਸਾਈਡ ਨੂੰ ਜਾਂਦੇ ਆ ਨਾ, ਕੀ ਆ ਉੱਥੇ ਅੱਕ ਉੱਗਿਆ ਹੁੰਦਾ ਜਾਂ ਕਿਤੇ ਪਹਾੜੀ ਕਿਕਰਾਂ ਨੇ, ਇਹੀ ਆ। ਇਦੋਂ ਬਾਅਦ ਤਾਂ ਬਹੁਤਾ ਕੁਛ ਹੈ ਨੀਗਾ, ਤੇ ਇੱਥੇ ਵੀ ਉਹੀ ਕੁਛ ਰਹਿ ਜਾਣਾ। ਮੈਂ ਤੁਹਾਨੂੰ ਕੋਈ ਡਰਾ ਨਹੀਂ ਰਿਹਾ, ਜਿਹੜੀ ਅਸਲੀਅਤ ਹੈ ਉਹਦੇ ਨਾਲ ਸਾਹਮਣੇ ਤੁਹਾਨੂੰ ਦਿਖਾ ਰਿਹਾ ਸ਼ੀਸ਼ਾ, ਜਿਹੜਾ ਕਿ ਆਹ ਆ ਅਸਲੀਅਤ। ਬਹਾਨੇ ਜਿੰਨੇ ਮਰਜ਼ੀ ਲਾਈ ਜਾਂਦੀ। ਇਹ ਤੁਸੀਂ ਏਦਾਂ ਕਰਨਾ, 10 ਜਾਣਿਆਂ ਨੂੰ ਫੋਨ ਕਰਨਾ, 10 ਦੇ ਕੋਲੇ ਡਿਫਰੈਂਟ ਬਹਾਨੇ ਹੋਣਗੇ। ਹਾਂਜੀ ਬਿਲਕੁਲ। ਅਵਾਰਾ ਪਸ਼ੂਆਂ ਦੀ ਸਮੱਸਿਆ ਤਾਂ ਖੇਤੀ ਤੋਂ ਵੀ, ਜੇ ਆਪਾਂ ਪ੍ਰੋਸਪੈਕਟ ਤੋਂ ਹਟ ਕੇ ਗੱਲ ਕਰੀਏ ਤਾਂ ਉਹਨਾਂ ਦੀ ਤਾਂ ਆਵਾਜਾਈ ਦੇ ਵਿੱਚ ਵੀ ਬਹੁਤ ਸਮੱਸਿਆ ਜਿਹੜੀ ਹੈਗੀ ਹੈ, ਕਿੰਨੀਆਂ ਜਾਨਾਂ ਜਾਂਦੀਆਂ ਨੇ। ਖੈਰ ਇਹ ਵੀ ਅਵਾਰਾ ਪਸ਼ੂਆਂ ਜਿਹੜੀ ਸਮੱਸਿਆ ਵੀ ਇੱਕ ਬਹੁਤ ਵੱਡਾ ਵਿਸ਼ਾ ਜਿਹੜਾ
ਸਰਕਾਰਾਂ ਨੂੰ, ਸਿਸਟਮ ਨੂੰ ਆਪਾਂ ਨੂੰ ਸਵਾਲ ਕਰਨਾ ਚਾਹੀਦਾ ਤੇ ਜਿਹੜੀਆਂ ਕਈ ਸਮੱਸਿਆਵਾਂ ਐਸੀਆਂ ਹੁੰਦੀਆਂ ਹੌਲੀ ਹੌਲੀ ਪਣਪ ਕੇ ਵੱਡੀਆਂ ਹੁੰਦੀਆਂ, ਜਿੱਦੇ ਵੱਡੀਆਂ ਹੁੰਦੀਆਂ ਫਿਰ ਸਾਨੂੰ ਉਦੇ ਪਤਾ ਲੱਗਦਾ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ ਵੀ ਜਿਹੜੇ ਆਪਣੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਆ, ਬੜੇ ਇਮਾਨਦਾਰ ਅਫਸਰ ਰਹੇ ਆ, IPS ਅਫਸਰ ਹੈ, ਉਹਨਾਂ ਕੋਲ ਤਜਰਬਾ ਵੀ ਬਹੁਤ ਜ਼ਿਆਦਾ ਵਾ, ਤੇ ਉਹਦਾ ਸਾਰਾ ਕੁਝ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਕਿਉਂ ਨਹੀਂ ਸੌਂਪੀ ਜਾਂਦੀ? ਦੂਜਾ ਸਵਾਲ ਮੇਰਾ ਇਹ ਹੈ ਕਿ ਅਸੀਂ ਆਪਣੇ ਮਾਂ-ਬਾਪ ਨੂੰ ਸਾਂਭਿਆ, ਸਾਨੂੰ ਸਾਡੇ ਬੱਚੇ ਸਾਂਭਣ ਡਿਆ, ਤੇ ਜਿਹੜੇ ਆਂਦੇ ਆ ਵੀ ਇਹ ਗਊ ਸਾਡੀ ਮਾਂ ਵਾ, ਜਾਂ ਉਹ ਬੱਚੇ ਵੀ ਬੱਚਿਆਂ ਤੇ ਵੀ ਇਤਰਾਜ਼ ਕਰਦੇ ਆ, ਤੇ ਉਹ ਕਿਉਂ ਨਹੀਂ ਸਾਂਭਦੇ ਆਪ? ਉਹ ਲੋਕਾਂ ਵਾਸਤੇ ਜ਼ਿੰਮੇਵਾਰੀ ਕਿਉਂ ਪਾਈ ਜਾਂਦੇ ਆ ਵੀ ਲੋਕ ਕਿਸਾਨ ਸਾਂਭਣ, ਜਾਂ ਕੋਈ ਸ਼ਰਾਬ ਪੀਣ ਵਾਲਾ ਟੈਕਸ ਦੇਵੇ, ਜਾਂ ਕੋਈ ਬਿਜਲੀ ਦਾ ਬਿੱਲ ਦਿੰਦੇ ਆ ਤੇ ਉਹ ਵੀ ਟੈਕਸ ਦੇਵੇ? ਉਹ ਕੋਈ ਕਿਉਂ ਕਿਸੇ ਦੀ ਮਾਂ ਪਿਓ ਨੂੰ ਸਾਂਭੇ? ਠੀਕ ਹੈ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਨੂ ਸਾਹਿਬ ਦੇਖੋ, ਗਾਵਾਂ ਵਾਲੀ ਤਾਂ ਪਹਿਲਾਂ ਦੱਸਤੀ, ਪ੍ਰਵੀਨ ਹੋਰਾਂ ਨੇ ਵੀ ਕਹਿਤਾ ਇਹ ਸਮੱਸਿਆ ਸਿਰਫ ਕਿਸਾਨਾਂ ਵਾਸਤੇ ਨਹੀਂ, ਤਾਂ ਟ੍ਰੈਫਿਕ ਦੇ ਵਿੱਚ ਵੀ ਬਹੁਤ ਵੱਡੀ ਸਮੱਸਿਆ ਬਣੀ ਹੋਈ ਆ ਇਸ ਵੇਲੇ। ਜਿਹੜਾ ਸਭ ਤੋਂ ਵੱਡਾ ਡਰ ਲੱਗਦਾ ਤੁਹਾਨੂੰ ਜੇ ਕਿਤੇ ਹਨੇਰੇ ਸਵੇਰੇ ਸਫ਼ਰ ਕਰਨਾ ਪਏ, ਤਾਂ ਉਹ ਇਸੇ ਚੀਜ਼ ਤੋਂ ਹੁੰਦਾ, ਅਵਾਰਾ ਡੰਗਰ ਤੋਂ। ਇਹ ਨਹੀਂ ਪਤਾ ਕਿ ਅਵਾਰਾ ਡਰਾਈਵਰ ਤੇ ਅਵਾਰਾ ਡੰਗਰ ਕਦੋਂ ਤੁਹਾਡੇ ਮੂਹਰੇ ਆ ਜਾਣਾ ਤੇ ਕਿਹਨੇ ਤੁਹਾਡੀ ਮੌਤ ਦਾ ਕਾਰਨ ਜਿਹੜਾ ਉਹ ਬਣ ਜਾਣਾ। ਤੁਸੀਂ ਅੱਗੇ ਵੀ ਇਹ ਸਵਾਲ ਪਿਛਲੇ ਕਈ ਹਫ਼ਤਿਆਂ ਤੋਂ ਹਰ ਹਫ਼ਤੇ ਲਗਭਗ ਕਰਦੇ ਹੋ ਕਿ ਉਹਨਾਂ ਨੂੰ ਕੋਈ ਜ਼ਿੰਮੇਵਾਰੀ ਕਿਉਂ ਨਹੀਂ ਦਿੱਤੀ ਜਾ ਰਹੀ। ਉਹ ਸਰਕਾਰ ਨੇ ਦੇਖਣਾ ਕਿਹਨੂੰ ਜ਼ਿੰਮੇਵਾਰੀ ਦੇਣੀ ਆ, ਕਿਹਨੂੰ ਜ਼ਿੰਮੇਵਾਰੀ ਨਹੀਂ ਦੇਣੀ। ਨਾ ਤਾਂ ਅਜੇ ਕੋਈ ਔਨ ਦੀ ਕਾਰਡ ਹੈਗਾ ਆ ਕਿ ਵਾਧਾ ਹੋਣ ਜਾ ਰਿਹਾ ਮੰਤਰੀ ਮੰਡਲ ਦੇ ਵਿੱਚ ਬਈ ਅਗਲੇ ਕੁਝ ਦਿਨਾਂ ਦੇ ਵਿੱਚ, ਅਗਲੇ ਕੁਝ ਹਫ਼ਤਿਆਂ ਦੇ ਵਿੱਚ। ਇਸ ਤਰ੍ਹਾਂ ਦੀ ਕੋਈ ਅਜੇ ਪਲੈਨਿੰਗ ਹੈ ਨਹੀਂ ਗੀ। ਉਹ ਤਾਂ ਫਿਰ 92 ਨੇ, ਤਜਰਬੇ ਤੇ ਕਿਹੜਾ ਘੱਟ ਹੈ ਜੀ? ਕੋਈ ਵੀ ਘੱਟ ਨੀਗਾ, ਸਾਰੇ ਹੀ ਤਜਰਬੇਕਾਰ ਹੈਗੇ ਨੇ, ਹਾਈਲੀ ਐਜੂਕੇਟਡ ਨੇ, 11 ਤਾਂ ਡਾਕਟਰ ਨੇ। ਸਾਰਿਆਂ ਨੂੰ ਸਿਹਤ ਮੰਤਰੀ ਥੋੜੀ ਨਾ ਜੀ ਬਣਾ ਦਿੱਤਾ ਜਾਊਗਾ, ਕਿਉਂਕਿ ਜਿਹੜੇ ਅਹੁਦੇ ਨੇ ਜਾਂ ਜਿਹੜੇ ਮੰਤਰੀ ਨੇ ਉਹ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਉਹਨੇ ਹੀ ਬਣ ਸਕਦੇ ਨੇ। ਹਾਂ, ਕੁਛ ਦੀ ਥਾਂ ਅਜੇ ਹੈਗੀ ਆ, ਹੁਣ ਸਰਕਾਰ ਦੇ ਉੱਤੇ ਡਿਪੈਂਡ ਆ ਜੀ ਉਹਨੇ ਕਦੋਂ ਉਹਦੇ ਵਿੱਚ ਵਾਧਾ ਕਰਨਾ, ਔਰ ਉਹਦੇ ਵਿੱਚ ਉਹ ਲੈਂਦੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੂੰ ਜਾਂ ਨਹੀਂ, ਇਹ ਉਹਨਾਂ ਦੇ ਉੱਤੇ ਡਿਪੈਂਡ ਆ। MLA ਤਾਂ ਉਹ ਹੈਗੇ ਹੀ ਨੇ। ਜੀ ਬਿਲਕੁਲ ਜੀ। ਸਤਨਾਮ ਸਿੰਘ ਜੀ। ਹਾਂਜੀ, ਦੋਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸ ਕੇ ਗਏ ਬੰਦੀ ਸਿੰਘ ਰਾਜ ਦੀ ਕਮੇਟੀ ਬਣੀ ਹੈ, ਇਹ ਸਾਰੇ ਜਿਹੜੇ ਤੁਸੀਂ ਦੱਸ ਕੇ ਗਏ ਇਹਨਾਂ ਤਾਂ ਪਹਿਲੇ ਨਹੀਂ ਆਪਸੀ ਬਣਦੀ ਕਦੇ ਵੀ ਬਣੀ ਆ, ਕਿ ਇਹ ਕੋਈ ਸਹੀ ਫੈਸਲਾ ਲੈ ਸਕਣਗੇ? ਫਿਰ ਜੇ ਲੈਣਗੇ ਤਾਂ ਉਹ ਤੇ ਸਾਰੇ ਸਹਿਮਤ ਹੋ ਸਕਣਗੇ? ਦੂਜਾ ਸੁਖਬੀਰ ਬਾਦਲ ਫਿਰ ਵੀ ਪ੍ਰਧਾਨਗੀ ਕਰੂਗਾ ਕਮੇਟੀ ਤੇ ਜੀ, ਇਹ ਦੱਸਿਓ ਜੀ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਮੈਂ ਇਹਨੂੰ ਉਲਟ ਵੇ ਨਾਲ ਲੈਣਾ ਕਿ ਇਹਨਾਂ ਦੀ ਤਾਂ ਬਣਦੀ ਬਹੁਤ ਆਪਸ ਚ, ਕਿਉਂਕਿ ਤਾਂ ਹੀ ਕਰਕੇ ਫਿਰ ਇੱਕ ਕਮੇਟੀ ਦੇ ਵਿੱਚ ਗਏ ਆ ਨਾ ਜੀ। ਇੱਕ ਕਮੇਟੀ ਦੇ ਵਿੱਚ ਤਾਂ ਹੀ ਗਏ ਕਿ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਬਣਦੀ ਆ, ਤੇ ਇਹ ਹੁਣ ਸਾਡੇ ਸਾਹਮਣੇ ਨਾ ਬਣਨ ਵਾਲੀ ਜਿਹੜੀ ਉਹ ਰਹੀ ਹੈ। ਬਿਲਕੁਲ ਇਹ ਬਣਾਈ ਕਮੇਟੀ ਸੁਖਬੀਰ ਬਾਦਲ ਨੇ ਆ, ਕਿਉਂਕਿ SGPC ਦੇ ਕਹਿਣ ਦੇ ਉੱਤੇ ਇਕੱਠ ਸੱਦਿਆ ਗਿਆ। ਜਥੇਦਾਰ ਹੋਰਾਂ ਨੇ ਇਹਦਾ ਸੁਝਾਅ ਦਿੱਤਾ ਸੀਗਾ, ਹਰਪ੍ਰੀਤ ਸਿੰਘ PhD ਹੋਰਾਂ ਨੇ। ਉਹ ਕਿਹਦੇ ਕਹੇ ਦੇ ਉੱਤੇ ਚੱਲਦੇ ਆ, ਇਹ ਕਿਸੇ ਤੋਂ ਲੁਕਿਆ ਛਿਪਿਆ ਥੋੜੀ ਆ। ਮਨਜੀਤ ਸਿੰਘ GK ਤੇ ਸਰਨਾ ਹੋਰੀ ਇਹਦੇ ਵਿੱਚ ਸਾਰੇ ਜਿਵੇਂ ਇਕੱਠੇ ਹੋ ਗਏ ਨੇ। ਹੈਰਾਨਗੀ ਇਸ ਗੱਲ ਦੀ ਆ ਕਿ ਇਹ ਹੁਣ ਤੱਕ ਵੱਖੋ ਵੱਖਰੇ ਰਹੇ ਨੇ ਜਾਂ ਅੰਦਰ ਖਾਤੇ ਪਹਿਲਾਂ ਹੀ ਇਕੱਠੇ ਸੀਗੇ ਜੀ। ਇਸ ਕਮੇਟੀ ਤੋਂ ਕੱਖ ਨਹੀਂ ਹੋਣਾ। ਮੈਂ ਕੋਈ ਨਿਰਾਸ਼ਾਵਾਦੀ ਨਹੀਂ ਗਾ, ਮੈਂ ਬਹੁਤ ਆਸ਼ਾਵਾਦੀ ਲੋਕਾਂ ਦੇ ਵਿੱਚੋਂ ਆ, ਜਿਹੜੇ ਕਿ ਇਹ ਮੈਂ ਕਦੀ ਵੀ ਨਹੀਂ ਕਹਿੰਦਾ ਕਿ ਕੁਝ ਨਹੀਂ ਹੋਣਾ, ਪਰ ਇਹ ਮਾਮਲਾ ਬਹੁਤ ਸੈਂਸਿਟਿਵ ਹੈ। ਮੇਰਾ ਇਹ ਮੰਨਣਾ ਕਿ ਇਹਨਾਂ ਕੋਲੇ ਕਿਸੇ ਕੋਲੇ ਸੈਂਸਿਟਿਵਿਟੀ ਹੈ ਹੀ ਨਹੀਂ ਗੀ, ਜਿੰਨੇ ਇਹਦੇ ਵਿੱਚ ਲਈ। ਸਿਮਰਨਜੀਤ ਸਿੰਘ ਮਾਨ ਹੋਰਾਂ ਕਿੰਨੇ ਕੁ ਸੈਂਸੀਬਲ ਨੇ, ਕਹਿੰਦੇ ਮੈਂ ਖਾਲਿਸਤਾਨ ਦਾ ਮਤਾ ਬੋਲ ਰਿਹਾ, ਸੱਜੀ ਅੱਖ ਮਾਰ ਦਿਓ ਮੈਨੂੰ ਪਤਾ ਲੱਗ ਜਾਊਗਾ। ਉਹ ਖਾਲਿਸਤਾਨ ਦੇ ਨਾਂ ਤੇ ਅੱਖਾਂ ਮਰਵਾ ਰਹੇ ਆ ਜੀ। ਉਹ ਕਿੰਨੇ ਕੁ ਸੈਂਸਿਟਿਵ ਨੇ? ਇਹਦੇ ਵਾਸਤੇ ਤਾਂ ਕੋਈ ਇਕੱਠ ਸੱਦਿਆ ਨਹੀਂ ਸੀਗਾ ਉਦਣ, ਇਕੱਠ ਤਾਂ ਸੱਦਿਆ ਸੀਗਾ ਬੰਦੀ ਸਿੰਘਾਂ ਦੇ ਵਾਸਤੇ। ਉਹਨਾਂ ਦੇ ਪਰਿਵਾਰਾਂ ਨੂੰ ਕਿੰਨਾ ਕੁ ਪੁੱਛਿਆ ਇਹਨਾਂ ਨੇ ਜਿਨ੍ਹਾਂ ਦੀਆਂ ਸਰਕਾਰਾਂ ਆਉਂਦੀਆਂ ਰਹੀਆਂ, ਜਾਂ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਦੀ ਇੰਨੀ ਦੇਰ ਸਰਕਾਰ ਰਹੀ ਹੈ, ਇਹਨਾਂ ਨੇ ਪੁੱਛਿਆ ਕਦੀ ਕਿਸੇ ਨੂੰ ਕਿ ਉਹਨਾਂ ਦੇ ਪਿੱਛੇ ਪਰਿਵਾਰਾਂ ਦਾ ਕੀ ਹਾਲਾਤ ਨੇ, ਕਿਵੇਂ ਉਹ ਪੈਰਵਾਈ ਕਰਦੇ ਨੇ? ਚਲੋ ਮੈਂ ਸਾਰੀਆਂ ਗੱਲਾਂ ਫੇਰ ਕਹਿੰਦਾ ਜੀ ਕਿ ਛੱਡ ਦਿਓ। ਇਹਦੇ ਵਾਸਤੇ ਕਰੂਗੀ ਕੀ ਇਹ ਕਮੇਟੀ ਜੀ? ਇਹ ਉੱਥੇ ਮੀਟਿੰਗਾਂ ਕਰੂਗੀ SGPC ਦੇ ਉੱਤੇ, ਜਾਂ ਜਿਵੇਂ ਇਹ ਧਾਰਾ
ਖਤਮ ਕਰਵਾਉਣ ਵਾਲੇ ਪਾਸੇ ਨੂੰ ਤੁਰੇ ਨੇ। ਮਹੂਆ ਮੋਹਿਤਰਾ ਹੋਰਾਂ ਵਰਗੇ ਲੋਕ, ਕਪਲ ਸਿੱਬਲ ਜਿਹਨੇ ਇਹ ਕੇਸ ਲੜਿਆ ਸੁਪਰੀਮ ਕੋਰਟ ਦੇ ਵਿੱਚ, ਕੀ ਇਹ ਉਹਨਾਂ ਲੋਕਾਂ ਨੂੰ ਸਾਡੇ ਜੇ ਸੁਹਿਰਦ ਹੁੰਦੇ ਨਾ ਉਸ ਦਿਨ ਇਹ ਘੱਟੋ ਘੱਟ ਬੁੱਧੀਜੀਵੀ ਵਰਗ ਦਾ ਇੱਕ ਇਕੱਠ ਰੱਖਦੇ। ਉਹ ਬੁੱਧੀਜੀਵੀ ਵਰਗ ਜਿਹੜਾ ਕਿ ਕਾਨੂੰਨ ਦੇ ਬਹੁਤ ਚੰਗੀ ਤਰੀਕੇ ਨਾਲ ਜਾਣਦਾ। ਇਹਦੇ ਵਿੱਚ ਘੱਟੋ ਘੱਟ RS ਬੈਂਸ ਹੈਗੇ ਨੇ ਜੀ, ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਨੇ। ਫੂਲਕਾ ਸਾਹਿਬ ਨੇ, ਨਵਕਿਰਨ ਸਿੰਘ ਹੋਰੀ ਨੇ, ਕਿੰਨੇ ਵਕੀਲ ਹੈਗੇ ਨੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਬਹੁਤ ਸਾਰੀਆਂ ਜਿਹੜੇ ਕੇਸਾਂ ਦੇ ਵਿੱਚ ਪੈਰਵਾਈ ਕੀਤੀ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਸਿਆਸਤ ਤੋਂ ਪਾਸੇ ਕਰਕੇ ਉਹਨਾਂ ਲੋਕਾਂ ਦਾ ਇਕੱਠ ਕਰਕੇ ਇਹ ਕਹਿੰਦੇ ਕਿ ਦੱਸੋ ਆਪਾਂ ਕਿਹੜੇ ਤਰੀਕੇ ਨਾਲ। ਮੈਂ ਫਿਰ ਕਹੂੰਗਾ, ਜੇ ਤੁਸੀਂ ਇਹਨੂੰ ਸਿਆਸੀ ਰੰਗਤ ਦੇ ਦਿੱਤੀ, ਇਸ ਮਾਮਲੇ ਤੇ ਕੁਝ ਨਹੀਂ ਹੋ ਸਕਣਾ ਜੀ। ਹੁਣ ਸਿਆਸੀ ਲੋਕ ਮੂਹਰੇ ਲੱਗ ਗਏ ਆ, ਇਹਨੂੰ ਸਿਆਸੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਮਾਮਲਾ ਮਨੁੱਖੀ ਅਧਿਕਾਰਾਂ ਦੇ ਨਾਲ ਜੁੜਿਆ ਹੋਇਆ, ਇਹ ਮਾਮਲਾ ਹਿਊਮਨ ਰਾਈਟਸ ਦੇ ਨਾਲ ਜੁੜਿਆ ਹੋਇਆ। ਜਦੋਂ ਤੁਸੀਂ ਹਿਊਮਨ ਦੇ ਰਾਈਟਸ ਦੀ ਗੱਲ ਕਰੋਗੇ ਤਾਂ ਉਹਦੇ ਵਿੱਚ ਸਾਰੇ ਹਿਊਮਨ ਲੈ ਲਓ ਜੀ, ਬਿਲਕੁਲ। ਇਹਨੂੰ ਪਿੰਡ ਵੱਡਾ ਕਰ ਦਿਓ। ਇਹਨੂੰ ਜਿਹੜਾ ਹੁਣ ਇਹ ਦੇਸ਼ ਵਿਰੋਧੀ ਜਿਹੜਾ ਕਾਨੂੰਨ ਸੀਗਾ, ਦੇਸ਼ ਧਰੋਹ ਵਾਲੀ ਧਾਰਾ, ਉਹਦੇ ਵਿੱਚ ਉਹਨਾਂ ਨੇ ਇਹ ਥੋੜੀ ਕਿਹਾ ਕਿ ਐਸ ਜਿਹੜਾ ਇੱਕ ਭਾਈਚਾਰਾ ਇਹਦੇ ਉੱਤੇ ਦੇਸ਼ ਧਰੋਹ ਦੀ ਧਾਰਾ ਨਾ ਲਾਈ ਜਾਵੇ। ਉਹ ਕਹਿੰਦੇ ਕਿਸੇ ਦੇ ਉੱਤੇ ਵੀ ਨਾ ਲਾਈ ਜਾਵੇ। ਇਹਨੂੰ ਕਿਉਂ ਨਹੀਂ? ਪਰ ਇਹਨਾਂ ਪਤਾ ਕੀ ਹੈ ਜੀ, ਇਹ ਸਿਆਸਤਦਾਨ ਨੇ ਇਹ ਟਾਈਮ ਜਾਇਆ ਕਰ ਰਹੇ ਨੇ। ਜੇ ਇਹ ਛਡਵਾ ਸਕਦੇ ਹੁੰਦੇ ਤੇ ਦੇਰ ਪਹਿਲਾਂ ਇਹ ਛਡਵਾ ਲੈਂਦੇ। ਇਹਨਾਂ ਨੇ ਨਹੀਂ ਛਡਵਾਉਣੇ ਜੀ। ਮੇਰਾ ਇਹ ਮੰਨਣਾ ਕਿ ਇਹਨਾਂ ਨੇ, ਕਿਉਂਕਿ ਇਹਨਾਂ ਦੀਆਂ ਲੀਡਰੀਆਂ ਜਾਂਦੀਆਂ ਨੇ। ਸਿਮਰਨਜੀਤ ਸਿੰਘ ਮਾਨ ਹੋਰੀ ਕਿਵੇਂ ਇਹ ਚਾਹਣਗੇ, ਜਾਂ ਸੁਖਬੀਰ ਸਿੰਘ ਬਾਦਲ ਕਿਵੇਂ ਚਾਹੂਗਾ ਕਿ ਜਗਤਾਰ ਸਿੰਘ ਹਵਾਰਾ ਰਿਹਾ ਹੋ ਜੇ ਤੇ ਕੱਲ ਨੂੰ ਆ ਕੇ ਉਹ ਅਕਾਲ ਤਖਤ ਦੇ ਜਿਹੜਾ ਜਥੇਦਾਰ ਉਹ ਬਣ ਜੇ? ਇਹ ਕਦੇ ਵੀ ਨਹੀਂ ਚਾਹਣਗੇ ਜੀ, ਕਦੇ ਵੀ ਨਹੀਂ ਚਾਹਣਗੇ। ਪੰਨੂ ਸਾਹਿਬ, ਤੁਸੀਂ ਕਹਿ ਕੇ ਹਟਿਓ ਵੀ ਬੰਦਾ ਆਸ ਦੇ ਵਿੱਚ ਜਿਉਂਦਾ ਜੀਵੇ ਆਸਾ ਮਰੇ ਨਿਰਾਸਾ, ਸਿਆਣੇ ਕਹਿੰਦੇ ਆ। ਪਰ ਹੋ ਸਕਦਾ ਫਿਊਚਰ ਦੇ ਵਿੱਚ ਕੋਈ ਕਮੇਟੀ ਐਸੀ ਵੀ ਬਣੇ ਪੰਨੂ ਸਾਹਿਬ, ਜਿਹੜੀ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਵੀ ਦਿਵਾਵੇ ਲੋਕਾਂ ਨੂੰ, ਔਰ ਨਾਲ ਬੇਅਦਬੀਆਂ ਦਾ ਵੀ। ਤੇ ਜਿਹੜੇ ਲੋਕਾਂ ਕੋਲੇ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਫੜਨ ਦਾ ਟਾਈਮ ਹੈ ਨਹੀਂ ਸੀ, ਅੱਜ ਉਹ ਕਮੇਟੀਆਂ ਲੀਡ ਕਰਨਗੇ ਤਾਂ ਫਿਰ ਸਵਾਲ ਤਾਂ ਜਿਹੜੇ ਆ ਉੱਠਣਗੇ। ਅਗਲੇ ਆਪਣੇ ਕਾਲਰ ਨੇ ਜੀ, ਜੱਸੀ ਗਿੱਲ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਤੇ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਛਾ, ਆਪਾਂ ਮੈਂ ਸੁਣ ਰਿਹਾ ਸੀਗਾ ਆਪਣਾ ਜਿਹੜਾ ਪਰਾਲੀ ਦਾ ਪਲਾਨ ਬਣਾ ਰਹੇ ਉਧਰ ਜੀ, ਤੇ ਕਿਸਾਨ ਜਥੇਬੰਦੀਆਂ ਉਹਦਾ ਵਿਰੋਧ ਕਰ ਰਹੀਆਂ, ਰਾਈਟ? ਤੇ ਸਾਰੇ ਪੰਜਾਬ ਦੇ ਸਹਿਮਤ ਹੈਗੇ ਆ। ਕਿਸਾਨ ਜਥੇਬੰਦੀਆਂ ਨੂੰ ਕੀ ਉਹਦੀ ਤਕਲੀਫ ਹੈਗੀ, ਰਾਈਟ? ਹਾਲਾਂਕਿ ਆਪਾਂ ਨੂੰ ਚਾਹੀਦਾ, ਉਹਦੀ ਜ਼ਰੂਰਤ ਆ। ਬਸ ਇਹੋ ਪੁੱਛਣਾ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਦੇਖੋ, ਕਹਿਣਾ ਨਹੀਂ ਚਾਹੀਦਾ, ਪਰ ਰਿਐਲਿਟੀ ਇਹ ਆ ਕਿ ਇਹ ਹੱਥ ਠੋਕੇ ਬਣ ਗਏ ਆਗੂ ਸਿਆਸੀ ਧਿਰਾਂ ਦੇ। ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਫਰੀਦਕੋਟ ਦੇ ਵਿੱਚ ਮੀਟਿੰਗ ਹੋਈ ਆ, ਆਉਂਦੇ ਹੋ ਸਕਦਾ ਕਿਸੇ ਟਾਈਮ ਪਤਾ ਲੱਗ ਜਾਏ, ਚੋਣਾਂ ਤੋਂ ਪਹਿਲਾਂ ਹੋਈ ਆ। ਕਾਂਗਰਸੀ ਆਗੂ ਦੇ ਘਰੇ ਹੋਈ ਆ, ਅਕਾਲੀ ਦਲ ਦਾ ਮੇਨ ਆਗੂ ਦੇ ਨਾਲ ਹੋਈ ਆ। ਤੁਸੀਂ ਦੇਖੋ, ਕਾਂਗਰਸੀ ਆਗੂ ਦੇ ਘਰੇ ਮੀਟਿੰਗ ਆ, ਅਕਾਲੀ ਦਲ ਦੇ ਮੇਨ ਆਗੂ ਦੀ ਮੀਟਿੰਗ ਜੀ, ਔਰ ਕਿਸਾਨ ਜਥੇਬੰਦੀ ਦੇ ਇੱਕ ਆਗੂ ਦੇ ਨਾਲ। ਉਹ ਕਾਹਦੇ ਬਾਰੇ ਹੋਈ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਤੇ ਉਹੀ ਅੱਜ ਭੱਜੇ ਫਿਰਦੇ ਨੇ ਬਹੁਤੇ ਮੂਹਰੇ ਹੋ ਕੇ ਕਿ ਅਸੀਂ ਉੱਥੇ ਮੋਰਚਾ ਲਾਉਣਾ। ਇਹ ਉੱਥੇ ਬੈਠਣਗੇ ਅੰਬ ਸਾਹਿਬ, ਔਰ ਪੱਕਾ ਬੈਠਣਗੇ, ਦੇਖਿਓ, ਔਰ ਲੰਮੇ ਸਮੇਂ ਦੇ ਵਾਸਤੇ ਬੈਠ ਜਾਣਗੇ ਉੱਥੇ, ਕਿਉਂਕਿ ਇਹਨਾਂ ਦੇ ਕੋਲੇ ਹੋਰ ਕੋਈ ਕੰਮ ਹੈ ਨਹੀਂ। ਔਰ ਦੂਜਾ ਇਹ ਆ ਕਿ ਉਧਰੋਂ ਬਈ ਸਾਈ ਫੜੀ ਹੋਈ ਆ ਜਿਹੜੀਆਂ ਦੂਜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਤੋਂ। ਤੁਸੀਂ ਪਿੰਡ 'ਚ ਕਾਨਾ ਜਿਹੜਾ ਉਹ ਪਾਈ ਰੱਖਣਾ। 18 ਜੂਨ ਦੇ ਵਿੱਚ ਤੇ 10 ਜੂਨ ਦੇ ਵਿੱਚ ਕੀ ਫਰਕ ਹੈ ਜੀ? ਇੱਕ ਹਫ਼ਤੇ ਦਾ ਜੀ। ਜੇ ਜ਼ੋਨ ਵੰਡ ਕਰ ਕਹਿੰਦੇ ਜੀ ਸਿੱਧੀ ਬਿਜਾਈ ਜਿਹੜੀ ਆ ਉਹ ਠੀਕ ਹੈ, ਸਰਕਾਰ ਦਾ ਫੈਸਲਾ। ਜਿਹੜੀ ਜ਼ੋਨ ਵੰਡ ਆ ਉਹ ਠੀਕ ਹੈ, ਪਰ ਸਾਨੂੰ ਨਹੀਂ ਪੁੱਛਿਆ ਗਿਆ। ਜੇ ਠੀਕ ਹੈ ਤੇ ਤੁਸੀਂ ਆਪਣੇ ਆਪ ਦੇ ਉੱਤੇ ਇੰਪਲੀਮੈਂਟ ਕਰ ਦਿਓ। ਸਰਕਾਰ ਜਿਹੜੀ ਆ ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਥੋੜੀ ਜਿਹੜੀ ਉਹ ਚਲਾਉਣੀ ਹੈ, ਜਾਂ ਸਰਕਾਰਾਂ ਨੂੰ ਜਥੇਬੰਦੀਆਂ ਦੇ ਆਗੂ ਥੋੜੀ ਚਲਾਉਂਦੇ ਹੁੰਦੇ ਨੇ ਜੀ। ਕੋਈ ਵੀ ਸਰਕਾਰ ਹੋਵੇ, ਉਹਨੂੰ ਤਾਂ ਸਰਕਾਰ ਚਲਾਉਂਦੀ ਹੈ, ਉਹਨੂੰ ਤਾਂ ਪੋਲੀਟੀਸ਼ੀਅਨ ਜਿਹੜੇ ਉਹ ਚਲਾਉਂਦੇ ਆ। ਹਾਂ, ਜੇ ਉਹ ਕੁਝ ਗਲਤ ਹੈ ਤੇ ਫਿਰ ਤੁਸੀਂ ਉਹਦੇ ਉੱਤੇ ਕਿੰਤੂ ਪਰੰਤੂ ਜ਼ਰੂਰ ਕਰੋ। ਕੌਣ ਚਾਹੁੰਦਾ ਹੈ ਕਿ ਪੰਜਾਬ ਦਾ ਪਾਣੀ ਖਤਮ ਹੋ ਜਾਏ? ਕੀ ਕਿਸਾਨ ਚਾਹੁੰਦਾ? ਕਿਸਾਨ ਨੂੰ ਪਤਾ ਹੈ ਕਿ ਮੇਰਾ ਕੰਮ ਖਤਮ ਹੋ ਜਾਣਾ ਉਹਦੇ ਨਾਲ, ਉਹ ਵੀ ਚਾਹੁੰਦਾ ਕਿ ਇਹ ਨਾ ਹੋਵੇ ਇਸ ਤਰ੍ਹਾਂ ਦਾ ਕੁਝ ਵੀ। ਪਰ ਸਵਾਲ ਇਹ ਆ ਕਿ ਇਹ ਕਿਸਾਨ ਜਥੇਬੰਦੀਆਂ ਦੇ ਆਗੂ ਦਿੱਲੀ ਮੋਰਚੇ ਦੇ ਵਿੱਚ ਮਿਲੀ ਸਫਲਤਾ ਤੋਂ ਬਾਅਦ ਉਹ ਇਹਨਾਂ ਨੂੰ ਪਹੁੰਚਾਉਣੀ ਔਖੀ ਹੋਈ ਪਈ ਆ। ਤਾਂ ਹੀ ਕਰਕੇ ਬਲਬੀਰ ਸਿੰਘ ਰਾਜੇਵਾਲ ਹੋਰਾਂ ਨੂੰ ਲੱਗਦਾ ਸੀ ਹੁਣ ਮੁੱਖ ਮੰਤਰੀ ਤਾਂ ਅਹੁਦਾ ਤਾਂ ਵੱਟ ਤੇ ਪਿਆ,
ਤੇ ਜ਼ਮਾਨਤਾਂ ਜ਼ਬਤ ਕਰਾ ਕੇ ਬਹਿ ਗਏ ਨਾ, ਅਜੇ ਵੀ ਉੱਥੋਂ ਸਿੱਖਿਆ ਤਾਂ ਕੁਛ ਨਹੀਂ ਇਹਨਾਂ ਨੇ। ਅੱਜ ਇਹ ਡੱਲੇਵਾਲ ਹੋਰੀ ਤੁਰ ਪਏ ਆ ਜੀ ਕਿ ਅਸੀਂ ਤਾਂ ਤਿੱਖਾ ਸੰਘਰਸ਼ ਜਿਹੜਾ ਉਹ ਕਰਾਂਗੇ। ਇਹਨਾਂ ਨੂੰ ਇਹ ਲੱਗਦਾ ਕਿ ਜੇ ਰਾਜੇਵਾਲ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ, ਉਹ ਖੁੱਡੇ ਲਾਈਨ ਲੱਗ ਗਿਆ, ਸ਼ਾਇਦ ਹੋ ਸਕਦਾ ਰਾਜੇਵਾਲ ਦੀ ਜਗ੍ਹਾ ਮੈਂ ਲੈ ਲਵਾਂ। ਇਸ ਕਰਕੇ 23 ਜ਼ਿਲ੍ਹੇ ਨੇ ਪੰਜਾਬ ਦੇ ਤੇ 32 ਕਿਸਾਨ ਜਥੇਬੰਦੀਆਂ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸੀ। 100 ਜਥੇਬੰਦੀਆਂ ਨੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਜੀ, 100 ਜਥੇਬੰਦੀਆਂ ਆਪਣੇ ਪਿੰਡਾਂ ਦੇ ਨਾਵਾਂ ਦੇ ਉੱਤੇ ਰੱਖ ਕੇ ਨਾਮ ਜਿਹੜਾ ਉਹ ਜਥੇਬੰਦੀਆਂ ਬਣਾਈਆਂ ਹੋਈਆਂ ਨੇ। ਆ ਫਲਾਨਾ ਜੀ, ਆ ਧਮਕਾਨਾ ਜੀ, ਭਾਰਤੀ ਕਿਸਾਨ ਯੂਨੀਅਨ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ, ਭਾਰਤੀ ਕਿਸਾਨ ਯੂਨੀਅਨ ਕਿਰਤੀ ਕਿਸਾਨ, ਔਰ ਪਤਾ ਹੀ ਨਹੀਂ ਕਿੰਨੀਆਂ ਕਿ ਜਿਹੜੀਆਂ ਉਹ ਬਣਾ ਕੇ ਬੈਠੇ ਹੋਏ ਨੇ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਕਿਤੋਂ ਨਾ ਕਿਤੋਂ ਕੋਈ ਸਿਆਸੀ ਲਾਹਾ ਮਿਲੂਗਾ। ਔਰ ਸਿੱਧੀ ਜਿਹੀ ਗੱਲ ਹੈ ਜੀ, ਇਹ ਲਾਲਚੀ ਆਗੂ ਜਿਹੜੇ ਉਹ ਹੋ ਗਏ ਨੇ। ਇਹਨਾਂ ਨੂੰ ਇਹ ਜਾਪਦਾ ਕਿ ਇਹ ਇਸ ਸਾਰੇ ਭੰਬਲ ਭੂਸੇ ਦੇ ਵਿੱਚੋਂ ਜਿਹੜੀਆਂ ਕੁਝ ਸਿਆਸੀ ਧਿਰਾਂ ਨੇ ਜਿਹੜੀਆਂ ਹਾਸ਼ੀਏ ਤੇ ਚਲੇ ਗਈਆਂ ਨੇ, ਉਹਨਾਂ ਨੂੰ ਮੁੰਨਣ ਦਾ ਸਮਾਂ ਹੈ ਤੇ ਲੈ ਲਓ ਉਹਨਾਂ ਤੋਂ ਜੋ ਕੁਝ ਮਿਲਦਾ। ਜੀ 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 ਸਾਡੇ ਨਾਲ ਦਰਸ਼ਨ ਬਾਵਾ ਜੀ ਜੁੜੇ ਹੋਏ ਨੇ ਯੂਰਪ ਦੇ ਵਿੱਚੋਂ ਕਿਸੇ ਹਿੱਸੇ ਦੇ ਵਿੱਚੋਂ। ਹਾਂਜੀ, ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਤੇ ਸਾਰੇ ਸਟਾਫ ਨੂੰ ਜੀ। ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਡਿਊਟੀ ਨਿਭਾਉਂਦੇ ਆ, ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਸਾਰਿਆਂ ਨੂੰ ਸਟੇਟ ਕਰਦੇ ਜੀ। ਤੇ ਮੈਂ ਇੱਕ ਸਵਾਲ ਕਰਦਾ ਸੀ ਕਿ ਵੀ ਜਿਹੜੇ ਪੋਲੀਟੀਸ਼ੀਅਨ ਨੇ, ਚਲੋ ਠੀਕ ਹੈ, ਇਸ ਟਾਈਮ ਉਹ ਆਪਣੀ ਸਿਆਸਤ ਦੀਆਂ ਰੋਟੀਆਂ ਸੇਕਣ ਵਾਸਤੇ ਇਕੱਠੇ ਹੋਏ ਨੇ, ਸੁਖਬੀਰ ਬਾਦਲ ਜਾਂ ਸਿਮਰਨਜੀਤ ਸਿੰਘ ਮਾਨ, ਜਿੰਨੇ ਵੀ ਇਹ ਵੀ ਸੀ ਜੀ, ਪਰ ਲੇਕਿਨ ਜਿਹੜਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਹੈ, ਉਹਦੇ ਜਿਹੜੇ ਜੱਜਿਸ ਨੇ ਤੇ ਉਹ ਕੀ ਉਹ ਆਪਣੀ ਡਿਊਟੀ ਸਹੀ ਨਿਭਾ ਰਹੇ ਨੇ? ਜਿਹੜੇ 20-30 ਸਾਲ ਤੋਂ ਇੰਨੇ ਸਿੰਘ ਅੰਦਰ ਨੇ, ਉਹਨਾਂ ਵਾਸਤੇ ਜਿਹੜੇ ਗੱਲਬਾਤ ਕਰਨ ਵਾਸਤੇ ਜੱਜਿਸ ਵੀ ਆਪਣੀ ਡਿਊਟੀ ਸਹੀ ਨਹੀਂ ਨਿਭਾ ਰਹੇ। ਤੇ ਦੂਸਰਾ, ਜਿਹੜੇ ਕਿਸਾਨ ਅੰਦੋਲਨ ਦੇ ਨਾਲ ਸਾਰੇ ਲੋਕਾਂ ਨੇ ਸਪੋਰਟ ਕੀਤੀ ਪੂਰੀ ਦੁਨੀਆ ਦੇ ਵਿੱਚ, ਆ ਜਿਹੜੇ 4 ਕਿਸਾਨ ਅੰਦੋਲਨ 10 ਦਿਨ ਦੀ ਜਿਹੜੀ ਵੇਟ ਆ ਉਹ ਕਰ ਨਹੀਂ ਸਕਦੇ? ਜੇਕਰ ਉੱਥੇ ਇੰਨੇ 600-700 ਬੰਦਾ ਮਰਾ ਕੇ ਮਤਲਬ ਕਿ ਘਰ ਨੂੰ ਵਾਪਸ ਆਉਣ ਵਾਸਤੇ ਇੰਨੀ ਵੇਟ ਕਰ ਸਕਦੇ ਆ, ਤੇ 10 ਦਿਨ ਨਾਲ ਕਿਹੜੀ ਆਫਤ ਆਈ ਹੈ ਜੀ ਇਹਨਾਂ ਨੂੰ ਸਾਰਿਆਂ ਨੂੰ? ਆਪਣੀ ਬੱਲੇ ਬੱਲੇ ਵਾਸਤੇ ਮਤਲਬ ਕਿ ਤੁਰੇ ਫਿਰਦੇ ਸਾਰੇ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ। ਦੇਖੋ, ਇਸ ਤਰ੍ਹਾਂ ਹੈ, ਜਿਹੜੀ ਅਦਾਲਤ ਹੁੰਦੀ ਹੈ ਨਾ ਜੀ, ਇੱਕ ਸਿੰਪਲ ਜਿਹਾ ਫੰਡਾ ਹੈ। ਅਦਾਲਤ ਨੇ ਉਹਦੇ ਉੱਤੇ ਫੈਸਲਾ ਦੇਣਾ ਹੁੰਦਾ ਜੋ ਤੁਸੀਂ ਉਹਨੂੰ ਪ੍ਰੈਜੈਂਟੇਸ਼ਨ ਦਿੱਤੀ ਆ ਜੀ, ਉਹਦੇ ਉੱਤੇ। ਉਹ ਤਾਂ ਕਿਸੇ ਨਾ ਕਿਸੇ ਨੂੰ ਦੇਣੀ ਪੈਂਦੀ ਹੈ ਨਾ। ਮੈਂ ਹਮੇਸ਼ਾ ਇਸ ਪਲੇਟਫਾਰਮ ਦੇ ਉੱਤੇ ਬਹੁਤ ਵਾਰੀ ਇਹ ਗੱਲ ਕੀਤੀ ਆ ਕਿ ਜਿੰਨੀ ਤੇਜ਼ੀ ਦੇ ਨਾਲ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੀਆਂ ਜਥੇਬੰਦੀਆਂ, ਲੜਨ ਵਾਲੇ ਲੋਕ ਖਤਮ ਕੀਤੇ ਗਏ ਆ, ਉਹ ਬੜਾ ਖਤਰਨਾਕ ਹੈ। ਐਮਨੈਸਟੀ ਇੰਟਰਨੈਸ਼ਨਲ ਆਪਣਾ ਦਫ਼ਤਰ ਚੁੱਕ ਕੇ ਇਸ ਮੁਲਕ ਦੇ ਵਿੱਚੋਂ ਲੈ ਗਈ। ਆਈ ਥਿੰਕ ਮੈਂ 1-2 ਹੋਣਗੇ ਜਿਨ੍ਹਾਂ ਨੇ ਇਹ ਗੱਲ ਕੀਤੀ, ਨਹੀਂ ਤਾਂ ਇੱਥੋਂ ਦੇ ਸਾਡੇ ਭਾਈਚਾਰੇ ਨੂੰ ਕਿਸੇ ਨੂੰ ਚੇਤਾ ਵੀ ਨਹੀਂ ਕਿ ਐਮਨੈਸਟੀ ਇੰਟਰਨੈਸ਼ਨਲ ਇੱਥੋਂ ਕਿਉਂ ਚਲੇਗੀ, ਉਹਦਾ ਰੀਜ਼ਨ ਕੀ ਸੀਗਾ। ਇਹਦੇ ਉੱਤੇ ਇਹ ਡਿਬੇਟ ਦੇ ਪਾਰਟ ਸੀਗੇ ਜੀ, ਨਹੀਂ ਹੋਏ। ਔਰ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਮੁੱਕ ਗਏ, ਚੁੱਪ ਕਰਵਾ ਦਿੱਤੇ ਗਏ, ਜੇਲੀ ਡੱਕ ਦਿੱਤੇ ਗਏ। ਅੱਜ ਵੀ ਜਿਹੜੇ ਲੋਕ ਜੇਲ੍ਹਾਂ ਦੇ ਅੰਦਰ ਬੈਠੇ ਨੇ, ਉਹਨਾਂ ਦੇ ਵਿੱਚ ਬਹੁਤ ਸਾਰੇ ਨੇ ਉਹ ਸਿਰਫ ਕੀ ਕਰਦੇ ਨੇ, ਕਿਤਾਬਾਂ ਲਿਖਦੇ ਨੇ ਮਨੁੱਖੀ ਅਧਿਕਾਰਾਂ ਦੇ ਬਾਰੇ ਦੇ ਵਿੱਚ, ਜਾਂ ਆਪਣੀ ਆਵਾਜ਼ ਬੁਲੰਦ ਕਰਦੇ ਆ। ਜਦੋਂ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਆ, ਉਦੋਂ ਕੋਈ ਬੋਲਦਾ ਨਹੀਂ ਇਹਨਾਂ ਦੇ ਵਿੱਚੋਂ। ਜੇ ਹੁਣ ਕਿਸੇ ਫਿਲਮ ਵਾਲੀ ਨੇ, ਟੀਵੀ ਤੇ ਕੰਮ ਕਰਨ ਵਾਲੀ ਨੇ ਕੋਈ ਗੱਲ ਬੋਲਤੀ, ਉਦੋਂ ਸਾਰੇ ਬਿਆਨ ਦੇਣ ਲੱਗ ਗਏ। ਇਸ ਕਰਕੇ ਉਰਦੂ ਦਾ ਸ਼ੇਰ ਹੈ ਕਿ ਵਕਤ वो गुजरा समय की घड़ियों ने देखा, लम्हों में खता की सदियों में सजा पाई। ਇਹ ਜਿਹੜੀਆਂ ਜਥੇਬੰਦੀਆਂ ਮੁੱਕ ਗਈਆਂ, ਜਿਹੜੇ ਲੋਕ ਮੁੱਕਦੇ ਤੁਰੇ ਜਾ ਰਹੇ ਨੇ, ਇਹ ਬਹੁਤ ਲੰਬੇ ਟਾਈਮ ਦੇ ਵਾਸਤੇ ਇਹ ਭੁਗਤਣਾ ਪਊਗਾ। ਕਿਉਂਕਿ ਜੇ ਕਹਿੰਦੇ ਨੇ, ਮੈਂ ਕਿਸੇ ਜਗ੍ਹਾ ਪੜ੍ਹਿਆ ਸੀ ਵੀ ਜੇ ਬੋਲ ਸਕਦੇ ਹੋ ਬੋਲੋ, ਲਿਖ ਸਕਦੇ ਹੋ ਲਿਖੋ, ਜੇ ਨਹੀਂ ਬੋਲ ਵੀ ਨਹੀਂ ਸਕਦੇ, ਲਿਖ ਵੀ ਨਹੀਂ ਸਕਦੇ, ਜਿਹੜੇ ਬੋਲਦੇ ਨੇ, ਜਿਹੜੇ ਲਿਖਦੇ ਨੇ, ਉਹਨਾਂ ਦੀ ਸਪੋਰਟ ਕਰ ਦਿਓ। ਇੱਥੇ ਹੋਲਟ ਰਿਹਾ, ਹਰ ਕੋਈ ਬੰਦਾ ਇਹ ਕਹਿੰਦਾ ਮੈਂ ਬੋਲਣਾ ਨਹੀਂ, ਪਰ ਜੇ ਕੋਈ ਬੋਲਦਾ ਤੇ ਮੈਂ ਉਹਨੂੰ ਬੋਲਣ ਨਹੀਂ ਦੇਣੀ ਜੀ। ਫਿਰ ਉਹਦੇ ਉੱਤੇ ਜਿਹੜੇ ਜੀ ਉਹ ਸਭ ਤੋਂ ਵੱਧ ਕਿੰਤੂ ਪਰੰਤੂ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਇਹ ਫਲਾਨਾ, ਇਹ ਧਮਕਾਨਾ, ਉਹ ਕਰਦਾ, ਆਹ ਕਰਦਾ। ਉਹਦੇ ਤੇ ਅੱਜ ਜਿਹੜਾ ਸੋਸ਼ਲ ਮੀਡੀਆ ਨਾ, ਜਿਵੇਂ ਉਹ ਇੱਕ ਵੱਡਾ ਹਥਿਆਰ ਹੈ ਅੱਜ ਦੇ ਸਮੇਂ ਦਾ, ਅੱਜ ਦੇ ਯੁੱਗ ਦਾ, ਮਾਡਰਨ ਯੁੱਗ ਦਾ। ਪਰ ਉਹ ਹਥਿਆਰ ਨੇ ਇੱਕ ਨੁਕਸਾਨ ਬਹੁਤ ਵੱਡਾ ਕਰਨਾ ਸ਼ੁਰੂ ਕਰ ਦਿੱਤਾ। ਉਹ ਇਹ ਆ ਕਿ ਉਹਦੇ ਤੋਂ ਡਰਦਿਆਂ ਬਹੁਤ ਸਾਰੇ ਲੋਕ ਘੇਸੜ ਵੱਟ ਗਏ ਵੀ ਛੱਡੋ, ਕਿਹੜਾ ਬੇਇੱਜ਼ਤੀ ਕਰਾਊ ਇਹਨਾਂ ਤੋਂ ਜੀ। ਇਹ ਇੱਕ ਫੈਕਟ ਹੈ ਬਹੁਤ ਵੱਡਾ। ਹਰ ਕੋਈ ਸਾਡੇ ਵਰਗਾ ਢੀਠ ਨਹੀਂ ਨਾ ਹੈਗਾ ਕਿ ਵੀ ਠੀਕ ਹੈ ਤੁਸੀਂ ਕੱਢਣੀਆਂ ਗਾਲਾਂ ਕੱਢੀ ਚਲੋ, ਜੋ ਕੋ ਬੋਲਣਾ ਬੋਲੀ ਚਲੋ, ਅਸੀਂ ਤਾਂ ਆਪਣੀ ਗੱਲ
ਟਣਕਾ ਕੇ ਖੜਕਾ ਕੇ ਰੱਖਾਂਗੇ, ਬੋਲਾਂਗੇ। ਹਰ ਵਿਅਕਤੀ ਨਹੀਂ ਇਸ ਤਰ੍ਹਾਂ ਜਿਹੜਾ ਉਹ ਕਰਦਾ। ਇਹਨੇ ਬਹੁਤ ਸਾਰੇ ਲੋਕ ਚੁੱਪ ਕਰਵਾ ਦਿੱਤੇ। ਇਸ ਕਰਕੇ ਬੋਲ ਸਕਦੇ ਹੋ ਤਾਂ ਬੋਲੋ, ਲਿਖ ਸਕਦੇ ਹੋ ਤਾਂ ਲਿਖੋ, ਨਹੀਂ ਬੋਲ ਸਕਦੇ, ਨਹੀਂ ਲਿਖ ਸਕਦੇ ਤਾਂ ਜਿਹੜੇ ਲੋਕ ਬੋਲ ਰਹੇ ਨੇ, ਜਿਹੜੇ ਲੋਕ ਲਿਖ ਰਹੇ ਨੇ, ਘੱਟੋ ਘੱਟ ਉਹਨਾਂ ਦੀ ਸਪੋਰਟ ਕਰਦੇ। ਜੀ, ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਤੁੰਸਾ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇੱਕ ਥੋੜਾ ਜਿਹਾ ਹੈ ਵੀ ਜੇ ਟਰਾਂਸਪੋਰਟ ਪਾਲਿਸੀ ਹੈਗੀ ਹੈ, ਜੇ ਦਿੱਲੀ ਨੂੰ ਬੱਸਾਂ ਲੱਗੀਆਂ ਸੀ ਉਹਦਾ ਕੀ ਬਣਿਆ ਜੀ? ਦੂਜੀ ਜਿਹੜੇ ਪ੍ਰਾਈਵੇਟ ਬੱਸਾਂ ਅੱਗੇ ਦੰਦ ਨਾਲ ਸੀ ਉਹਨਾਂ ਨੂੰ ਕੋਈ ਫਰਕ ਪਿਆ ਜੀ, ਜਾਂ ਕਿ ਕਹਿੰਦਾ ਉੱਦਾਂ ਚੱਲਦੀਆਂ ਹੈ? ਆਹੀ ਸਰ, ਮਿਹਰਬਾਨੀ। ਠੀਕ ਹੈ ਜੀ, ਥੈਂਕ ਯੂ, ਬਹੁਤ ਮਿਹਰਬਾਨੀ। ਦੇਖੋ ਛੇਤੀ ਜਿਹੜਾ ਹੋ ਜਾਊਗਾ ਕਿ ਜਿਹੜੀਆਂ ਦਿੱਲੀ ਨੂੰ ਚੱਲਣ ਵਾਲੀਆਂ ਬੱਸਾਂ ਨੇ, ਇਹ ਆਲਮੋਸਟ ਜਿਹੜਾ ਕੰਟਰੈਕਟ ਹੈ ਮੇਰੀ ਜਾਣਕਾਰੀ ਦੇ ਮੁਤਾਬਕ ਦੋਨਾਂ ਸੂਬਿਆਂ ਦੇ ਵਿੱਚ ਹੋ ਚੁੱਕਿਆ ਹੋਇਆ। ਸਿਆਲਾਂ ਦੇ ਵਿੱਚ ਹੀ ਜ਼ਿਆਦਾ ਆਉਣੇ ਨੇ, ਉਦੋਂ ਪਹਿਲਾਂ ਸਟਾਰਟ ਜਿਹੜੀਆਂ ਉਹ ਹੋ ਜਾਣੀਆਂ ਨੇ ਦਿੱਲੀ ਨੂੰ, ਜਿਹੜੀਆਂ 에ਅਰਪੋਰਟ ਨੂੰ ਚੱਲਦੀਆਂ ਬੱਸਾਂ। ਉਂਝ ਵੈਸੇ ਇਸ ਗੱਲ ਦੀ ਉਮੀਦ ਹੈ ਕਿ ਕੈਨੇਡਾ ਤੋਂ ਫਲਾਈਟ ਜਿਹੜੀ ਹੈ ਉਹ ਡਾਇਰੈਕਟ ਪੰਜਾਬ ਦੇ ਵਿੱਚ ਆ ਸਕਦੀ ਹੈ। ਮੇਰੀ ਚਾਚੇ ਬੱਸਾਂ ਦੇ ਵਾਸਤੇ ਲੜਨ ਦੀ ਜਗ੍ਹਾ ਦੇ ਉੱਤੇ ਜੇ ਆਪਾਂ ਇਸ ਮਸਲੇ ਨੂੰ ਜ਼ਿਆਦਾ ਜਿਹੜਾ ਉਭਾਰੀਏ ਨਾ ਕਿ ਜਿਹੜੀਆਂ ਫਲਾਈਟਸ ਨੇ, ਸਾਡੇ ਕੋਲੇ 2 ਇੰਟਰਨੈਸ਼ਨਲ 에ਅਰਪੋਰਟ ਨੇ, ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਤੇ ਮੋਹਾਲੀ ਵਾਲਾ 에ਅਰਪੋਰਟ, ਇਹ ਫੁੱਲੀ ਜਿਹੜਾ ਤਿਆਰ ਨੇ ਕਿਸੇ ਵੀ ਵੱਡੀਆਂ ਫਲਾਈਟਸ ਨੂੰ ਹੈਂਡਲ ਕਰਨ ਦੇ ਵਾਸਤੇ। ਇਮੀਗ੍ਰੇਸ਼ਨ ਕਾਊਂਟਰ, ਹੋਟਲ, ਸਭ ਕੁਝ ਹੈਗਾ ਜੀ। ਤੇ ਫਿਰ ਇੱਥੇ ਫਲਾਈਟਸ ਜਿਹੜੀਆਂ ਉਹ ਕਿਉਂ ਨਹੀਂ? ਜੇ ਇੱਥੇ ਫਲਾਈਟਸ ਆ ਜਾਂਦੀਆਂ ਨੇ ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ। ਕਿੰਨਾ ਸਾਡਾ ਰੈਵਨਿਊ ਇੱਥੇ ਰਹੂਗਾ ਪੰਜਾਬ ਦੇ ਵਿੱਚ? ਜੀ ਜੀ ਜੀ। ਅਗਲੇ ਆਪਣੇ ਕਾਲਰ ਨੇ ਜਸਵਿੰਦਰ ਸਿੰਘ, ਸੌਰੀ ਹਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦੋਨੋਂ ਵੀਰਾਂ ਨੂੰ ਬਹੁਤ ਸਤਿ ਸ਼੍ਰੀ ਅਕਾਲ ਮੇਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤੇ ਮੈਂ ਨਾ ਬਹੁਤ ਵੱਡੀ ਲੰਬੀ ਚਿੱਠੀ ਲਿਖੀ ਹੈ ਭਗਵੰਤ ਸਿੰਘ ਮਾਨ ਨੂੰ, ਜਿਹਦੇ ਚ ਮੇਰੇ 6 ਪੁਆਇੰਟ ਹੈ। ਉਸ ਤੋਂ ਪਹਿਲਾਂ ਮੈਂ 7 ਸਾਲ ਪਹਿਲਾਂ ਮੋਦੀ ਨੂੰ ਵੀ ਲਿਖੀ ਸੀ ਵੀ ਕਿਹੜੀਆਂ ਚੀਜ਼ਾਂ ਇੰਪਰੂਵ ਕਰਨ ਦੀ ਲੋੜ ਹੈ। ਮੇਰਾ ਇੱਥੋਂ ਦਾ ਐਕਸਪੀਰੀਅੰਸ ਤੇ ਹੈ ਹੀ ਹੈ, ਚਲੋ US ਦਾ, ਤੇ ਬਾਅਦ ਚ ਮੈਂ ਵਰਲਡ ਚ ਵੀ ਮੇਰੇ 28 ਕੰਟਰੀ ਘੁੰਮ ਚੁੱਕਾ ਜੀ। ਠੀਕ ਹੈ ਜੀ। ਤੇ ਇਹਨਾਂ ਵੀਰ ਜੀ ਨੂੰ ਜਿਹੜੀ ਹੁਣ ਲਾਸਟ ਗੱਲ ਕੀਤੀ ਹੈ ਕਿ ਇੱਕ ਜਿਹੜੀ ਚੀਜ਼ ਨੂੰ ਜਰਨਲਿਜ਼ਮ ਨੂੰ ਸਪੋਰਟ ਕਰੋ, ਜਾਂ ਜਿਹੜਾ ਬੋਲਦਾ ਹੈ ਉਹਨੂੰ ਸਪੋਰਟ ਕਰੋ, ਜਿਹੜੇ ਨਹੀਂ ਬੋਲਦੇ ਚਲੋ ਉਹਦੇ ਗੱਲ ਠੀਕ ਹੈ। ਤੇ ਇਹ ਬਹੁਤ ਵੱਡੀ ਇੱਕ ਖਾਸੀਅਤ ਇਹਨਾਂ ਨੇ ਦੱਸੀ ਹੈ ਤੇ ਆਪਾਂ ਨੂੰ ਉਸ ਚੀਜ਼ ਨੂੰ ਸਪੋਰਟ ਕਰਨਾ ਚਾਹੀਦਾ ਜੀ। ਤੇ ਬਾਕੀ ਜਿਹੜੀ ਇੱਕ ਪਾਣੀ ਦੀ ਅੱਜ ਨਾ ਇੱਥੇ ਵੀ ਇੱਕ ਨਿਊਜ਼ ਆ ਰਹੀ ਸੀ, ਮੈਂ ਟ੍ਰਿਬਿਊਨ ਤੇ ਵੀ ਲਿਖਦਾ ਰਿਹਾ, ਮੈਂ ਚੰਡੀਗੜ੍ਹ ਤੋਂ ਹਾਂ, ਕਾਫੀ ਮੈਂ PU ਪੰਜਾਬ ਯੂਨੀਵਰਸਿਟੀ ਨਾਲ ਵੀ ਕਨੈਕਟਡ ਹੈਗਾ। ਹਾਂਜੀ। ਤੇ ਮੈਂ ਇੱਕ ਨਾ 8 ਸਾਲ ਪਹਿਲੋਂ ਇੱਕ ਨਿਊਜ਼ ਆਈ ਸੀ, ਇੰਡੀਆ ਵੈਸਟ ਦੀ ਨਿਊਜ਼ ਪੇਪਰ ਹੈ ਸੈਨ ਫਰਾਂਸਿਸਕੋ ਤੋਂ, ਉਹਦੇ ਚ ਇੱਕ ਨਿਊਜ਼ ਆਈ ਸੀ ਵੀ ਜਦੋਂ ਪਾਣੀ ਦੀ ਸ਼ਾਰਟੇਜ ਇੰਡੀਆ ਚ ਪ੍ਰੈਡਿਕਸ਼ਨ ਹੋ ਰਹੀ ਆ ਜੀ, ਤੇ ਉਹਦੇ ਚ ਜਿਹੜੀ ਗ੍ਰੇਟ ਲੇਕਸ ਹੈਗੀਆਂ ਨਾ ਇੱਥੇ ਕੈਨੇਡਾ ਤੇ US ਬਾਰਡਰ ਤੇ ਉਧਰ ਨਾਇਗਰਾ ਫਾਲ ਵੱਲ, ਉੱਥੋਂ ਪਾਣੀ ਦੀ ਸ਼ਿਪ ਜਾਣੇ ਆ ਉਹਨਾਂ ਮੁਲਕਾਂ ਚ। ਠੀਕ ਹੈ ਜੀ। ਠੀਕ। ਤੇ ਮੈਂ ਆਪਣੇ ਵੀਰ ਨੂੰ ਕਹੂੰਗਾ ਵੀ ਉਸ ਤੇ ਹਾਈਲਾਈਟ ਕਰੋ, ਕਿਉਂਕਿ ਹੁਣ ਅੱਜ ਜਿਹੜੀ ਨਿਊਜ਼ ਉਹ ਮੈਂ ਸੁਣਦਾ ਸੀ, ਮੈਂ ਰਿਟਾਇਰ ਆ, ਆਮ 70 years old but I have enough knowledge to deal with everything ਜੀ। ਥੈਂਕ ਯੂ। ਸੋ ਤੇ ਮੈਂ ਇਹ ਕਹਿ ਰਿਹਾ ਕਿ ਉੱਥੇ ਥੋੜਾ ਜਿਹਾ ਆਪਾਂ ਇੱਕ ਅਵੇਅਰਨੈਸ ਕੈਂਪੇਨ ਜਾਂ ਕੋਈ ਇਹੋ ਜਿਹਾ ਇੱਕ ਯੂਥ ਦੇ ਹੱਥ 'ਚ ਦੇ ਦਈਏ। ਠੀਕ ਹੈ ਜੀ। ਠੀਕ ਹੈ ਹਰਜਿੰਦਰ ਜੀ, ਆਪਾਂ ਪੁੱਛ ਲੈਂਦੇ ਆਪਾਂ ਨੂੰ ਸਭ। ਓਕੇ ਜੀ, ਥੈਂਕ ਯੂ, ਸ਼ੁਕਰੀਆ ਜੀ, ਥੈਂਕ ਯੂ। ਪਾਣੀ ਨੂੰ ਸੇਵ ਕਰਨ ਵਾਸਤੇ ਥੈਂਕ ਯੂ, ਥੈਂਕ ਯੂ ਜੀ। ਸਾਹਿਬ ਇਹ ਗੱਲ ਤੁਹਾਡੀ ਠੀਕ ਹੈ, ਤੁਹਾਡੀ ਇਹ ਜਾਣਕਾਰੀ ਸਹੀ ਹੈ। ਇੱਕ ਅਮਰੀਕਨ ਕੰਪਨੀ ਹੈ ਜਿਹਨੇ ਇੱਥੇ ਅਪਲਾਈ ਕੀਤਾ ਹੋਇਆ ਪਾਣੀ ਦੇ ਵਾਸਤੇ ਭਾਰਤ 'ਚ, ਔਰ ਉਹਨੂੰ ਕੰਟਰੈਕਟ ਉਹ ਮਿਲ ਜਾਣਾ ਜੀ। ਦੁਨੀਆ ਦਾ ਸਭ ਤੋਂ ਜ਼ਿਆਦਾ ਪਾਣੀ ਕੈਨੇਡਾ ਦੇ ਕੋਲੇ ਆ, ਔਰ ਇਹ ਗੱਲ ਤੁਹਾਡੀ ਠੀਕ ਹੈ ਕਿ ਜਿਹੜੇ ਪਾਣੀ ਆ ਉਹ ਸ਼ਿਪ ਦੇ ਰਾਹੀਂ ਫਿਰ ਆਉਣਾ ਆ ਇਸ ਪਾਸੇ ਵੱਲ ਨੂੰ। ਪਰ ਸਵਾਲ ਇਹ ਆ ਕਿ ਜਿਹੜੀ ਇਹ ਨੌਲੇਜ ਆ ਇਹਨੂੰ ਕੌਣ ਮੰਨਦਾ ਜੀ? ਇਹਨੂੰ ਇੱਥੇ ਕੋਈ ਮੰਨਦੇ ਆ? ਪਹਿਲੀ ਤਾਂ ਗੱਲ ਉਹ ਇਹੀ ਨਹੀਂ ਮੰਨਦਾ, ਕਹਿੰਦੇ ਕਿਤੇ ਨਹੀਂ ਚੱਲਿਆ ਪਾਣੀ। ਫਿਰ ਅਗਲੀ ਗੱਲ ਜਿਹੜੀ ਉਹ ਕਰਦੇ ਆ, ਜਿੰਨੀ ਦੇਰ ਤੱਕ ਅਸੀਂ ਜਿਉਂਦੇ ਆ ਉਦੋਂ ਤੱਕ ਕਿਤੇ ਨਹੀਂ ਚੱਲਿਆ। ਤਾਂ ਸਵਾਲ ਤਾਂ ਇਹ ਹੁੰਦਾ ਨਾ ਕਿ ਜਿਹੜੇ ਸਾਡੇ ਵੱਡ ਵਡੇਰੇ ਸੀਗੇ, ਜਿਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਆ ਜਾਂਦੇ ਆ, ਜਦੋਂ ਉਹਨਾਂ ਦਾ ਟਾਈਮ ਸੀਗਾ ਗੁਰੂ ਨਾਨਕ ਸਾਹਿਬ ਦਾ, ਉਸ ਵੇਲੇ ਤਾਂ ਕੋਈ ਬੁੱਢਾ ਨਾਲਾ ਗੰਦਾ ਸਤਲੁਜ ਦੇ ਵਿੱਚ ਨਹੀਂ ਡਿੱਗਦਾ ਸੀਗਾ ਨਾ। ਉਦੋਂ ਤਾਂ ਧਰਤੀ ਹੇਠਲਾ ਪਾਣੀ ਬਹੁਤ ਨੀਵਾਂ ਨਹੀਂ ਸੀਗਾ, ਉਦੋਂ ਤਾਂ ਹਵਾ ਗੰਦੀ ਨਹੀਂ ਸੀਗੀ। ਉਹਨਾਂ ਨੇ ਫਿਊਚਰ ਦੇ ਵਾਸਤੇ ਆਖਿਆ ਸੀ ਨਾ, ਪਵਨ ਗੁਰੂ ਪਾਣੀ ਪਿਤਾ। ਬਿਲਕੁਲ। ਉਹਨਾਂ ਨੇ ਧਰਤੀ ਮਾਂ ਨੂੰ ਦਰਜਾ ਦਿੱਤਾ। ਉਦੋਂ ਕਿਉਂ ਦਿੱਤਾ? ਕਿ ਉਹਨਾਂ ਨੂੰ ਇਸ ਗੱਲ ਦਾ ਸ਼ਾਇਦ ਪਤਾ ਸੀਗਾ ਕਿ ਇਹ ਜਿਹੜਾ ਖਿੱਤਾ ਆ, ਇਹਦੇ
ਇਹਦੇ ਵਿੱਚ ਇਹ ਸਮੱਸਿਆ ਆਉਣੀ ਆ। ਉਹ ਕਿੰਨੇ ਦੂਰ ਅੰਦੇਸ਼ੀ ਸੀਗੇ, ਇਹ ਸਵਾਲ ਹੈ। ਤੇ ਸਾਡੀ ਜਿਹੜੀ ਦੂਰ ਅੰਦੇਸ਼ਤਾ ਹੈ ਉਹ ਇੱਥੇ ਸਮਾਪਤ ਹੋ ਜਾਂਦੀ ਆ ਵੀ ਕਿਤੇ ਨਹੀਂ ਚੱਲਿਆ। ਤੇ ਸਾਡੇ ਜੀਵ ਦੇ ਵੀ ਤਾਂ ਹੈਗਾ ਹੀ ਹੈ ਨਾ। ਇੱਕ ਉਹ ਚੌਥੀ ਦੇ ਵਿੱਚ ਕਹਾਣੀ ਆਉਂਦੀ ਸੀ, ਮੈਨੂੰ ਕਦੀ ਨਹੀਂ ਭੁੱਲਦੀ ਉਹ, ਕਿ ਕੋਈ ਮਾਲੀ, ਬਜ਼ੁਰਗ ਮਾਲੀ ਬੂਟਾ ਲਾ ਰਿਹਾ ਸੀ ਤੇ ਰਾਜੇ ਨੇ ਘੋੜਾ ਖੜਾ ਕਰ ਲਿਆ ਉਹਦੇ ਕੋਲੇ। ਮਾਲੀ ਕੀ ਲਾ ਰਿਹਾ? ਕਹਿੰਦਾ ਅੰਬ ਦਾ ਬੂਟਾ। ਕਹਿੰਦਾ ਕਦੋਂ ਕੁ ਤੱਕ ਇਹਨੂੰ ਫਲ ਲੱਗੂਗਾ? ਤੇ ਉਹਨੇ ਆਖਿਆ ਕਿ 5-4 ਸਾਲਾਂ 'ਚ ਲੱਗ ਜੂ। ਤੇ ਰਾਜਾ ਹੱਸ ਕੇ ਬੋਲਿਆ ਬਈ ਉਦੋਂ ਤੱਕ ਤੂੰ ਜਿਉਂਦਾ ਰਹੇਗਾ? ਤੇ ਮਾਲੀ ਨੇ ਹੱਥ ਜੋੜ ਕੇ ਆਖਿਆ ਬਈ ਰਾਜਾ ਜੀ, ਜਿਹੜੇ ਫਲ ਮੈਂ ਖਾ ਰਿਹਾ ਉਹ ਮੈਂ ਥੋੜੀ ਬੂਟੇ ਲਾਏ ਆ, ਮੈਂ ਤਾਂ ਅਗਲੀ ਪੀੜ੍ਹੀ ਦੇ ਵਾਸਤੇ ਬੂਟਾ ਲਾ ਰਿਹਾ। ਇਹ ਕਿਆ ਬਾਤ ਹੈ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਜਿਹੜੀ ਫਿਕਰਮੰਦੀ ਤੁਸੀਂ ਜ਼ਾਹਰ ਕਰ ਰਹੇ ਹੋ, ਤੁਸੀਂ ਅਗਲੀ ਪੀੜ੍ਹੀ ਦੇ ਵਾਸਤੇ ਫਿਕਰਮੰਦੀ ਜ਼ਾਹਰ ਕਰ ਰਹੇ ਹੋ। ਅਸੀਂ ਅਗਲੀ ਪੀੜ੍ਹੀ ਦੇ ਵਾਸਤੇ ਬੋਲ ਰਹੇ ਹਾਂ। ਅਸੀਂ ਉਹਨਾਂ ਦੇ ਵਿੱਚੋਂ ਆ ਜਿਨ੍ਹਾਂ ਨੇ ਪਾਣੀ ਕਿਸੇ ਨਾ ਕਿਸੇ ਤਰੀਕੇ ਨਾਲ ਮੁੱਲ ਲੈ ਕੇ ਵੀ ਜਿੰਨੀ ਕੁ ਜ਼ਿੰਦਗੀ ਰਹਿ ਗਈ ਆ ਉਹ ਪੀ ਲੈਣਾ ਜਾਂ ਉਹਨੂੰ ਵਰਤ ਲੈਣਾ। ਸਵਾਲ ਇਹ ਆ, ਜਿਹੜੇ ਕਦੀ ਤੁਸੀਂ ਆਰਾਮ ਦੇ ਨਾਲ ਬੈਠ ਕੇ ਸੋਚਣਾ ਕਿ ਜਠੇਰੇ ਕਿਉਂ ਪੂਜੇ ਜਾਂਦੇ ਆ ਤੇ ਸ਼ਰਾਧ ਕਿਉਂ ਕੀਤੇ ਜਾਂਦੇ ਆ। ਇਹਨੂੰ ਹੋ ਸਕਦਾ ਕੋਈ ਧਾਰਮਿਕ ਰੰਗਤ ਦੇ ਕੇ ਦੇਖੇ। ਧਾਰਮਿਕ ਰੰਗਤ ਨਹੀਂ, ਮੇਰੀ ਜਾਚੇ, ਮੈਂ ਇਹ ਸੋਚਦਾ ਮੈਂ ਗਲਤ ਵੀ ਹੋ ਸਕਦਾ ਉਸ ਮਾਮਲੇ ਦੇ ਉੱਤੇ, ਕਿ ਜਠੇਰੇ ਪੂਜਣੇ ਜਾਂ ਜਿਹੜੇ ਸ਼ਰਾਧ ਕਰਾਉਣੇ ਉਹ ਇਸ ਕਰਕੇ ਕੀਤੇ ਜਾਂਦੇ ਆ ਕਿ ਉਹਨਾਂ ਬਜ਼ੁਰਗਾਂ ਦਾ, ਵੱਡ ਵਡੇਰਿਆਂ ਦਾ ਧੰਨਵਾਦ ਕੀਤਾ ਜਾਂਦਾ। ਤੁਸੀਂ ਸਾਨੂੰ ਪਾਣੀ ਛੱਡਿਆ, ਸਾਡੇ ਲਈ ਰੁੱਖ ਛੱਡੇ, ਸਾਡੇ ਲਈ ਹਵਾ ਛੱਡੀ, ਧੰਨਵਾਦ ਤੁਹਾਡਾ। ਤੁਸੀਂ ਸਾਨੂੰ ਇੱਕ এনवायरमेंट ਦਿੱਤਾ। ਜਿਹੜੀਆਂ ਅਗਲੀਆਂ ਜਨਰੇਸ਼ਨਾਂ ਨੇ ਉਹ ਸਾਨੂੰ ਧੜੇ ਦੀਆਂ ਗਾਲਾਂ ਕੱਢਣਗੀਆਂ ਜੇ ਹੋਈਆਂ ਤਾਂ ਵੀ ਤੁਸੀਂ ਐਸੀ ਇੱਕ ਉਪਜਾਊ ਧਰਤੀ ਦਾ ਬੇੜਾ ਗਰਕ ਕਰ ਦਿੱਤਾ, ਤੁਸੀਂ ਇੱਕ ਉਪਜਾਊ ਧਰਤੀ ਦਾ ਪਾਣੀ ਸਾਰਾ ਖਤਮ ਕਰ ਦਿੱਤਾ, ਤੁਸੀਂ ਇਸ ਧਰਤੀ ਦੇ ਉੱਤੇ ਰੁੱਖ ਹੀ ਕੋਈ ਨਾ ਛੱਡਿਆ ਜਿੱਥੇ ਕਿਸੇ ਟਾਈਮ ਗ੍ਰੀਨਰੀ ਹੁੰਦੀ ਸੀ। ਕਿਸੇ ਟਾਈਮ ਲੰਘਣਾ ਸੜਕੀ ਰਸਤੇ ਰਾਹੀਂ ਮੱਧ ਪ੍ਰਦੇਸ਼ ਦੇ ਵਿੱਚੋਂ ਤੇ ਦੇਖਣਾ ਕਿ ਉੱਥੇ ਕਿੰਨਾ ਬੂਟਾ ਹੈ, ਕਿੰਨੀ ਹਰਿਆਵਲ ਹੈ। ਔਰ ਬੂਟੇ ਜਿਹੜੇ ਨੇ ਉਹਨਾਂ ਦੇ ਵਿੱਚੋਂ ਘੱਟੋ ਘੱਟ ਲਾ ਕੇ ਚਲੋ 40 ਤੋਂ 50% ਨਿੰਮਾਂ ਨੇ। ਸਾਡੀਆਂ ਨਿੰਮਾਂ ਕਿੱਥੇ ਗਈਆਂ? ਸਾਡੀਆਂ ਧਰੇਕਾਂ ਕਿੱਥੇ ਗਈਆਂ? ਉਹਨੂੰ ਕੌਣ ਖਾ ਗਿਆ? ਸਾਡੇ ਪੰਛੀ ਕਿੱਥੇ ਗਏ? ਚਿੜੀਆਂ ਉਹਨਾਂ ਸੂਬਿਆਂ 'ਚ ਹੈਗੀਆਂ ਨੇ, ਪੰਜਾਬ 'ਚ ਕਿਉਂ ਨਹੀਂ ਹੈਗੀਆਂ ਜੀ? ਅਸੀਂ ਜਿਨ੍ਹਾਂ ਨੂੰ ਬੇਜ਼ਬਾਨੇ ਕਹਿੰਦੇ ਹੁੰਦੇ ਸੀ ਸਾਡੇ ਬਜ਼ੁਰਗ, ਛੜੰਬਾ ਹੁੰਦਾ ਇੱਕ ਸਾਡੇ ਮਾਝੇ 'ਚ, ਛੜੰਬਾ ਆ, ਉਹ ਲਿਖਣ 'ਚ ਛਿਉੜੰਬਾ ਆਉਂਦਾ। ਉਹ ਇੱਕ ਨੁੱਕਰ ਛੱਡਦਾ ਸੀਗਾ ਕਿਸਾਨ। ਕਿਉਂ? ਉਹ ਪੰਛੀਆਂ ਦੇ ਵਾਸਤੇ ਤੇ ਗਰੀਬ ਗੁਰਬਿਆਂ ਦੇ ਵਾਸਤੇ, ਕਿ ਉਹ ਕੁਝ ਸਿੱਟੇ ਉਹ ਤੋੜ ਕੇ ਲੈ ਜਾਣਗੇ, ਕੁਝ ਪੰਛੀ ਜਿਹੜੇ ਉਹ ਚੁਗ ਲੈਣਗੇ। ਅਸੀਂ ਤਾਂ ਉਹਨਾਂ ਦੇ ਵਾਸਤੇ ਛੱਡ ਦਿੰਦੇ ਸੀ। ਅੱਜ ਕਿੱਥੇ ਗਿਆ ਜੀ ਉਹ? ਅੱਜ ਉਸੇ ਨਾੜ ਨੂੰ ਅੱਗ ਲਾ ਕੇ ਬੂਟੇ ਸਾੜੇ ਜਾ ਰਹੇ ਜਿਹਦੇ ਉੱਤੇ ਪੰਛੀਆਂ ਦੇ ਆਲਣੇ ਨੇ ਜੀ। ਮਨੁੱਖ ਤਾਂ ਇੱਥੋਂ ਤੱਕ ਚਲੇ ਗਿਆ ਹੋਇਆ ਜੀ। ਇਹਨੂੰ ਮਨੁੱਖ ਕਹਿਣਾ ਵੀ ਮੈਨੂੰ ਲੱਗਦਾ ਕਿ ਗੁਨਾਹ ਹੋ ਗਿਆ ਜੀ। ਅਸੀਂ ਸਾਰੇ ਉਹ ਜੀ ਰਹੇ ਆ। ਹਾਂ, ਇੱਕ ਗੱਲ ਦੀ ਇੰਨੀ ਕੁ ਤਸੱਲੀ ਦੇ ਨਾਲ ਮਰਾਂਗੇ ਜਦੋਂ ਵੀ ਜਾਵਾਂਗੇ ਕਿ ਸਾਡੇ ਨਿਆਣੇ ਘੱਟੋ ਘੱਟ ਇਸ ਗੱਲੋਂ ਸਾਨੂੰ ਗਾਲ ਨਹੀਂ ਕੱਢਣਗੇ ਵੀ ਜਦੋਂ ਲੋੜ ਸੀ ਉਦੋਂ ਤੁਸੀਂ ਨਹੀਂ ਬੋਲੇ। ਉਹ ਇਹ ਕਹਿਣਗੇ ਸਾਡਾ ਬਜ਼ੁਰਗ ਹੁੰਦਾ ਸੀ, ਬੋਲਦਾ ਤਾਂ ਹੁੰਦਾ ਸੀ, ਪਰ ਉਹਦੀ ਗੱਲ ਕਿਸੇ ਨੇ ਸੁਣੀ ਨਹੀਂ। ਜੀ। ਮਨਜੀਤ ਸਿੰਘ ਇਟਲੀ ਤੋਂ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਪੰਨੂ ਸਾਹਿਬ, ਮੈਂ ਨਾ ਮੇਰਾ ਇੱਕ ਸਵਾਲ ਆ, ਯਾਨੀ ਕਿ ਮੈਨੂੰ ਸਮਝ ਨਹੀਂ ਆ ਰਹੀ ਵੀ ਜਿੱਦਾਂ ਨਾ ਆਪਣੇ, ਚਲੋ ਹੁਣ ਆਪਾਂ ਪਾਣੀ ਦੀ ਗੱਲ ਕਰ ਰਹੇ ਜਾਂ ਗੱਲ ਕਰ ਰਹੇ, ਜਿੱਦਾਂ ਪਹਿਲਾਂ ਨਸ਼ੇ ਦੀ ਵੀ ਆਪਾਂ ਗੱਲ ਕੀਤੀ ਆ, ਨਸ਼ੇ ਖਤਮ ਦੀ ਗੱਲ ਕਰ ਰਹੇ, ਚਿੱਟੇ ਦੀ ਗੱਲ ਕਰ ਰਹੇ ਆ, ਇਹ ਖਤਮ ਕਿੱਦਾਂ ਹੋਊਗਾ? ਮੈਨੂੰ ਤਾਂ ਇਸ ਗੱਲ ਦੀ ਸਮਝ ਨਹੀਂ ਲੱਗਦੀ, ਕਿਉਂਕਿ ਮੈਂ ਯੂਰਪ 'ਚ ਰਹਿਣਾ, ਇਟਲੀ 'ਚ ਰਹਿਣਾ, ਅਮਰੀਕਾ 'ਚ ਵਿਕਦਾ, ਇਟਲੀ 'ਚ ਵਿਕਦਾ, ਹਰ ਜਗ੍ਹਾ ਤੇ ਮਿਲਦਾ ਇਹ ਚੀਜ਼। ਖਤਮ ਤਾਂ ਨਹੀਂ ਨਾ ਹੋ ਸਕਦੀ ਇਹ ਚੀਜ਼ ਨਾ। ਤੇ ਜਿੱਦਾਂ ਦੂਸਰਾ ਮੇਰੀ ਗੱਲ, ਜਿੱਦਾਂ ਸਰਦਾਰ ਸਾਹਿਬ ਪਹਿਲਾਂ ਕਹਿ ਕੇ ਗਏ ਨੀ, ਚੰਡੀਗੜ੍ਹ ਤੋਂ ਆਪਾਂ ਪੰਜਾਬ ਦੇ ਨੌਜਵਾਨਾਂ ਨੂੰ ਕਹੀਏ ਇਹ ਚੀਜ਼ਾਂ, ਇੱਥੇ ਤੱਕ ਮੈਨੂੰ ਸਵਾਲ ਆ, ਇੰਟਰਨੈਟ ਦੇ ਆਉਣ ਦੇ ਨਾਲ ਉਹ ਟਿਕਟੌਕ ਹੀ ਬਣਾ ਸਕਦੇ ਜ਼ਿਆਦਾਤਰ। ਬਹੁਤ ਘੱਟ ਆ ਜਿਹੜੇ ਪੰਜਾਬ ਬਾਰੇ ਸੋਚਦੇ ਹੋਣਗੇ ਜੀ। ਠੀਕ ਹੈ ਜੀ। ਠੀਕ ਹੈ ਭਾਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਗੱਲ ਠੀਕ ਹੈ ਜੀ। ਇਹ ਦੁੱਖ ਦੀ ਰਗ ਹੈ ਕਿ ਫਿਕਰਮੰਦੀ ਜਿਹੜੀ ਆ ਉਹ ਕੀ ਨਵੀਂ ਜਨਰੇਸ਼ਨ ਦੇ ਕੋਲੇ ਹੈਗੀ ਆ। ਮੈਨੂੰ ਲੱਗਦਾ ਕਿ ਉਹਦੇ ਕੋਲੇ ਹੌਸਲਾ ਨਹੀਂ ਹੈਗਾ ਬਹੁਤਾ ਜਿਹੜਾ ਲੜ ਸਕਣ ਦਾ, ਮਾਦਾ ਨਹੀਂ ਹੈਗਾ, ਕਿਉਂਕਿ ਇਹ ਸਾਨੂੰ ਜਿਹੜਾ ਸੋਚ ਪੱਖੋਂ ਜਿਹੜੀ ਉਹ ਡਿਵੈਲਪਮੈਂਟ ਹੈ ਸਾਡੀ, ਉਹ ਨਹੀਂ ਹੋ ਪਾਈ ਦਿਮਾਗੀ ਰੂਪ ਦੇ ਵਿੱਚ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਤਿਹਾਸ ਜਾਣਨੇ, ਇਤਿਹਾਸਕ ਪਿਛੋਕੜ ਦੇ ਕੇ ਬੱਚਿਆਂ ਨੂੰ ਪਾਲਣਾ, ਉਹਦੇ ਬਾਰੇ ਦੱਸਦੇ ਰਹਿਣਾ। ਕਈ ਵਾਰੀ ਦੇਖੀਦਾ ਨਾ ਕਿਤੇ ਕਿ ਪੁੱਛਦੇ ਨੇ ਕਿੰਨੇ ਨੇ ਜਿਨ੍ਹਾਂ ਨੂੰ 10 ਗੁਰੂਆਂ ਦੇ ਨਾਮ ਚੇਤੇ ਹੋਣਗੇ, 4 ਸਾਹਿਬਜ਼ਾਦਿਆਂ ਦੇ ਨਾਮ ਚੇਤੇ ਹੋਣਗੇ, 5 ਪਿਆਰਿਆਂ ਦੇ ਨਾਮ ਚੇਤੇ ਹੋਣਗੇ, ਸਾਡੀਆਂ ਜੰਗਾਂ
ਗੁਰੂ ਸਾਹਿਬ ਨੇ ਜਿਹੜੀਆਂ ਲੜੀਆਂ, ਕਿੱਥੇ ਕਿੱਥੇ ਲੜੀਆਂ, ਕਿਉਂ ਲੜੀਆਂ, ਉਹਨਾਂ ਦੇ ਫਾਈਟ ਪਿੱਛੇ ਕਾਰਨ ਕੀ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਪਹਿਲੇ ਨਾਮ ਕੀ ਸੀ, ਉਹਨੇ ਕਿਵੇਂ ਪੰਜਾਬ ਦੇ ਵਿੱਚ ਆ ਕੇ ਜੰਗ ਲੜ ਕੇ ਸਾਰਾ ਕੁਝ ਬਦਲਿਆ ਜੀ, ਕਿ ਅੱਜ ਇਹ ਜਿਹੜੀਆਂ ਚੀਜ਼ਾਂ ਨੇ ਸਾਡੀ ਨਵੀਂ ਜਨਰੇਸ਼ਨ ਨੂੰ ਪਤਾ ਨੇ, ਨਹੀਂ ਪਤਾ। ਕਿਉਂਕਿ ਜਦੋਂ ਤੁਹਾਡਾ ਇਤਿਹਾਸ ਭੁਲਾ ਦਿੱਤਾ ਜਾਵੇ ਤੇ ਫਿਰ ਕੁਝ ਵੀ ਤੁਹਾਡੇ ਪੱਲੇ ਨਹੀਂ ਰਹਿੰਦਾ ਜੀ। ਇਹ ਇੱਕ ਬਦਕਿਸਮਤੀ ਹੈ ਕਿ ਅਸੀਂ ਇਹ ਸਾਰਾ ਕੁਝ ਆਪਣੇ ਹੱਥੀਂ ਛਡਾ ਜਿਹੜਾ ਉਹ ਦਿੱਤਾ। ਹਾਂ, ਅਸੀਂ ਇਲਜ਼ਾਮ ਲਾਉਣ ਦੇ ਵਿੱਚ ਬਹੁਤ ਜਿਹੜੇ ਉਹ ਸ਼ੇਰ ਹੈ, ਕੋਈ ਵੀ ਜਿਹੜਾ ਇਲਜ਼ਾਮ ਹੈ ਉਹ ਲਾ ਦਿਓ, ਆਹ ਕੰਮ ਜਿਹੜਾ ਇਹਨੇ ਕੀਤਾ, ਆਹ ਕੰਮ ਇਹਨੇ ਕੀਤਾ, ਇਹਦੀ ਘੁਸਪੈਠ ਹੋ ਗਈ, ਉਹਦੀ ਘੁਸਪੈਠ ਹੋ ਗਈ। ਹੁਣ ਸਵਾਲ ਜਿਹੜੇ ਆ ਕਮੇਟੀ ਬਣ ਗਈ ਜੀ, ਕਿਸੇ ਨੂੰ ਚੇਤਾ ਹੈ ਜੀ ਕਿ ਸਾਕਾ ਨੀਲਾ ਤਾਰਾ ਦੇ ਮੌਕੇ ਜਿਹੜਾ ਸਾਡਾ ਇਤਿਹਾਸ ਸੀ, ਜਿਹਦੇ ਵਿੱਚ ਹੱਥ ਲਿਖਤ ਬੀੜਾਂ ਤੇ ਹੁਕਮਨਾਮੇ ਤੇ ਹੋਰ ਬਹੁਤ ਕੁਝ ਸੀਗਾ, ਜਿਹੜਾ ਫੌਜ ਚੁੱਕ ਕੇ ਲੈ ਗਈ ਸੀ, ਉਹ ਸੈਂਟਰ ਦੀ ਸਰਕਾਰ ਨੇ ਵਾਪਸ ਕਰਤਾ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਤੇ ਉਹਦੀ ਇਹਨਾਂ ਨੇ ਪਾਈ ਹੋਈ ਹੈ ਜੀ ਜਿਹੜੀ ਰਿਸੀਵਿੰਗ ਵੀ, ਉਹਦੇ ਉੱਤੇ ਸਾਈਨ ਕਿਹਦੇ ਨੇ, ਕਿਰਪਾਲ ਸਿੰਘ ਬੰਡੂਗਰ ਹੋਰਾਂ ਦੀ ਅਗਵਾਈ ਦੇ ਵਿੱਚ 3 ਮੈਂਬਰੀ ਕਮੇਟੀ ਬਣੀ ਸੀਗੀ 3 ਸਾਲ ਪਹਿਲਾਂ। ਕਦੀ ਕੋਈ ਇੱਕ ਮੀਟਿੰਗ ਹੋਈ ਆ ਉਹਨਾਂ ਦੀ? ਉਹ ਕਿੱਥੇ ਗਿਆ ਸਾਡਾ ਖਜ਼ਾਨਾ? ਉਹ ਕਿੱਥੇ ਗਿਆ? ਅਸੀਂ ਕੀ ਦੱਸਾਂਗੇ ਇਤਿਹਾਸ ਦੇ ਵਿੱਚ? ਉਹਨੂੰ ਕਿਹਨੇ ਖਤਮ ਕੀਤਾ? ਜਿਹੜੇ ਇਹ ਕਹਿੰਦੇ ਅਸੀਂ ਬੰਦੀ ਸਿੰਘ ਰਿਹਾ ਕਰਾਵਾਂਗੇ, ਉਹਨਾਂ ਨੇ? ਉਹਦਾ ਤਾਂ ਪਤਾ ਹੀ ਨਹੀਂ ਗਾ ਸਾਨੂੰ ਖਜ਼ਾਨੇ ਦਾ। ਸਾਡਾ ਤਾਂ ਇਤਿਹਾਸ ਖਤਮ ਕੀਤਾ ਜਾ ਰਿਹਾ। ਕੱਲ ਨੂੰ ਜਦੋਂ ਜਿਹੜੇ ਹੁਣ 328 ਸਰੂਪ ਜਿਹੜੇ ਗਾਇਬ ਹੋਏ, ਉਹ ਕਿੱਥੇ ਨੇ ਜੀ? ਉਹਨਾਂ ਕਿਉਂ ਉਹ ਗਾਇਬ ਹੋਏ? ਜਦੋਂ ਹੌਲੀ ਹੌਲੀ ਕੀ ਹੋਊਗਾ, ਜਦੋਂ ਅਸੀਂ ਮੇਲਣਾ ਹੋਊਗਾ, ਮੰਨ ਲਓ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ, ਜਦੋਂ ਉਹ ਇਹ ਦੇਖਣਗੀਆਂ ਕਿ ਸਿਹਾਰੀ ਬਿਹਾਰੀ ਦਾ ਕੋਈ ਫਰਕ ਤਾਂ ਨਹੀਂਗਾ ਕਿਸੇ ਜਗ੍ਹਾ ਦੇ ਉੱਤੇ, ਜਿਹੜਾ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਇਸ਼ੂ ਖੜਾ ਹੋਇਆ ਸੀਗਾ, ਕੋਈ ਬਦਲ ਤਾਂ ਨਹੀਂ ਦਿੱਤੀ ਗਈ, ਕੋਈ ਤੁਕ ਤਾਂ ਨਹੀਂ ਬਦਲ ਦਿੱਤੀ ਗਈ, ਫਿਰ ਅਸੀਂ ਮੇਲਾਂਗੇ ਕਿਹਦੇ ਨਾਲ? ਇਹ ਵੱਡੇ ਸਵਾਲ ਨੇ। ਸਾਡੇ ਕੋਲ ਇਤਿਹਾਸ ਦੇ ਪੱਖੋਂ ਕੀ ਹੋਊਗਾ ਜੀ? ਇਹਨਾਂ ਲੋਕਾਂ ਨੂੰ ਜੇ ਤੁਸੀਂ ਇਹ ਸਵਾਲ ਕਰਦੇ ਹੋ ਤੇ ਇਹ ਕਹਿੰਦੇ ਤੁਸੀਂ ਤਾਂ ਪਤੇ ਤੋਂ ਤੁਸੀਂ ਥੋੜੀ ਸਵਾਲ ਕਰ ਸਕਦੇ ਹੋ ਜੀ। ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਆ ਜਾਂਦਾ ਕਿ ਤੁਸੀਂ ਪਤੇ ਤੋਂ ਹੋ ਕੇ ਇਦਾਂ ਦੇ ਸਵਾਲ ਕਰ ਹੀ ਨਹੀਂ ਸਕਦੇ। ਤੁਸੀਂ ਐਸਜੀਪੀਸੀ ਤੇ ਸਵਾਲ ਖੜੇ ਕਰੋਗੇ, ਤੁਸੀਂ ਸਿੱਖਾਂ ਤੇ ਸਵਾਲ ਖੜੇ ਕਰੋਗੇ, ਇਹ ਨਾਲ ਦੀ ਨਾਲ ਉਹਦਾ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ। ਸਾਡਾ ਵੇਸਲਾਪਨ, ਸਾਡੀ ਹੋਊ ਪਰੇ ਦੀ ਪ੍ਰਵਿਰਤੀ ਨੇ ਸਾਡਾ ਏਡਾ ਨੁਕਸਾਨ ਕਰ ਦਿੱਤਾ, ਏਡਾ ਨੁਕਸਾਨ ਕਰਤਾ ਕਿ ਪਤਾ ਨਹੀਂ ਉਹ ਖੱਪਾ ਕਿਵੇਂ ਪੂਰਾ ਹੋਊਗਾ। ਜਿਹੜੇ ਭਾਈ ਸਾਹਿਬ ਕਹਿੰਦੇ ਸੀ, ਮੇਰੇ ਵਾਸਤੇ ਇਹ ਸਵਾਲ ਹੈ ਕਿ ਇਹ ਡਰੱਗ ਜਿਹੜੀ ਆ ਉਹ ਮੁੱਕੂਗੀ ਕਿਵੇਂ? ਇਹ ਵਾਕਿਆ ਹੀ ਸਵਾਲ ਹੈ ਜੀ। ਮੈਂ ਤੁਹਾਡੇ ਨਾਲ ਇਸ ਪੱਖੋਂ ਸਹਿਮਤ ਹਾਂ। ਮੁੱਕੂਗੀ ਕਿਵੇਂ ਔਰ ਖਤਮ ਕਿਵੇਂ ਹੋਊਗੀ, ਔਰ ਸਾਡਾ ਇਤਿਹਾਸ ਜਿਹੜਾ ਸਾਡਾ ਪਿਛੋਕੜ ਉਹ ਕਿਵੇਂ ਬਚੂਗਾ? ਅੱਜ ਸਵਾਲ ਹੋਂਦ ਦਾ ਖੜਾ ਜੀ। ਜਿਹੜੇ ਲੋਕ ਕਹਿੰਦੇ ਆ ਨਾ ਕਿ ਠੀਕ ਹੈ ਕੋਈ ਨਹੀਂ, ਇੱਥੇ ਪਾਣੀ ਮੁੱਕ ਜੂਗਾ, ਕਿਤੇ ਹੋਰ ਚੱਲ ਜਾਾਂਗੇ, ਤੇ ਜਿਹੜੀਆਂ ਸਾਡੇ ਇਤਿਹਾਸਕ ਥਾਵਾਂ ਨੇ ਜਿੱਥੇ ਮੂਲ ਮੰਤਰ ਉਚਾਰਿਆ, ਜਿੱਥੇ ਏਡੇ ਏਡੇ, ਇਹਨਾਂ ਨੂੰ ਟਾਇਰ ਪਾ ਕੇ ਨਾਲ ਲੈ ਜਾਓਗੇ ਥਾਵਾਂ ਨੂੰ, ਜਾਂ ਇੱਥੇ ਹੀ ਛੱਡੋਗੇ? ਜੇ ਇੱਥੇ ਹੀ ਛੱਡੋਗੇ ਤੇ ਇਹਦੀ ਸਾਂਭ ਸੰਭਾਲ ਕੌਣ ਕਰੂਗਾ ਜੀ? ਕਿਵੇਂ ਇਹਦੀ ਸਾਂਭ ਸੰਭਾਲ ਹੋਊਗੀ? ਇਹ ਏਡੇ ਗੰਭੀਰ ਸਵਾਲ ਨੇ ਜਿਨ੍ਹਾਂ ਦੇ ਉੱਤੇ ਕੋਈ ਚਿੰਤਨ ਹੀ ਨਹੀਂ ਹੋ ਰਿਹਾ ਜੀ। ਕੋਈ ਇਹਨਾਂ ਤੇ ਗੱਲ ਕਰਨ ਦੇ ਵਾਸਤੇ ਤਿਆਰ ਨਹੀਂ ਗਾ ਜੀ। ਸਾਡੇ ਕੋਲੇ ਠੱਪੇ ਪਏ ਨੇ, ਅਸੀਂ ਠੱਪੇ ਨਾਲ ਦੀ ਨਾਲ ਜਿਹੜੇ ਕਿਸੇ ਵੀ ਵਿਅਕਤੀ ਦੇ ਉੱਤੇ ਲਾ ਦੇਣੇ ਨੇ। ਤੂੰ ਫਲਾਨੀ ਦੇ ਨਾਲ ਸੰਬੰਧਿਤ ਹੈ, ਤੂੰ ਫਲਾਨਿਆਂ ਦੇ ਨਾਲ ਸੰਬੰਧਿਤ ਹੈ, ਤੂੰ ਕਾਮਰੇਡ ਹੈ, ਤੂੰ ਪੰਥਕ ਹੈ, ਤੂੰ ਉਹ ਹੈ, ਤੂੰ ਆ ਹੈ। ਇਹ ਇੱਕ ਸਾਜ਼ਿਸ਼ ਦੇ ਤਹਿਤ ਲੋਕ ਛੱਡੇ ਹੋਏ ਨੇ ਸੋਸ਼ਲ ਮੀਡੀਆ ਦੇ ਉੱਤੇ, ਜਿਨ੍ਹਾਂ ਨੇ ਅਸਲ ਮੁੱਦਿਆਂ ਤੋਂ ਤੁਹਾਡਾ ਧਿਆਨ ਅਕਸਰ ਭਟਕਾ ਦੇਣਾ ਹੁੰਦਾ, ਤੇ ਉਹਦੇ ਚ ਸਫਲ ਹੋ ਰਹੇ ਨੇ ਕਾਫੀ ਹੱਦ ਤੱਕ ਜੀ। ਕੁਲਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਕੁਲਦੀਪ ਸਿੰਘ ਜੀ, ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਕਰ ਸਕਦੇ ਹੋ। ਓਂਕਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਓਂਕਾਰ ਸਿੰਘ ਜੀ, ਤੁਸੀਂ ਔਨ 에ਅਰ ਹੋ ਜੀ। ਜੀ ਸਾਡੇ ਅਗਲੇ ਕਾਲਰ ਨੇ ਸੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ। ਹਾਂਜੀ, ਪੰਜਾਬੀ USA ਰੇਡੀਓ ਦੇ ਸਾਰੇ ਟੱਬਰ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਇੱਕ 15 ਕੁ ਦਿਨ ਹੋਏ ਤੁਹਾਡੇ ਦੀ ਠੱਪਾ ਲਿਆ ਸੀ ਇੱਕ ਬੰਦੇ ਨੇ, ਤੁਸੀਂ ਉਹਨਾਂ ਨਾਲ ਕੰਮ ਵੀ ਕਰਦੇ ਰਹੇ। ਮੈਂ ਨੌ ਹੀ ਲਿਆਣਾ, ਚੰਦਪੁਰ ਦੇਸੀ ਦਾ 12 ਤੋਂ ਟਪਾਉਣਾ ਆ ਜੀ। ਤੇ ਕੋਈ ਗੱਲ ਕਰਦਾ ਸੀ ਭਈ, ਇੱਕ ਬਾਹਰੋਂ ਪੱਤਰਕਾਰ ਗਿਆ, ਨਾਂ ਨਹੀਂ ਲਿਆ, ਮੈਂ ਸਮਝ ਗਿਆ ਵੀ ਪੰਨੂ ਸਾਹਿਬ ਬਾਰੇ ਗੱਲ ਕਰਦਾ। ਬਾਹਰੋਂ ਪੱਤਰਕਾਰ ਕਹਿੰਦਾ ਗਿਆ, ਬਹੁਤ ਭਗਵੰਤ ਦਾ ਮੋਹਰਲਾ ਬਣਿਆ ਇਸ ਵੇਲੇ,
ਤਾਂ ਫਿਰ ਉਹ ਜਿਹੜਾ ਕੋਈ ਗੱਲ ਹੋਈ ਸੀ ਕਿ ਉਹ ਤੇ ਬੋਲਿਆ ਨਹੀਂ, ਤਾਂ ਫਿਰ ਜਿਹੜਾ ਇਹਨਾਂ ਦਾ ਸੰਤੋਖ ਸਿੰਘ ਗਿੱਲ ਉਹਨਾਂ ਨਾਲ ਪ੍ਰੋਗਰਾਮ ਕਰਦਾ ਉਹਨੂੰ ਜਵਾਬ ਦਿੱਤਾ, ਕਹਿੰਦਾ ਨਹੀਂ ਤੁਸੀਂ ਗਲਤ ਆ। ਪੰਨੂ ਸਾਹਿਬ ਨੇ ਉਹਨੂੰ ਜਵਾਬ ਦਿੱਤਾ, ਭਗਵੰਤ ਮਾਨ ਨੂੰ ਬੋਲਿਆ ਉਹਦੇ ਬਾਰੇ, ਹੁਣ ਮੈਨੂੰ ਚੇਤਾ ਭੁੱਲ ਗਿਆ ਕੀ ਗੱਲਬਾਤ ਸੀ। ਏਦਾਂ ਠੱਪੇ ਦਾ ਹਰੇਕ ਲਈ ਫਿਰਦਾ ਪੰਨੂ ਸਾਹਿਬ। ਮੈਂ ਨਾ 2-3 ਵਾਰੀ ਭਗਤਪੁਰ ਤੋਂ ਕੋ ਬੈਠਾ 2-2 ਘੰਟੇ ਦਰਬਾਰ ਸਾਹਿਬ ਮੂਹਰੇ, ਉਹ ਬਹਿੰਦੇ ਹੁੰਦੇ ਪੈਪਲੇਟ ਜਿਹਾ ਲੈ ਕੇ, ਉਹ ਕਹਿੰਦੇ ਹੁੰਦੇ ਸੀ ਵੀ ਤੁਸੀਂ ਜੇ ਟਾਹਣੀ ਤੇ ਬੈਠੇ ਆ ਉਹਨੂੰ ਵੱਢੀ ਜਾਂਦੇ ਆ, ਤੇ ਜਿਹੜਾ ਤੁਸੀਂ ਤਰੱਕੀ ਸਾਧਦੇ ਆ ਨਾ ਇਹ ਵਿਨਾਸ਼ ਵੱਲ ਨੂੰ ਤੁਸੀਂ ਤੁਰ ਰਹੇ ਆ ਜੀ। ਤੇ ਬਾਕੀ ਆ ਬਹੁਤ ਸੋਹਣੀ ਬਣਾਈ ਆ ਜੀ ਕਮੇਟੀ, ਜੇ ਕਿਤੇ ਸਾਰੇ ਹਿੰਦੁਸਤਾਨ ਚੋਂ ਬੰਦੇ ਲੈਂਦੇ, ਸਾਰੀਆਂ ਕਮਿਊਨਿਟੀਆਂ ਚ ਜਿਹਨਾਂ ਦੇ ਬੰਦੇ ਅੰਦਰ ਆ, ਮੁਸਲਮਾਨ ਭਰਾ ਆ, ਹਿੰਦੂ ਵੀਰ ਆ, ਹੋਰ ਜਿੰਨੀਆਂ ਕਮਿਊਨਿਟੀਆਂ ਨਾਲ ਲੈ ਕੇ ਕੋਈ ਕਮੇਟੀ ਸਾਰੇ ਹਿੰਦੁਸਤਾਨ ਚ ਬਣਾਉਂਦੇ ਤਾਂ ਬਿਹਤਰ ਨਾ ਰਹਿੰਦੀ ਜੀ। ਠੀਕ ਹੈ ਜੀ। ਪੰਨੂ ਸਾਹਿਬ ਇੱਕ ਦੱਸੋ ਵੀ ਜਿਹੜਾ ਆਹ ਮੋਦੀ ਸਾਹਿਬ ਨੇ ਪਲੀਤੇ ਨੂੰ ਹੁਣ ਅੱਗ ਲਾਈ ਜਾਂਦੇ ਆ, ਜੇ ਕਿਤੇ ਇਹ ਅੱਗ ਬਲ ਪਈ ਤਾਂ ਹਿੰਦੁਸਤਾਨ ਦਾ ਕੀ ਬਣੂਗਾ ਜੀ? ਠੀਕ ਹੈ ਜੀ, ਥੈਂਕ ਯੂ ਜੀ। ਇੱਕ ਤਾਂ ਜੀ ਜੇ ਕੋਈ ਵੀ ਕਿਤੇ ਗੱਲ ਕਰਦਾ ਤੇ ਉਹਨੂੰ ਉੱਥੋਂ ਤੱਕ ਹੀ ਸੀਮਤ ਰੱਖਿਆ ਕਰੋ ਜੀ, ਕਿਉਂਕਿ ਉੱਥੇ ਤੁਸੀਂ ਬੋਲ ਗਏ, ਉਹ ਇਹੀ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਦਾ ਨਾਮ ਕਿਤੇ ਨਾ ਕਿਤੇ ਬੋਲੋ, ਜਾਂ ਮੈਨੂੰ ਪ੍ਰਵੋਕ ਕਰਦੇ ਨੇ ਕਿ ਮੈਂ ਉਹਨਾਂ ਦਾ ਨਾਮ ਲਵਾਂ। ਮੈਂ ਉਹਨਾਂ ਲੋਕਾਂ ਦਾ ਕਦੇ ਨਾਮ ਵੀ ਨਹੀਂ ਲੈਂਦਾ ਜੀ, ਇਸ ਕਰਕੇ ਨਹੀਂ ਲੈਂਦਾ ਕਿ ਮੈਂ ਉਹਨਾਂ ਦੀ ਪ੍ਰਸਿੱਧੀ ਕਦੇ ਲਈ ਕਰੀ ਜਾਵਾਂ। ਮੈਂ ਤੁਹਾਨੂੰ ਵੀ ਰਿਕੁਐਸਟ ਕਰੂੰਗਾ ਜੀ, ਤੁਸੀਂ ਨਾ ਇਹ ਕਿਆ ਕਰੋ, ਜੋ ਬੋਲਦੇ ਨੇ ਬੋਲੀ ਜਾਣ। ਉਹਦੇ ਜੇ ਆਪਾਂ ਕੱਲੇ ਵਿਅਕਤੀ ਦਾ ਏਦਾਂ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਜੀ, ਫਿਰ ਉਹ ਆਪਣੇ ਮਕਸਦ ਦੇ ਵਿੱਚ ਸਫਲ ਹੋ ਜਾਣਗੇ, ਕਿਉਂਕਿ ਉਹ ਪ੍ਰਵੋਕ ਕਰਕੇ ਚਾਹੁੰਦੇ ਨੇ ਕਿ ਅਸਲ ਜਿਹੜਾ ਹੈ ਵਿਅਕਤੀ ਨੂੰ ਬੋਲਣ ਨਾ ਦਿੱਤਾ ਜਾਵੇ। ਇਸ ਕਰਕੇ ਮੈਂ ਇੰਨੀ ਕੀ ਗੱਲ ਇਹਦੇ ਬਾਰੇ ਜਿਹੜੀ ਉਹ ਕਹਿਣੀ ਆ। ਬਾਕੀ ਦੇਖੋ ਲੋਕ ਕੀ ਕਰਦੇ ਨੇ, ਲੋਕ ਕਿੰਨੇ ਸਿਆਣੇ ਹੁੰਦੇ ਨੇ, ਲੋਕਾਂ ਦੇ ਉੱਤੇ ਨਿਰਭਰ ਹੈ ਕਿ ਮਹਿੰਗਾਈ ਤੋਂ ਕਿਵੇਂ ਬਚਣਾ, ਗਰੀਬੀ ਤੋਂ ਕਿਵੇਂ ਜਿਹੜਾ ਜੀ ਉਹ ਕਰਨਾ। ਮੈਨੂੰ ਜਿਹੜੇ ਹਾਲਾਤ ਨੇ ਉਹ ਇਸ ਪੱਖੋਂ ਖਤਰਨਾਕ ਜਾਪਦੇ ਨੇ, ਕਿਉਂਕਿ ਸ੍ਰੀਲੰਕਾ ਦੇ ਜਿਹੜੇ ਹਾਲਾਤ ਨੇ ਮੈਂ ਉਹਨਾਂ ਨੂੰ ਬਹੁਤ ਕਲੋਜ਼ਲੀ ਵਾਚ ਕਰਦਾ। ਕੱਲੀ ਜਿਹੜੀ ਚੀਜ਼ ਹੈ ਉੱਥੋਂ ਦੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਪੜ੍ਹਦਾ, ਜਿਹੜੇ ਐਕਸਪਰਟ ਨੇ ਇੱਥੋਂ ਦੇ ਲਿਖਣ ਵਾਲੇ, ਕਿ ਇਹੋ ਜਿਹੇ ਹਾਲਾਤ ਬਣੇ ਕਿਉਂ। ਜਿਵੇਂ ਹੁਣ ਜਿਹੜਾ ਉਹਨਾਂ ਦਾ ਪ੍ਰਧਾਨ ਮੰਤਰੀ ਆ, ਉਹ ਕਹਿੰਦਾ 1 ਦਿਨ ਦਾ ਪੈਟਰੋਲ ਸਾਡੇ ਕੋਲੇ ਰਹਿ ਗਿਆ, ਉਹ ਕਹਿੰਦਾ 2 ਮਹੀਨੇ ਦਿਓ, ਮੇਰੇ ਤੇ ਵਿਸ਼ਵਾਸ ਕਰੋ। ਪਰ ਲੋਕ ਵਿਸ਼ਵਾਸ ਕਰਨਗੇ, ਕਿਉਂਕਿ ਪੇਟ ਨਾ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ ਵਾਲੀ ਜਿਹੜੀ ਉਹ ਗੱਲ ਹੈ ਕਿ ਲੋਕਾਂ ਕੋਲੇ ਰੋਟੀ ਖਾਣ ਨੂੰ ਹੈ ਨਹੀਂ, ਲੋਕ ਲਾਈਨਾਂ ਦੇ ਵਿੱਚ ਲੱਗੇ ਭੁੱਖ ਦੇ ਨਾਲ ਮਰ ਰਹੇ ਆ, ਧਿਆਏ ਮਰ ਰਹੇ ਆ, ਲੋਕੀ ਕੀ ਕਰਨਗੇ। ਤੋ ਇਹ ਹਾਲਾਤ, ਉਹ ਤਾਂ ਸ੍ਰੀਲੰਕਾ ਤਾਂ ਛੋਟਾ ਮੁਲਕ ਹੈ, ਇਹ ਤਾਂ ਮੁਲਕ ਹੀ ਬਹੁਤ ਵੱਡਾ ਜੀ, ਬਹੁਤ ਵੱਡਾ ਮੁਲਕ ਹੈ। ਇਸ ਕਰਕੇ ਜਿਹੜਾ ਮੇਰੀ ਜਾਚੇ ਹਰ ਵਿਅਕਤੀ ਨੂੰ ਇਹ ਸੋਚਣ ਦੀ ਜ਼ਰੂਰਤ ਹੈ ਮੁਲਕ ਪ੍ਰਸਤੀ ਦੇ ਵਾਸਤੇ ਕਿ ਘੱਟੋ ਘੱਟ ਇਸ ਮੁਲਕ ਦਾ ਬਣੂਗਾ ਕੀ। ਜੇ ਹਰ ਕੋਈ ਆਪਣੇ ਆਪ ਨੂੰ ਸਵਾਲ ਕਰਨ ਲੱਗ ਜੇ ਤੇ ਉਹਦੇ ਵਿੱਚੋਂ ਫਿਰ ਹੱਲ ਵੀ ਲੱਭ ਲੂਗਾ ਜੀ। ਵਰਿੰਦਰ ਸਿੰਘ ਜੀ। ਹੈਲੋ, ਹਾਂਜੀ ਵਰਿੰਦਰ ਸਿੰਘ ਜੀ, ਤੁਸੀਂ ਆਉਣੇ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਜਾਣਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਜੀ, ਪਹਿਲਾਂ ਤਾਂ ਮੈਂ ਇੱਕ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ। ਜਿੱਦਾਂ ਮੈਂ ਕੋਈ 3-4 ਸਾਲ 5 ਸਾਲ ਤੋਂ ਪਿੰਡ ਅਸੀਂ ਬੂਟੇ ਬੀਜ ਰਹੇ ਹਾਂ, ਤੇ ਉਹ ਹੁਣ ਕਾਫੀ ਵੱਡੇ, ਆਲਮੋਸਟ 30 ਫੁੱਟ ਹੋ ਗਏ। ਮੈਂ ਤੁਹਾਨੂੰ ਉਹ ਵੀਡੀਓ ਵੀ ਤੁਹਾਨੂੰ ਭੇਜੀ ਸੀ, ਤੇ ਉਹ ਪਿੰਡ ਵਾਲੇ ਚਲੋ ਹਰ ਵਾਰੀ ਇੱਦਾਂ ਕਰਦੇ ਆ, ਪਿਛਲੀ ਵਾਰ ਵੀ ਲੂਹ ਤੇ ਮੇਰਾ ਸਵਾਲ ਇਹਦੇ ਨਾਲ ਰਿਲੇਟਡ ਸੀਗਾ। ਚਲੋ ਇੱਕ ਤਾਂ ਪਹਿਲਾਂ ਮੈਨੂੰ ਖੁਸ਼ੀ ਹੋਈ ਅੱਜ ਥੋੜਾ ਜਿਹਾ ਆਪਾਂ ਪਾਣੀ ਬਾਰੇ ਗੱਲਾਂ ਕੀਤੀਆਂ, ਬਹੁਤ ਵਧੀਆ ਗੱਲ ਹੈ, ਚਲੋ ਇਹ ਉੱਠਣੀ ਚਾਹੀਦੀ ਹੈ ਗੱਲ। ਕੀ ਇਸ ਵਾਰ ਸਾਡੀ ਸਰਕਾਰ ਕੁਛ ਇਸ ਬਾਰੇ ਸੋਚ ਸਕਦੀ ਕਿ, ਕਿਉਂਕਿ ਹੁਣ ਦੇਖੋ ਆਪਾਂ ਇਤਕੀ ਖੋਜਾਂਗੇ 1 ਸਾਲ ਆਪਾਂ ਪਿੱਛੇ ਪੈ ਜਾਣਾ ਹਨਾ। ਆਈ ਨੂੰ ਆਪਾਂ ਹਰ ਗੱਲ ਲਈ ਜਲਦਬਾਜ਼ੀ ਦਿਖਾਉਂਦੇ ਆ, ਨਵੀਂ ਸਰਕਾਰ ਆ, ਪਰ ਘੱਟੋ ਘੱਟ ਮੈਂ ਨਹੀਂ ਚਾਹੁੰਦਾ ਕਿ ਇਹ ਕੰਮ ਐਤਕੀ ਜੇ ਸ਼ੁਰੂ ਹੋ ਜਾਵੇ ਆਪਾਂ ਫਿਰ ਅਗਲੀਆਂ ਬਰਸਾਤਾਂ ਤੱਕ ਵੇਟ ਨਾ ਕਰਨੀ ਪਵੇ। ਕਿ ਐਤਕੀ ਵਰਿੰਦਰ ਜੀ ਸੰਖੇਪ ਕਰ ਲਓ ਜੀ, ਲਾਈਨ ਕਾਲਰ ਬਹੁਤ ਹੋਰ ਨੇ, ਪਲੀਜ਼ ਤੁਸੀਂ ਸੰਖੇਪ ਦੇ ਵਿੱਚ ਸਵਾਲ ਕਰ ਲਓ। ਹਾਂਜੀ, ਲੱਗ ਸਕਦੇ ਐਤਕੀ ਸਰਕਾਰ ਕੁਛ ਕਰ ਸਕਦੀ ਇਹਨਾਂ ਬਾਰੇ। ਠੀਕ ਹੈ ਜੀ। ਤੇ ਬਾਕੀ ਕੋਈ ਜੁਰਮਾਨੇ ਵਾਲੀ ਕੋਸ਼ਿਸ਼ ਕਰਦੇ ਆ ਜਿਹੜੇ ਲਾਉਂਦੇ ਆ। ਦੂਜਾ ਮੇਰਾ ਸਵਾਲ ਸੀ ਕਿ ਜਿੱਦਾਂ ਹੁਣ ਗਾਹਾਂ ਨਸ਼ਿਆਂ ਦੀ ਆਪਾਂ ਗੱਲ ਚੱਲ ਰਹੀ ਆ, ਰਾਈਟ, ਤਾਂ ਉੱਥੋਂ ਤੁਸੀਂ ਦੱਸਿਆ ਸੀ ਕਿ 500 ਤੋਂ ਵਧਾ ਕੇ 1000 ਕਰ ਦਿੱਤਾ ਹਨਾ ਡੀ-ਐਡਿਕਸ਼ਨ ਸੈਂਟਰ। ਜੇ ਆਉਣ ਵਾਲੇ ਦਿਨਾਂ 'ਚ ਹੁਣ ਗਰਮੀ ਦੀਆਂ ਛੁੱਟੀਆਂ ਵੀ ਕੀ ਆਪਾਂ ਸਕੂਲਾਂ ਨੂੰ, ਚਾਹੇ ਕੋਈ ਸਰਕਾਰੀ ਆ, ਮਤਲਬ ਤਾਂ ਪਿੰਡਾਂ ਵਾਲੇ ਵੀ ਵੱਧ ਤੋਂ ਵੱਧ ਯੋਗਦਾਨ ਦੇਣਗੇ ਇਸ ਕੰਮ ਲਈ, ਤੇ ਉਹਨਾਂ ਸਕੂਲਾਂ ਨੂੰ ਆਪਾਂ ਕਿਸੇ ਤਰ੍ਹਾਂ ਇਸ ਡੀ-ਐਡਿਕਸ਼ਨ ਸੈਂਟਰ ਦੇ ਤੌਰ ਤੇ 2 ਮਹੀਨੇ ਜਾਂ ਛੁੱਟੀਆਂ 'ਚ ਆਪਾਂ ਵਰਤ ਸਕਦੇ ਹਾਂ। ਠੀਕ ਹੈ ਜੀ, ਜ਼ਰੂਰ ਦੱਸਿਓ ਜੀ। ਠੀਕ ਹੈ, ਥੈਂਕ ਯੂ, ਥੈਂਕ ਯੂ। ਦੇਖੋ ਹੋ ਰਿਹਾ ਐਤਕੀ, ਕਿਉਂਕਿ ਮੇਰਾ ਵੀ ਇਹ ਸੁਝਾਅ ਸੀਗਾ ਕਿ ਜਿਹੜਾ ਬੰਬੀਆਂ ਦੇ ਉੱਤੇ ਜਿਹੜੇ ਉਹ 3 ਬੂਟੇ
ਘੱਟੋ ਘੱਟ ਇੱਕ ਨਿੰਮ, ਇੱਕ ਧਰੇਕ ਤੇ ਇੱਕ ਟਾਹਲੀ, ਕਿਉਂਕਿ ਰਵਾਇਤੀ ਬੂਟਿਆਂ ਵੱਲ ਤੁਹਾਨੂੰ ਪਰਤਣਾ ਪਊਗਾ। ਇਹ ਕੰਪਲਸਰੀ ਕਰ ਦਿਓ। ਜਿਨ੍ਹਾਂ ਕੋਲੇ ਬਿਜਲੀ ਦੇ ਕਨੈਕਸ਼ਨ ਨੇ, 10 ਵਾਲੀ ਤਾਂ ਐਵੇਂ ਰਾਜੇਵਾਲ ਹੋਰੀ ਜ਼ਿਆਦਾ ਕਰ ਰਹੇ ਨੇ, ਇੱਥੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਔਰ ਇਸੇ ਵਾਰ ਤੋਂ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਜੁਲਾਈ ਦੇ ਵਿੱਚ ਬੂਟੇ ਲੱਗਦੇ ਆ। ਸਾਡੇ ਕੋਲੇ ਸਮਾਂ ਹੈ, ਮਈ ਦੇ ਵਿੱਚ ਅਸੀਂ ਅਜੇ ਜਾ ਰਹੇ ਹਾਂ, ਮਈ ਅੱਧ ਟੱਪ ਗਿਆ, 1.5 ਮਹੀਨਾ ਸਟਿਲ ਹੈਗਾ। 1.5 ਮਹੀਨੇ ਚ ਇਹਦੀ ਤਿਆਰੀ ਹੋ ਸਕਦੀ, 1.5 ਮਹੀਨੇ ਚ ਪਨੀਰੀ ਵੀ ਤਿਆਰ ਜਿਹੜੀ ਉਹ ਹੋ ਸਕਦੀ ਆ। ਰਾਜੇ ਆਪਣੇ ਮਾਫ ਕਰਨਾ, ਸੀਚੇਵਾਲ ਹੋਰਾਂ ਵਰਗੇ ਜਿਹੜੇ ਲੋਕ ਨੇ, ਉਹਨਾਂ ਦੀਆਂ ਸੇਵਾਵਾਂ ਲੈਣ ਦੀ ਗੱਲ ਮੈਂ ਵੀ ਸੁਝਾਅ ਦਿੱਤਾ। ਉਮੀਦ ਹੈ ਕਿ ਉਹ ਠੀਕ ਹੋ ਜਾਊਗਾ। ਤਰਨਤਾਰਨ ਦੇ ਨੇੜੇ ਇੱਕ ਨੌਜਵਾਨ ਹੈ, ਉਹ ਸੁਹੰਜਣੇ ਦੇ ਬੂਟੇ ਲਾਉਂਦਾ, ਪਨੀਰੀ, ਔਰ ਇੰਨਾ ਕਮਿਟਡ ਹੈ ਕਿ ਜੇ ਤੁਸੀਂ ਉਹਨੂੰ ਫੋਨ ਕਰ ਦਿੰਦੇ ਹੋ ਤੇ ਉਹ ਕਹਿੰਦਾ ਕਿ 2 ਬੂਟੇ ਚਾਹੀਦੇ, ਚਲਾ ਜ਼ਰੂਰ ਲਿਓ, ਬੱਸ 'ਚ ਰਖਾ ਦਿੰਦਾ ਬੂਟੇ। ਉਹ ਵੀ ਜਿਹੜੀ ਤੁਹਾਡੇ ਬੱਸ ਏਰੀਏ ਨੂੰ ਜਾਂਦੀ ਆ, ਉੱਥੋਂ ਤੁਸੀਂ ਉਹਦੇ ਤੋਂ ਲੈ ਲਿਓ। ਏਦਾਂ ਦੇ ਲੋਕ ਬੈਠੇ ਹੋਏ ਨੇ, ਪੋਜ਼ਿਟਿਵ ਥਿੰਕਿੰਗ ਵਾਲੇ, ਉਹਨਾਂ ਦੀ ਮਦਦ ਜਿਹੜੀ ਉਹ ਲਈ ਜਾ ਸਕਦੀ ਆ। ਆਈ ਥਿੰਕ ਪ੍ਰਵਾਸੀ ਭਾਈਚਾਰਾ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰ ਬੈਠਾ, ਉਹਨਾਂ ਦੀ ਮਦਦ ਲਈ ਜਾ ਸਕਦੀ ਹੈ। ਬਿਲਕੁਲ ਇਸੇ ਵਾਰ ਤੋਂ ਇਹ ਗੱਲ ਤੁਹਾਡੀ 100% ਜਿਹੜੀ ਜੀ ਮੈਂ ਉਹਦੇ ਉੱਤੇ ਜ਼ੋਰ ਪਾਉਣਾ ਕਿ ਅਗਲੀ ਵਾਰ ਤੱਕ ਵੇਟ ਥੋੜੀ ਹੋਣੀ ਚਾਹੀਦੀ ਹੈ। ਬਿਲਕੁਲ ਇੱਕ ਕਿਸਾਨ ਆਗੂ ਨੇ, ਉਹਨਾਂ ਦਾ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਸਰਕਾਰ ਦੇ ਨਾਲ ਗੱਲ ਕਰੋ ਕਿ ਉਹਨਾਂ ਨੂੰ ਆਖੋ ਕਿ ਅਜੇ ਜ਼ਮੀਨਾਂ ਤੋਂ ਕਬਜ਼ੇ ਨਾ ਛਡਾਉਣ, ਥੋੜੀ ਦੇਰ ਰੁਕ ਜਾਣ, ਅਜੇ ਨਵੀਂ ਸਰਕਾਰ ਹੈ। ਮੈਂ ਕਿਹਾ ਜੇ ਇੰਨੇ ਸਾਲ ਪਹਿਲਾਂ ਰੁਕੀਆਂ ਹੀ ਰਹੀਆਂ ਨੇ ਸਰਕਾਰਾਂ, ਕੀ ਕੀਤਾ? ਜੇ ਪਹਿਲੀ ਵਾਰ ਤੋਂ ਇਹ ਕਰਨ ਲੱਗੇ ਤੇ ਕਰਨ ਦਿਓ, ਛਡਵਾਉਣ ਦਿਓ ਉਹਨਾਂ ਨੂੰ ਜ਼ਮੀਨਾਂ ਤੋਂ ਕਬਜ਼ੇ। ਫਿਰ ਕਹਿੰਦੇ ਜੀ ਇਹ ਜਿਹੜੀ ਸਿੱਧੀ ਖੇਤੀ ਆ, ਐਤਕੀ ਨਾ ਕਰੋ, ਅਗਲੀ ਵਾਰ ਤੋਂ ਕਰੋ। ਮੈਂ ਕਿਹਾ ਐਤਕੀ ਕਿਉਂ ਨਾ ਕਰੋ? ਉਹਦਾ ਕੋਈ ਰੀਜ਼ਨ ਕੋਈ ਨਹੀਂ ਗਾ ਜੀ ਹੈਗਾ। ਨਹੀਂ, ਫਿਰ ਇਹ ਕੌਨਫਲਿਕਟ ਪੈਦਾ ਹੋ, ਇਹ ਕੌਨਫਲਿਕਟ ਕਿਤੇ ਨਾ ਕਿਸੇ ਟਾਈਮ ਤਾਂ ਪੈਦਾ ਹੋਣਾ ਹੀ ਆ। ਤੇ ਜਿਹੜਾ ਕੱਲ ਪੈਦਾ ਹੋਣਾ ਅੱਜ ਹੋ ਲੈਂਦੇ ਹੋ ਜੀ, ਕੋਈ ਗੱਲ ਨਹੀਂ। ਕੌਨਫਲਿਕਟ ਤੋਂ ਡਰਦੇ ਆ ਤੁਸੀਂ ਬਦਲਾਅ ਵਾਲੇ ਪਾਸੇ ਨੂੰ ਨਾ ਤੁਰੋ, ਫਿਰ ਕਿੰਨੀ ਦੇਰ ਧਰਤੀ ਜਿਹੜੀ ਆ ਜੀ ਉਹ ਰਹੂਗੀ। ਤੁਹਾਨੂੰ ਕੁਝ ਸਖਤ ਫੈਸਲੇ ਲੈਣੇ ਪੈਣਗੇ। ਮੈਂ ਤੁਹਾਡੇ ਨਾਲ ਬਿਲਕੁਲ 100% ਸਹਿਮਤ ਆ ਕਿ ਅਗਲੇ ਸਾਲ ਕਿਉਂ, ਇਸੇ ਸਾਲ ਕਿਉਂ ਨਹੀਂ। ਜਿਹੜੇ ਹਾਈਵੇ ਦੇ, ਜਦੋਂ ਹਾਈਵੇ ਨਿਕਲੇ ਆ, ਜਿਹੜੀਆਂ ਕੰਪਨੀਆਂ ਨੇ ਹਾਈਵੇ ਬਣਾਏ ਆ, ਜਿਹੜੀਆਂ ਟੋਲ ਅਗਰਾਉਂਦੀਆਂ ਨੇ, ਮੈਂ ਉਹਦੇ ਉੱਤੇ ਸਟੱਡੀ ਕਰ ਰਿਹਾ ਜੀ, ਕੁਝ ਮਦਦ ਵੀ ਲੈ ਰਿਹਾ ਕਿ ਉਹਦੇ ਵਿੱਚ ਸਾਈਨ ਹੈ ਕਿੰਨੇ ਬੂਟੇ ਉਹਨਾਂ ਨੇ ਲਾਉਣੇ ਨੇ। ਜਿਹਨੇ ਨਹੀਂ ਲਾਏ, ਉਸ ਕੰਪਨੀ ਨੂੰ ਨੋਟਿਸ ਕੱਢਿਆ ਜਾਵੇ ਤੁਰੰਤ, ਜਿਹੜਾ ਕਿ ਉਹ ਐਸ ਬਰਸਾਤ ਦੇ ਵਿੱਚ ਬੂਟੇ ਉਹ ਲਾਉਣਗੇ ਤੇ ਉਹਨਾਂ ਨੂੰ ਪਾਲਣਗੇ, ਔਰ ਹਰ 3 ਮਹੀਨਿਆਂ ਤੋਂ ਬਾਅਦ ਉਹ ਉਹਦੀ ਰਿਪੋਰਟ ਕਰਨਗੇ ਜੀ। ਔਰ ਜਿਹੜੇ ਉਹਦਾ ਬਕਾਇਦਾ ਤੌਰ ਦੇ ਉੱਤੇ ਪਾਸ ਬਣਾਇਆ ਜਾਵੇ। ਉਹ ਪਾਸ ਤੁਹਾਨੂੰ ਰਿਨਿਊ ਕਰਾਉਣਾ ਪਊਗਾ, ਔਰ ਪਾਸ ਰਿਨਿਊ ਕਰਾਉਣ ਦੇ ਵੇਲੇ ਤੁਹਾਨੂੰ ਉਹਦੀ ਵੀਡੀਓ ਜਿਹੜੀ ਲੇਟੈਸਟ ਹੈ ਉਹ ਲਾਉਣੀ ਪਊਗੀ ਬੂਟਿਆਂ ਦੀ। ਤੇ ਕੋਈ ਵੀ ਉਹਦੇ ਜਿਹੜਾ ਸੰਬੰਧਿਤ ਅਧਿਕਾਰੀ ਹੈ ਉੱਥੇ ਜਾ ਕੇ ਛਾਪਾ ਮਾਰ ਸਕਦਾ। ਜੇ ਉਹ ਬੂਟੇ ਨਹੀਂ ਹੋਣਗੇ ਤੇ ਉਹਨਾਂ ਦੇ ਟੋਲ ਦੇ ਜਿਹੜੇ ਕੰਟਰੈਕਟ ਨੇ ਉਹ ਰੱਦ ਕੀਤੇ ਜਾਣ। ਇਹ ਅਦਰਵਾਈਜ਼ ਇਹ ਸੂਤ ਨਹੀਂ ਹੋਣੇ ਜੀ। ਇਹ ਸਿੱਧੇ ਉਂਗਲ ਦੇ ਨਾਲ ਘਿਓ ਨਹੀਂ ਨਿਕਲਣਾ ਜੀ। ਔਰ ਹੋਊਗਾ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਤੁਸੀਂ ਦੇਖਣਾ ਆਉਂਦੇ ਦਿਨਾਂ ਦੇ ਦੌਰਾਨ ਬੂਟਿਆਂ ਵਾਲੇ ਪਾਸੇ ਨੂੰ ਗੱਲ ਚੱਲੂਗੀ। ਪਰ ਸਿਰਫ ਇਹੀ ਆ ਕਿ ਆਪਾਂ ਸਾਰੇ ਰਲ ਕੇ ਧਰਤੀ ਜਿਹੜੀ ਮਾਂ ਆ ਸਾਡੀ, ਉਹਦੇ ਪ੍ਰਤੀ ਸੁਹਿਰਦ ਹੋਈਏ, ਕਿਤੇ ਵੀ ਬੈਠੇ ਹੋ ਤੁਸੀਂ ਜੀ। ਵਰਿੰਦਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ੍ਰੀ ਅਕਾਲ ਪ੍ਰਵੀਨ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਇੱਥੇ ਜਿਹਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ, ਕਿਤੇ ਇਕੱਠੇ ਹੁੰਦੇ ਆ, ਬਹਿੰਦੇ ਆ ਗੁਰਦੁਆਰੇ, ਲੋਕ ਬੜੇ ਡਿਸਪੁਆਇੰਟਡ ਹੈਗੇ ਆ। ਜਿਹੜੇ ਰਾਜ ਸਭਾ ਦੇ ਇਹਨਾਂ ਨੇ 5 ਮੈਂਬਰ ਲਏ ਆ, ਠੀਕ ਹੈ, ਉਹ ਚੰਗਾ ਕੰਮ ਵੀ ਕਰ ਸਕਦੇ ਆ ਜੀ, ਪਰ ਪਰਸੈਪਸ਼ਨ ਦੀ ਵੀ ਜ਼ਰੂਰਤ ਹੁੰਦੀ, ਦੇਖਣ ਨੂੰ ਵੀ ਠੀਕ ਲੱਗਣਾ ਚਾਹੀਦਾ ਜੀ। ਤੇ ਉਹਦੇ ਨਾਲ ਜਿਵੇਂ ਦਿੱਲੀ 'ਚ ਵੀ 2 ਗੁਪਤਾ ਬ੍ਰਦਰ ਉੱਥੋਂ ਹਰਿਆਣੇ 'ਚੋਂ ਲਾਤੇ ਸੀ, ਹੁਣ ਜਿਹੜੇ 2 ਲੱਗਣੇ ਆ ਕਿ ਉਹ ਵੀ ਨਾ ਇਹ ਕੰਮ ਕਰਦੇ ਹੋਣ, ਕੋਈ ਐਗਰੀਕਲਚਰ ਇਕੋਨੋਮਿਸਟ ਜਾਂ ਕੋਈ ਹੋਰ ਏਦਾਂ ਦੇ ਬੰਦੇ ਪੰਜਾਬੀ ਲਾਉਣ ਜੀ। ਠੀਕ ਹੈ। ਤੇ ਦੂਜੀ ਗੱਲ ਇਹ ਆ, ਮੇਰਾ ਮਤਲਬ ਮੈਂ ਕ੍ਰਿਟੀਸਾਈਜ਼ ਨਹੀਂ ਕਰਦਾ, ਮੈਂ ਸਿਰਫ ਉਹਨਾਂ ਨੂੰ ਕਹਿ ਹੀ ਰਿਹਾ ਵੀ ਉਹ ਆਪ ਵੀ ਚੰਗੇ ਲੱਗਣ ਲੋਕਾਂ ਦੇ ਵਿੱਚ ਜੀ ਉਹਨਾਂ ਦੀ। ਤੇ ਦੂਸਰੀ ਗੱਲ ਇਹ ਆ ਜੀ, ਇੰਨਾ ਕੰਮ ਆ ਜੀ, ਬਹੁਤ ਜ਼ਿਆਦਾ ਆਸਾਂ ਲੋਕਾਂ ਨੂੰ, ਬੜੇ ਉਹਨਾਂ ਨੇ ਵਾਅਦੇ ਕੀਤੇ ਆ ਜੀ, ਤੇ ਅਸੀਂ ਵੀ ਚਾਹੁੰਦੇ ਹਾਂ ਸਰਕਾਰ ਕਾਮਯਾਬ ਹੋਵੇ। ਪਰ 6 ਮੰਤਰੀਆਂ ਦੀਆਂ ਪੋਸਟਾਂ ਦੇਖੋ ਖਾਲੀ ਪਈਆਂ, ਬੰਦੇ ਉਹਨਾਂ ਕੋਲ ਹੈ ਨਹੀਂ, 8-8 ਮਹਿਕਮੇ ਆ ਜੀ। ਘੱਟੋ ਘੱਟ ਕੀ ਸੋਚਦੇ ਕੀ ਆ, ਮਤਲਬ ਕੀ ਹੈ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ, ਇਹ ਦੱਸੋ ਜੀ ਮਾੜਾ ਜਿਹਾ ਇਹਦੇ ਬਾਰੇ ਜੀ। ਠੀਕ ਹੈ ਜੀ, ਥੈਂਕ ਯੂ। ਦੇਖੋ, ਜੇ ਰੈਵਨਿਊ ਨਾ ਜਨਰੇਟ ਹੋਣਾ ਸ਼ੁਰੂ ਹੋਇਆ ਤੇ ਤੁਸੀਂ ਕਿੱਥੋਂ ਮੰਤਰੀ ਲਾ ਦਿਓਗੇ ਜੀ? ਕਿਸ ਜਗ੍ਹਾ ਤੋਂ ਤੁਸੀਂ ਉਹਨਾਂ ਦਾ ਖਰਚਾ ਕਿੰਨਾ ਜਿਹੜਾ ਉਹ ਪੈਣਾ ਸ਼ੁਰੂ ਹੋ ਜਾਣਾ ਇੱਕਦਮ। ਫਿਰ ਤੁਸੀਂ ਇਹ ਕਹੋਗੇ ਕਿ ਚੇਅਰਮੈਨੀਆਂ ਖਾਲੀ ਪਈਆਂ ਨੇ, ਉਹ ਕਿਉਂ ਨਹੀਂ ਜਿਹੜਾ ਉਹ ਭਰਦੇ। ਇਹ ਤਾਂ ਸੋਚੋ ਨਾ ਕਿ ਇੱਕ ਮੰਤਰੀ ਕਿੰਨੇ ਦੇ ਵਿੱਚ ਪੈਂਦਾ, ਉਹਦੇ ਉੱਤੇ ਕਿੰਨੇ ਉਹਦੇ ਭੱਤੇ ਪਾ ਕੇ ਉਹ ਪੈਂਦਾ।
ਤਾਂ ਕੱਟ ਲਾਉਣ ਦੀ ਹਰ ਜਗ੍ਹਾ ਦੇ ਉੱਤੇ ਕੱਟ ਲਾ ਕੇ ਉਹ ਚੱਲ ਰਹੇ ਨੇ। ਮੇਰੀ ਚਾਚੇ ਅਜੇ ਇੱਕਦਮ ਭਰਨ ਦੀ ਜ਼ਰੂਰਤ ਨਹੀਂ, ਘੱਟੋ ਘੱਟ 5-6 ਮਹੀਨੇ ਜਾਂ ਇਹ ਜਿਹੜਾ ਬਜਟ ਸੈਸ਼ਨ ਆ ਰਿਹਾ ਉਦੋਂ ਤੱਕ ਅਜੇ ਭਰਨ ਦੀ ਜ਼ਰੂਰਤ ਨਹੀਂ, ਕਿਉਂਕਿ ਉਹ ਬਜਟ ਸੈਸ਼ਨ ਪਾਲਿਸੀਜ਼ ਲਿਆਊਗਾ, ਚਾਹੇ ਉਹ ਮਾਈਨਿੰਗ ਦੀ ਪਾਲਿਸੀ ਹੈ ਤੇ ਚਾਹੇ ਉਹ ਐਕਸਾਈਜ਼ ਦੀ ਪਾਲਿਸੀ ਹੈ। ਜਿੰਨੀ ਦੇਰ ਤੱਕ ਤੁਸੀਂ ਪਾਲਿਸੀਆਂ ਲਿਆ ਕੇ ਉਹਨੂੰ ਇੰਪਲੀਮੈਂਟ ਨਾ ਕਰ ਸਕੇ, ਤੁਹਾਡੇ ਕੋਲ ਰੈਵਨਿਊ ਕਿੱਥੋਂ ਆਉਣਾ ਜੀ? ਸ਼੍ਰੀਮਾਨ ਜੀ, ਜਿਹੜਾ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਉਹ ਬਣੇ ਹੋਏ ਨੇ ਖਜ਼ਾਨੇ ਦੇ ਕਿ ਇਧਰੋਂ ਆਉਂਦਾ ਇਧਰ ਨੂੰ ਜਿਹੜਾ ਉਹ ਤੁਰਿਆ ਜਾ ਰਿਹਾ, ਉਹ ਵੀ ਪੂਰਾ ਨਹੀਂ ਹੋ ਰਿਹਾ। ਕਰਜ਼ਾ ਚੁੱਕ ਕੇ ਸਰਕਾਰ ਚੱਲ ਰਹੀ ਹੈ, ਤੁਸੀਂ ਕਹਿੰਦੇ ਮੰਤਰੀ ਬਣਾਓ, ਛੇਤੀ ਕੀਤੇ 9 ਮੰਤਰੀ ਬਣਾਓ। ਕਿੱਥੋਂ ਉਹ ਰੈਵਨਿਊ ਜਿਹੜਾ ਦੀ ਉਹ ਆਊਗਾ? ਪਹਿਲਾਂ ਰੈਵਨਿਊ ਜਨਰੇਟ ਕਰਨ ਦੇ ਵਾਸਤੇ ਪਾਲਿਸੀਆਂ ਲਿਆਂਦੀਆਂ ਜਾਣ, ਜਦੋਂ ਪੈਸੇ ਆਉਣ ਲੱਗੇ ਫਿਰ ਸਾਰਾ ਕੁਝ ਜਿਹੜਾ ਉਹ ਹੋ ਸਕਦਾ ਹੈ। ਇੰਨੇ ਕਾਲੇ ਘੱਟੋ ਘੱਟ ਮੰਤਰੀਆਂ ਵਾਲੇ ਮਾਮਲੇ ਦੇ ਉੱਤੇ ਨਾ ਪਾਓ ਜੀ। ਅੱਗੇ ਚੀਫ ਪਾਰਲੀਮਾਨੀ ਸੈਕਟਰੀ ਲਾ ਕੇ, ਕਦੀ ਕਿਸੇ ਨੇ ਚੀਫ ਪਾਰਲੀਮਾਨੀ ਸੈਕਟਰੀ ਲਾਤੇ, ਕਿਸੇ ਨੇ ਕੁਛ ਲਾਤਾ, ਕਿਸੇ ਨੇ ਏਦਾਂ ਹੀ ਤਾਂ ਖਜ਼ਾਨਾ ਲੁੱਟ ਹੋਇਆ ਜੀ। ਫਿਰ ਰਵਾਇਤੀ ਜੇ ਰਵਾਇਤੀ ਪਾਰਟੀਆਂ ਵਾਂਗੂ ਸਾਰਾ ਕੁਝ ਕਰਨਾ ਤਾਂ ਫਿਰ ਤੁਸੀਂ ਇਹਨੂੰ ਇਹ ਕਿਵੇਂ ਕਹਿ ਸਕਦੇ ਹੋ ਕਿ ਇਹਨਾਂ ਤੋਂ ਆਸ ਬੜੀ ਹੈ? ਜੇ ਆਸ ਹੈ ਤੇ ਫਿਰ ਉਹਨਾਂ ਨੂੰ ਥੋੜਾ ਸਮਾਂ ਕੰਮ ਕਰਨ ਦਿਓ ਜੀ, ਘੱਟੋ ਘੱਟ ਸਾਲ ਤਾਂ ਅਟਕੋ। ਆਲੋਚਨਾ ਕਰਨੀ ਹੋਈ ਤੇ ਸਭ ਤੋਂ ਤੁਹਾਡੇ ਤੋਂ ਮੂਹਰੇ ਹੋ ਕੇ ਜ਼ਿਆਦਾ ਸਭ ਤੋਂ ਵੱਧ ਜਿਹੜੀ ਉਹ ਕਰਾਂਗੇ ਜੀ। ਪਰ ਇਹ ਤਾਂ ਨਾ ਆਖੋ ਮੈਂ ਘਰ ਤਬਦੀਲ ਕੀਤਾ ਜੀ, ਤਕਰੀਬਨ 1.5 ਮਹੀਨਾ ਹੋ ਗਿਆ, ਮੈਨੂੰ ਅਜੇ ਤੱਕ ਸਵੇਰ ਨੂੰ ਚਾਹ ਬਣਾਉਣ ਵਾਲਾ ਸਮਾਨ ਨਹੀਂ ਲੱਭਦਾ ਜੀ, ਉਹ ਖਾਪਣਾ ਪੈਂਦਾ। ਇਹ ਤਾਂ ਫਿਰ ਸੂਬਾ ਹੈ ਜੀ। ਤੇ ਉਹਦਾ ਢਾਂਚਾ ਸਮਝਣ ਦੇ ਵਾਸਤੇ ਕੁਝ ਸਮਾਂ ਤਾਂ ਜਿਹੜਾ ਉਹ ਚਾਹੀਦਾ ਹੁੰਦਾ ਨਾ, ਕਿ ਕਿਵੇਂ ਇਹ ਚੱਲ ਰਿਹਾ। ਇਸ ਕਰਕੇ ਆਹ ਬਜਟ ਸੈਸ਼ਨ ਦੀ ਇੰਤਜ਼ਾਰ ਘੱਟੋ ਘੱਟ ਜ਼ਰੂਰ ਕਰੋ। ਇਹ ਤਾਂ ਦੇਖੀਏ ਨਾ ਕਿ ਉਹਦੇ ਵਿੱਚ ਕਿੱਥੋਂ ਰੈਵਨਿਊ ਜਨਰੇਟ ਹੋਊਗਾ, ਪਾਲਿਸੀਜ਼ ਦੇ ਵਿੱਚ ਕੀ ਤਬਦੀਲੀ ਲਿਆਂਦੀ ਜਾਊਗੀ, ਐਕਸਾਈਜ਼ ਦੀ ਪਾਲਿਸੀ ਨਵੀਂ ਕਿਹੜੀ ਆ ਰਹੀ ਹੈ, ਬਿਲਕੁਲ ਮਾਈਨਿੰਗ ਦੀ ਪਾਲਿਸੀ ਨਵੀਂ ਕਿਹੜੀ ਜਿਹੜੀ ਉਹ ਆ ਰਹੀ ਹੈ, ਇਹਦੇ ਉੱਤੇ ਕੰਮ ਕਰੋ, ਪੇਸ਼ੈਂਸ ਰੱਖੋ ਜੀ। ਹਰਜਿੰਦਰ ਸਿੰਘ। ਹਾਂ ਜੀ, ਵਿਦੇਸ਼ ਪੰਨੂ ਜੀ ਜੀ ਸਾਰੇ ਸੁਣਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੰਨੂ ਸਾਹਿਬ ਤੁਸੀਂ ਚਾਨਣ ਮਨਾ ਰਹੇ, ਚਾਨਣ ਮਨਾ ਰਹੇ ਚੜ੍ਹਦੇ ਸੂਰਜ। ਇਹ ਬਹੁਤ ਕਾਖ ਲੀਡਰ ਹੈ, ਜਿਹੜੇ ਪੁਰਾਣੇ ਸਾਰੀਆਂ ਸਰਕਾਰਾਂ ਦੇ ਕਾਖ ਲੀਡਰ। ਕਾਹਦੇ ਵਾਸਤੇ ਕਾਖ? ਇਹ ਪੰਜਾਬ ਨੂੰ ਕਰਜ਼ਾ ਦੇਣ ਵਾਸਤੇ ਤੇ ਕਿਸਾਨਾਂ ਅੱਗੇ ਇਹ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਸਰਕਾਰ ਦਾ ਸਾਥ ਦੇਣਾ ਚਾਹੀਦਾ। ਜਿਵੇਂ ਝੋਨਾ ਕਹਿੰਦੇ ਵੀ ਇਸ ਟਾਈਮ ਲਾਓ, ਮਾਫ ਕਰਨਾ, ਜਦੋਂ ਇਹ ਦਿੰਦੇ MC ਦਿੰਦੇ ਸਹੀ ਰੇਟ ਦਿੰਦੇ ਆ, ਇਹਨਾਂ ਦਾ ਸਾਥ ਦਿਓ। ਉਦੋਂ ਵੱਧ ਬੱਚੇ ਬਚਾਉਣ, ਇਹ ਜਿਹੜੇ ਚਿੱਟੇ ਨਾਲ ਮਰ ਕੇ ਜਿਹੜਾ ਕਿਸਾਨ ਕੋਲ ਜਿੰਨਾ ਅਹੁਦਾ ਹੈ ਪਿੰਡ ਦਾ ਅਹੁਦਾ ਹੈ, ਉਹ ਸਾਥ ਦੇਣ ਵੀ ਮੇਰੇ ਪਿੰਡ ਦੇ ਚਿੱਟੇ ਨਾਲ ਕੋਈ ਮੁੰਡਾ ਬੱਚਾ ਨਹੀਂ ਮਰਨਾ ਚਾਹੀਦਾ, ਕਿਸੇ ਦੇ ਮਾਪੇ ਨਹੀਂ ਮਰਾਉਂਦੇ ਵੇਖਣੇ ਚਾਹੀਦੇ ਕਿਸਾਨਾਂ ਨੂੰ। ਜਿਵੇਂ ਤੁਸੀਂ ਦਿੱਲੀ ਮੋਰਚਾ ਫਤਿਹ ਕੀਤਾ ਹੋਇਆ, ਤੁਸੀਂ ਸਾਥ ਦੇ ਦਿਓ, ਉਹਨਾਂ ਮਗਰ ਨਾ ਲੱਗੋ। ਕਦੇ ਤਾਂ ਉਹ ਸੰਤਾਂ ਨੂੰ ਇਕੱਠੇ ਕਰਦੇ ਹੈ, ਕਿਤੇ ਸੰਤਾਂ ਤੋਂ ਚਲੋ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਕੀ ਸੰਤਾਂ ਤੋਂ ਸਾਨੂੰ ਸਰਦਾ ਹੈ ਜਾਂ ਕੀ ਡੇਰਿਆਂ ਤੋਂ ਕੀ ਸਰਦਾ, ਮਾਫ ਕਰੋ ਕਿਸਾਨੋਂ, ਮੇਰੀ ਬੇਨਤੀ ਹੈ। ਠੀਕ ਹੈ ਜੀ। ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਪੰਨੂ ਸਾਹਿਬ? ਜੀ ਜਾਣਨਾ ਕਰਦੇ ਹਾਂ ਪੰਨੂ ਸਾਹਿਬ, ਦੱਸਿਆ ਜੀ ਇਹਦੇ ਬਾਰੇ। ਜੀ ਥੈਂਕ ਯੂ। ਉਹ ਤੁਹਾਡੇ ਵਰਗੇ ਲੋਕ ਬੈਠੇ ਆ ਸੋਚਣ ਵਾਲੇ, ਚੰਗੀ ਗੱਲ ਹੈ, ਕਿਉਂਕਿ ਤੁਸੀਂ ਭਾਵਕ ਹੋ ਕੇ ਇਹ ਗੱਲ ਕਹਿ ਰਹੇ ਹੋ, ਸੀਮਤ ਨਹੀਂ। ਪਰ ਦੇਖੋ ਪ੍ਰਵੀਨ, ਬਦਲਾਓ ਤਾਂ ਜਿਹੜਾ ਉਹ ਆਊਗਾ, ਸੋਚ ਦੇ ਵਿੱਚ ਕਿਸਾਨਾਂ ਦੇ ਆਊਗਾ। ਕਿਸਾਨ ਬੜੀ ਤੇਜ਼ੀ ਦੇ ਨਾਲ ਐਤਕੀ ਸੈਟਰਡੇ ਨੂੰ ਆਉਣ ਵਾਲੇ ਸਨਿਚਰਵਾਰ ਨੂੰ ਮੈਂ ਇੱਥੇ ਜਾਣਾ ਜੀ, ਜਲਾਲਦੀਵਾਲ ਪਿੰਡ ਹੈਗਾ ਰਾਏਕੋਟ ਦੇ ਕੋਲੇ, ਗਦਰੀ ਬਾਬਿਆਂ ਦਾ ਪਿੰਡ ਹੈ ਉਹ, ਔਰ ਉਹ ਪਰਾਲੀ ਨਹੀਂ ਸਾੜਦੇ ਜੀ, ਨੇੜੇ ਤੇੜੇ ਦੇ ਤਕਰੀਬਨ 18-20 ਪਿੰਡ ਨੇ। ਔਰ ਮੈਂ ਕਈ ਸਾਲਾਂ ਤੋਂ ਉਹਨਾਂ ਦੇ ਕੋਲੇ ਜਿਹੜਾ ਜੀ ਉਹ ਜਾਣਾ, ਨਾ ਉਹ ਪਰਾਲੀ ਸਾੜਦੇ ਆ, ਨਾ ਉਹ ਨਾੜ ਨੂੰ ਅੱਗ ਲਾਉਂਦੇ ਆ। ਐਤਕੀ ਕੋਈ 1200 ਏਕੜ ਸਿੱਧੀ ਬਿਜਾਈ ਹੋਣੀ ਆ ਉਹਨਾਂ ਪਿੰਡਾਂ ਦੇ ਵਿੱਚ ਜੀ, ਔਰ ਸੈਟਰਡੇ ਨੂੰ ਉਹਦੀ ਸ਼ੁਰੂਆਤ ਹੋਣੀ ਹੈ, ਸ਼ਨੀਚਰਵਾਰ ਨੂੰ। ਲੋਕ ਬੈਠੇ ਆ, ਏਦਾਂ ਦੀ ਗੱਲ ਨਹੀਂ ਹੈਗੀ, ਲੋਕ ਆਖੇ ਲੱਗ ਰਹੇ ਆ, ਲੋਕ ਆਖੇ ਲੱਗਣਗੇ। ਜਿਹੜਾ ਨਾ ਇਸ ਵੇਲੇ ਜਿਹੜਾ ਅਸਲੀਅਤ ਹੈ ਉਹ ਇਹਨਾਂ ਕੁਝ ਆਗੂਆਂ ਦੀ ਦੱਸਣ ਦੀ ਲੋੜ ਹੈ, ਲੋਕ ਆਪੇ ਸਮਝ ਜਾਣਗੇ ਜੀ। ਔਰ ਇਹ ਜਿਹੜੇ ਤਾਣੇ ਤੇ ਬੈਠੇ ਆ ਨਾ, ਜਿਹੜੀ ਉਹ ਗੱਲ ਕੀਤੀ ਸੀ ਭਗਤ ਪੂਰਨ ਸਿੰਘ ਹੋਰਾਂ ਵਾਲੀ, ਮੈਂ ਵੀ ਬਚਪਨ ਦੇ ਵਿੱਚ ਮੇਰੀ ਇਹ ਪ੍ਰਾਪਤੀ ਹੈ ਕਿ ਮੈਂ ਉਹਨਾਂ ਦੇ ਕੋਲੇ 2 ਵਾਰੀ ਬੈਠਾ ਸੀਗਾ। ਜਿਹੜੇ ਉਹ ਕਿਉਂਕਿ ਪੈਂਫਲੇਟ ਉਸ ਟਾਈਮ ਦੇ ਉੱਤੇ ਵੰਡਦੇ ਹੁੰਦੇ ਸੀਗੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਸੀ, ਉਹ ਬਾਹਰ ਬੈਠੇ ਹੁੰਦੇ ਅਕਸਰ ਤੁਹਾਨੂੰ ਦਿਸ ਪੈਂਦੇ, ਉਹ এনवायरमेंट ਦੇ ਵਾਸਤੇ ਹੀ ਵੰਡਦੇ ਹੁੰਦੇ ਸੀਗੇ। ਉਹ ਗੱਲ ਬਿਲਕੁਲ ਸਹੀ ਸੀ। ਅੱਜ ਵੀ ਜਿਹੜੀ ਜੀ ਇਹ ਆਗੂ ਜਿਹੜੇ ਕਿਸਾਨ ਆਗੂ ਨੇ ਨਾ, ਇਹ ਜਿਹੜੇ ਤਾਣੇ ਤੇ ਬੈਠੇ ਆ,
ਉਹਨੂੰ ਵੱਢ ਰਹੇ ਆ। ਲੋਕ ਇਹਨਾਂ ਨਾਲੋਂ ਟੁੱਟ ਜਾਣੇ ਆ, ਤੁਸੀਂ ਦੇਖਣਾ ਜੀ। ਆਪਣੇ ਅਗਲੇ ਕਾਲਰ ਨੇ ਹਰਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ ਹਰਵਿੰਦਰ ਜੀ, ਤੁਸੀਂ ਆਨ ਏਅਰ ਹੋ ਜੀ। ਹਾਂਜੀ ਵੀਰ ਜੀ, ਦੋਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਬੁੱਢੇ ਨਾਲੇ ਬਾਰੇ ਪੁੱਛਦਾ ਜੀ, ਇਹਦੇ ਬਾਰੇ ਕੋਈ ਪ੍ਰੋਜੈਕਟ ਲਾ ਰਹੇ ਆ ਵੀ ਇਹ ਕਲੀਨ ਕਰਨ ਨੂੰ, ਜਿਵੇਂ ਪਾਣੀ ਵੀ ਸਾਫ਼ ਹੋਏ, ਜਿਵੇਂ ਫੈਕਟਰੀਆਂ ਦਾ ਰੋਕਿਆ ਜਾਵੇ ਜੀ। ਤੇ ਦੂਜਾ ਮੇਰਾ ਪੁਆਇੰਟ ਹੈਗਾ ਜਿਹੜਾ ਜੱਗੀ ਚੌੜ ਬਾਰੇ ਵੀ, ਉਹਦਾ ਕੀ ਹੋ ਰਿਹਾ ਵੀ ਉਹਦਾ ਕੇਸ ਤਾਂ ਕੋਈ ਪ੍ਰੂਵ ਨਹੀਂ ਹੋਇਆ, ਹਨਾ। ਠੀਕ ਹੈ ਜੀ। ਉਹ ਕੇਸ ਦਾ ਕੀ ਹੈਗਾ ਜੀ ਜੀ। ਇੱਕ ਹੈਗਾ ਜੀ ਖੈਰਾ ਜੀ ਬਾਰੇ ਵੀ ਇਹ ਹਰੇਕ ਚੀਜ਼ ਬਾਰੇ ਐਵੇਂ ਬੋਲੀ ਜਾਂਦੇ ਆ, ਹਨਾ। ਤੇ ਵੀ ਜਿਵੇਂ ਉਹ ਢਾਲੀਵਾਲ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਆ, ਹਨਾ, ਜ਼ਮੀਨਾਂ ਛਡਾ ਰਹੇ ਆ ਸਰਕਾਰ ਦੀਆਂ, ਪਰ ਇਹਨਾਂ ਨੂੰ ਬੋਲਣਾ ਜ਼ਰੂਰੀ ਆ ਹਰੇਕ ਮੁੱਦੇ ਤੇ। ਜੀ ਠੀਕ ਹੈ ਜੀ। ਓਕੇ ਜੀ ਹਰਵਿੰਦਰ ਜੀ, ਥੈਂਕ ਯੂ। ਦੇਖੋ ਜਿਹੜਾ NGT ਆ ਉਹ ਸਖਤ ਹੈ ਵਾਹਵਾ, ਔਰ ਕੁਝ ਇੱਥੇ ਨਰੋਆ ਪੰਜਾਬ ਮੰਚ ਵੀ ਹੈਗਾ, ਉਹ ਸਾਰੇ ਲੱਗੇ ਹੋਏ ਨੇ ਇਸ ਮਸਲੇ ਨੂੰ ਉਭਾਰਨ ਦੇ ਵਾਸਤੇ। ਹੋਪਫੁਲੀ ਕੁਛ ਨਾ ਕੁਛ ਇਹ ਬੁੱਢੇ ਨਾਲੇ ਦਾ ਬਣੂਗਾ ਆਉਂਦੇ ਦਿਨਾਂ ਦੇ ਦੌਰਾਨ, ਕਿਉਂਕਿ ਮਸਲਾ ਇਹ ਭਖਿਆ ਹੋਇਆ ਕਾਫੀ ਹੱਦ ਤੱਕ, ਮਸਲਾ ਗੰਭੀਰ ਬੜਾ। ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਓਵਰਨਾਈਟ ਹੋ ਜੂ, ਗੰਦ ਪਿਆ ਕਿੰਨੇ ਸਾਲਾਂ ਤੋਂ ਆ। ਦੂਜੀ ਗੱਲ ਜਿਹੜਾ ਪਾਣੀ, ਮੈਂ ਇੱਕ ਗੱਲ ਪੁੱਛੀ ਸੀਗੀ ਇਹਨਾਂ ਨੂੰ, ਜਿਹੜੇ ਪੋਲਿਊਸ਼ਨ ਕੰਟਰੋਲ ਬੋਰਡ ਵਾਲੇ ਆ, ਕੁਝ ਸਾਲ ਪਹਿਲਾਂ ਉਹ ਵੀਡੀਓ ਵੀ ਸੀਗੀ, ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ ਸੀ ਵੀ ਜਿਹੜਾ ਵਾਟਰ ਟਰੀਟਮੈਂਟ ਪਲਾਂਟ ਹੈ, ਕੀ ਜਦੋਂ ਤੁਸੀਂ ਵਾਟਰ ਟਰੀਟ ਕਰ ਦਿੰਦੇ ਹੋ ਉਹ ਪਾਣੀ ਪੀਣ ਯੋਗ ਹੈ? ਉਹ ਕਹਿੰਦੇ ਜੀ ਕੈਟਾਗਰੀ ਨੇ ਆ ਨੇ। ਮੈਂ ਕਿਹਾ ਜੀ ਉਹ ਪਾਣੀ ਪੀਣ ਯੋਗ ਹੈ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਤੁਸੀਂ ਟਰੀਟ ਕਰਕੇ ਵੀ ਦਰਿਆ ਦੇ ਵਿੱਚ ਕਿਵੇਂ ਸੁੱਟ ਸਕਦੇ ਹੋ ਪਾਣੀ? ਬਿਲਕੁਲ ਨਹੀਂ ਸੁੱਟ ਸਕਦੇ ਜੀ। ਠੀਕ ਹੈ ਨਾ, ਕਿਉਂਕਿ ਉਹ ਪਾਣੀ ਪੀਤਾ ਜਾਂਦਾ, ਹਰੀਕੇ ਪੱਤਣ ਇਕੱਠਾ ਹੋ ਕੇ ਅੱਗੋਂ ਨਹਿਰਾਂ ਦੇ ਰੂਪ ਦੇ ਵਿੱਚ ਉਹ ਜਾਂਦਾ, ਉਹ ਪਾਣੀ ਪੀਂਦੇ ਨੇ। ਮੁਕਤਸਰ ਸਾਹਿਬ ਦੇ ਵਿੱਚ ਉਹ ਪਾਣੀ ਲੰਗਰ ਦੇ ਵਿੱਚ ਯੂਜ਼ ਹੁੰਦਾ ਜੀ। ਬਿਲਕੁਲ। ਇਸ ਕਰਕੇ ਕਿਵੇਂ ਤੁਸੀਂ ਕਹਿ ਸਕਦੇ ਹੋ? ਜਿਹੜੀ ਗੱਲ ਤੁਸੀਂ ਆਖੀ ਹੈ, ਸੁਖਪਾਲ ਸਿੰਘ ਖਹਿਰਾ ਹੋਰੀ, ਉਹਨਾਂ ਦੇ ਤੁਹਾਨੂੰ ਪਤਾ ਹੀ ਹੈ ਜੀ ਐਕਚੁਅਲੀ ਕੀ ਆ, ਇਹ ਪਤਾ ਨਹੀਂ ਕਦੋਂ ਸਾਹਮਣੇ ਆਊਗਾ। ਜਿਹੜੀਆਂ ਜ਼ਮੀਨਾਂ ਬਹੁਤ ਸਾਰੀਆਂ ਦੱਬੀਆਂ ਹੋਈਆਂ ਨੇ ਨਾ ਪੋਲੀਟੀਸ਼ਨਾਂ ਨੇ, ਮੁਹਾਲੀ ਤੇ ਨੇੜੇ ਤੇੜੇ, ਸ਼੍ਰੀਮਾਨ ਦਾ ਨਾਮ ਵੀ ਉਹਦੇ ਵਿੱਚ ਹੈਗਾ, ਤਾਂ ਕਰਕੇ ਉਹ ਭਵਿੱਖ ਨੂੰ ਲੈ ਕੇ ਜਿਹੜਾ ਵੀ ਉਹ ਜ਼ਿਆਦਾ ਟੱਪ ਰਹੇ ਆ ਵੀ ਉਸ ਪਾਸੇ ਵੱਲ ਨੂੰ ਕਿਤੇ ਨਾ ਆ ਜਾਵੇ। ਔਰ ਜਦੋਂ ਨਾ ਆਊਗਾ, ਲਿਸਟ ਸਾਹਮਣੇ ਆਊਗੀ, ਤੁਸੀਂ ਦੇਖਣਾ ਉਹਦੇ ਵਿੱਚ ਇਹ ਵੀ ਹੈਗੇ ਨੇ ਜੀ। ਜੀ ਠੀਕ ਹੈ ਜੀ। ਆਪਣੇ ਅਗਲੇ ਕਾਲਰ ਨੇ ਸਾਧੂ ਸਿੰਘ ਜੀ। ਹਾਂਜੀ, ਆਪ ਜੀ ਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੇਰਾ ਕੁਛ ਸਵਾਲ ਤੇ ਸੁਝਾਅ ਦੋਨੋਂ ਚੀਜ਼ਾਂ ਨੈਕਸਟ ਜਿਹੀਆਂ ਹੈਗੀਆਂ ਜੀ। ਉਹ ਇਹ ਪੁੱਛਣਾ ਵੀ ਪੋਸੀਬਲ ਹੋ ਸਕਦਾ ਕਿ ਨਹੀਂ ਜੀ। ਜਿਹੜਾ ਜੀ ਮਸਲਾ ਇਸ ਵੇਲੇ ਪੰਜਾਬ ਦੇ ਵਿੱਚ ਪਾਣੀ ਦਾ, ਇਹ ਸਭ ਤੋਂ ਵੱਡਾ ਮਸਲਾ ਇਹ ਆ। ਮੇਰਾ ਇੱਕ ਸੁਝਾਅ ਆ ਜੀ, ਜਿੱਦਾਂ ਜਦੋਂ ਹੜ੍ਹ ਆਉਂਦੇ ਆ ਜਾਂ ਸਿਆਲ ਨੂੰ ਪਾਣੀ ਵੇਸਟ ਹੋ ਕੇ ਜਾਂਦਾ, ਉਸ ਵੇਲੇ ਪਾਣੀ ਲੋੜ ਵਰਤੋਂ ਨਹੀਂ ਕਰਦੇ ਜੀ, ਉਸ ਸਮੇਂ ਦੇ ਵਿੱਚ ਜੇ ਹਰੇਕ ਦਰਿਆ ਦੇ ਵਿੱਚ ਕਾਨੂੰਨੀ ਤੌਰ ਤੇ ਜਾਂ ਐਕਸਪੈਰੀਮੈਂਟ ਦੇ ਤੌਰ ਤੇ 30-35 ਏਕੜ ਜ਼ਮੀਨ ਲੈ ਕੇ ਉਹਦੇ ਵਿੱਚ ਇੱਕ ਵੱਡਾ ਡੈਮ ਬਣਾ ਕੇ ਉਹ ਜਿਹੜਾ ਵੇਸਟ ਪਾਣੀ ਜਾਂਦਾ, ਨਾਲੇ ਤਾਂ ਉਹਦੇ ਵਿੱਚ ਜਮ੍ਹਾਂ ਕੀਤਾ ਜਾਵੇ ਤੇ ਸਿਆਲ ਨੂੰ ਜੀ ਉਹਦੇ ਝੋਨੇ ਦੇ ਮੌਕੇ 'ਤੇ ਉਹ ਪਾਣੀ ਵਰਤਿਆ ਜਾਵੇ। ਜਦੋਂ ਦੇਖੇ ਵੀ ਹੜ੍ਹ ਆਉਂਦੇ ਆ ਉਹ ਪਾਣੀ ਡੈਮ ਉਹਦੇ ਵਿੱਚ ਕੀਤਾ ਜਾਵੇ ਜੀ। ਉਹ ਪਾਣੀ ਲੋਕਾਂ ਨੂੰ ਵੇਚਿਆ ਜਾਵੇ ਤੇ ਜਿਹੜਾ ਡੈਮ ਬਣਾਇਆ ਜਾਵੇ ਉਹਦੇ ਆਲੇ ਦੁਆਲੇ ਦਰਖਤ ਵਗੈਰਾ ਲਾ ਕੇ। ਸਾਧੂ ਸਿੰਘ ਜੀ, ਤੁਸੀਂ ਸੰਖੇਪ ਕਰ ਦਿਓ, ਆਪਣੇ ਕਾਲਰ ਹੋਰ ਵੀ ਨਾਲ ਜੁੜੇ ਹੋਏ ਨੇ। ਮੈਂ ਮਕਾਉਣ ਹੀ ਲੱਗਾ ਜੀ। ਜੀ। ਉਹ ਇਸ ਤਰ੍ਹਾਂ ਕਰਕੇ ਹਰ ਸਾਲ ਇੱਕ ਦਰਿਆ ਦੇ ਬਣਾਇਆ। ਠੀਕ ਹੈ ਜੀ, ਠੀਕ ਹੈ, ਆਪਾਂ ਪੁੱਛ ਲੈਣੇ ਜੀ ਪਰਨੂ ਸਾਹਿਬ ਤੋਂ। ਥੈਂਕ ਯੂ ਜੀ, ਥੈਂਕ ਯੂ ਜੀ ਪਰਨੂ ਸਾਹਿਬ। ਦੇਖੋ ਇਹ ਤਾਂ ਬਹੁਤ ਵੱਡੀ ਗੱਲ ਤੁਸੀਂ ਕਹਿ ਰਹੇ ਹੋ। ਇਹ ਏਡੀਆਂ ਪਾਲਿਸੀਜ਼ ਜਿਹੜੀਆਂ ਉਹ ਇਸ ਪਾਸੇ ਵੱਲ ਧਿਆਨ ਹੀ ਨਹੀਂ ਹੈਗਾ ਕਿਸੇ ਦਾ। ਮੈਂ ਸਮਝਦਾ ਕਿ ਸੀਚੇਵਾਲ ਮਾਡਲ ਜਿਹੜਾ ਇਹ ਮੱਧ ਪ੍ਰਦੇਸ਼ ਨੇ ਲਾਗੂ ਕੀਤਾ ਆ, ਪੰਜਾਬ ਦੇ ਵਿੱਚ ਸੀਚੇਵਾਲ ਮਾਡਲ ਦੀ ਜ਼ਰੂਰਤ ਹੈ। ਚੱਕਰ ਪਿੰਡ ਪੈਂਦਾ ਜਾਂ ਸੀਚੇਵਾਲ ਹੈ, ਉੱਥੇ ਬਾਬਾ ਸੀਚੇਵਾਲ ਨੇ ਉਹ ਬਣਾ ਕੇ ਦਿੱਤਾ ਜਿਹੜਾ ਸੀਵਰੇਜ ਸਿਸਟਮ ਹੈ ਦੇਸੀ ਤਕਨੀਕ ਦੇ ਨਾਲ ਜੀ। ਉਹ ਜਿਹੜਾ ਪਾਣੀ ਉਹਨੂੰ ਜਿਹੜਾ ਸਾਫ਼ ਕੀਤਾ ਜਾਂਦਾ, ਉਹ ਪਾਣੀ
ਫਸਲਾਂ ਦੇ ਵਾਸਤੇ ਵਰਤਿਆ ਜਾਂਦਾ ਔਰ ਉਹਦਾ ਮੁੱਲ ਲਿਆ ਜਾਂਦਾ ਥੋੜਾ ਜਿਹਾ, ਤਾਂ ਕਿ ਉਹਨੂੰ ਮੇਨਟੇਨ ਰੱਖਿਆ ਜਾ ਸਕੇ, ਜਿਹੜਾ ਸਾਰਾ ਉਹ ਢਾਂਚਾ ਉਹਨੂੰ। ਤੁਸੀਂ ਤਕਰੀਬਨ 10-12 ਸਾਲ ਹੋ ਗਏ ਜਿਹੜਾ ਚੱਕਰ ਪਿੰਡ ਦੇ ਵਿੱਚ ਲੱਗਿਆ, ਸੀਚੇਵਾਲ ਚ ਉਦੋਂ ਪਹਿਲਾਂ ਤਾਂ ਲੱਗਿਆ, ਜਾ ਕੇ ਦੇਖ ਲਓ ਅੱਜ ਵੀ ਉਹ ਪ੍ਰੋਪਰ ਵਰਕ ਕਰ ਰਿਹਾ ਜੀ। ਉਹ ਬਾਕੀ ਥਾਵਾਂ ਦੇ ਉੱਤੇ ਕਿਉਂ ਨਹੀਂ ਕੀਤਾ ਜਾ ਸਕਦਾ? ਉਹ ਜੇ ਪਿੰਡਾਂ ਥਾਵਾਂ ਦੇ ਉੱਤੇ ਲੋਕ ਇਹ ਹੋ ਜਾਣ, ਉਹਦੇ ਨਾਲ ਜਿਹੜਾ ਧਰਤੀ ਹੇਠਲਾ ਪਾਣੀ ਅਸੀਂ ਬਚਾਉਣਾ ਸ਼ੁਰੂ ਕਰ ਦਿਆਂਗੇ। ਦਰਿਆਵਾਂ ਵਾਲੀ ਗੱਲ ਤਾਂ ਪਾਕਿਸਤਾਨ ਨੂੰ ਹੜ੍ਹਾਂ ਦਾ ਪਾਣੀ ਕਿੰਨਾ ਚਲਾ ਜਾਂਦਾ, ਉਸ ਜਗ੍ਹਾ ਦੇ ਉੱਤੇ ਕਿਸੇ ਤਰੀਕੇ ਨਾਲ ਪਾਣੀ ਰੋਕ ਕੇ ਉਹਨੂੰ ਯੂਜ਼ ਕੀਤਾ ਜਾਵੇ ਜਾਂ ਉਹਨੂੰ ਧਰਤੀ ਹੇਠ ਹੀ ਸੁੱਟ ਦਿੱਤਾ ਜਾਵੇ ਤੇ ਹੋ ਸਕਦਾ। ਪਰ ਉਹ ਪਾਲਿਸੀਜ਼ ਬਹੁਤ ਵੱਡੀਆਂ ਨੇ ਜੀ, ਔਰ ਉਹ ਪਾਲਿਸੀਜ਼ ਐਡੀਆਂ ਸੌਖੀਆਂ ਨਹੀਂ ਜਿੰਨੀਆਂ ਆਪਾਂ ਸਮਝਦੇ ਹਾਂ ਕਿ 30-35 ਏਕੜ ਦੇ ਵਿੱਚ ਬਣਾ ਲਓ, ਉੱਥੇ ਉਹਨੂੰ ਕਰ ਲਓ। ਇੱਥੇ ਤਾਂ ਕਾਲੇ ਲੋਕ ਪਏ ਵੀ ਛੇਤੀ ਮੰਤਰੀ ਲਾਓ, ਇਹ ਜਿਹੜੇ ਲਾ ਕਿਉਂ ਨਹੀਂ ਰਹੇ? ਤੇ ਉਹਨਾਂ ਮੰਤਰੀਆਂ ਨੇ ਕੀ ਕਰਨਾ, ਬੋਝ ਹੀ ਪਾਉਣਾ ਨਾ ਜੀ। ਤੋਂ ਇਸ ਕਰਕੇ ਮੇਰੀ ਜਾਚੇ ਹਾਲ ਦੀ ਘੜੀ ਜਿਹੜਾ ਪਾਣੀ ਅਸੀਂ ਵਰਤਦੇ ਆ ਨਾ, ਉਹਨੂੰ ਰੀਸਾਈਕਲ ਕਰਨਾ। ਮੈਂ ਕੈਨੇਡਾ ਦੀ ਗੱਲ ਕੀਤੀ ਸੀ ਕਿ ਕੈਨੇਡਾ ਦੇ ਕੋਲੇ ਦੁਨੀਆ ਦਾ ਸਭ ਤੋਂ ਜ਼ਿਆਦਾ ਪਾਣੀ ਹੈ, ਔਰ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ ਵੀ ਪਾਣੀ ਰੀਸਾਈਕਲ ਕੀਤਾ ਜਾਂਦਾ, ਔਰ ਇਹ ਸਾਡੇ ਇੱਥੇ ਢਾਂਚਾ ਆ ਨਹੀਂ ਸਕਿਆ। ਉਹ ਮੁਲਕ ਬਹੁਤ ਦੂਰ ਅੰਦੇਸ਼ੀ ਦੇ ਨਾਲ ਸੋਚਦੇ ਆ। ਮੈਂ ਜਦੋਂ ਪਿਛਲੀ ਜਦੋਂ ਆਇਆ ਸੀਗਾ ਤੇ ਤੁਹਾਡੇ ਕੈਲੀਫੋਰਨੀਆ ਵਾਲੀ ਸਾਈਡ ਦੇ ਉੱਤੇ, ਤੇ ਰਾਜ ਹੋਰੀ ਸਨ ਮੰਟੀਕੇ ਤੋਂ ਨੇ, ਮੇਰੇ ਨਾਲ ਸੀ, ਉਹਨਾਂ ਇੱਕ ਜਗ੍ਹਾ ਜਿਹੜੀ ਉਹ ਦਿਖਾਈ, ਦੱਸਿਆ ਕਿ ਉਹ ਜਿਹੜਾ ਪਾਣੀ ਨੂੰ ਧਰਤੀ ਦੇ ਹੇਠ ਜਿਹੜਾ ਉਹ ਕਿਵੇਂ ਪਾਉਂਦੇ ਆ, ਉਹਨਾਂ ਨੇ ਕਿਸ ਤਰ੍ਹਾਂ ਦੀ ਉਹ ਜਗ੍ਹਾ ਬਣਾਈ ਹੋਈ ਆ, ਬਜਰੀ ਆ, ਰੇਤਾ ਆ, ਤੇ ਅੱਗੇ ਫਿਰ ਉਹ ਪਾਣੀ ਰੀਚਾਰਜਿੰਗ ਪੁਆਇੰਟ ਜਿਹੜੇ ਉਹ ਬਣੇ ਹੋਏ ਨੇ। ਸਾਡੇ ਕੋਲੇ ਖੂਹ ਨੇ ਪਿੰਡਾਂ ਦੇ ਵਿੱਚ, ਜਿਹੜੇ ਪੁਰਾਣੇ ਖੂਹ ਨੇ। ਮੈਂ ਸੁਝਾਅ ਇੱਕ ਨੇ ਦਿੱਤਾ ਸੀ ਵੀ ਜਿਹੜੇ ਖੂਹ ਨੇ, ਜੇ ਅਸੀਂ ਉਹਨਾਂ ਨੂੰ ਰੀਚਾਰਜਿੰਗ ਪੁਆਇੰਟ ਦੇ ਵਿੱਚ ਤਬਦੀਲ ਕਰੀਏ, ਇੱਕ ਤਾਂ ਸਰਕਾਰ ਉਹ ਲੈ ਲੇ, ਕਿੰਨੇ ਖੂਹ ਹੋਣਗੇ ਪੰਜਾਬ ਦੇ ਵਿੱਚ? 400-500, ਜਾਂ ਹਰੇਕ ਪਿੰਡ ਦੇ ਵਿੱਚ ਇੱਕ ਖੂਹ ਜਿਹੜਾ ਉਹ ਕਰ ਲਓ, ਉਹਨੂੰ ਛੱਤ ਦਿਓ ਇੱਕ ਤਾਂ, ਕਿਉਂਕਿ ਖਤਰਾ ਨਾ ਰਹੇ, ਤੇ ਮੀਂਹ ਦਾ ਪਾਣੀ ਜਿਹੜਾ ਉਹਨਾਂ ਖੂਹਾਂ ਦੇ ਵਿੱਚ ਸੁੱਟਿਆ ਜਾਵੇ, ਸਿਰਫ ਮੀਂਹ ਦਾ ਪਾਣੀ, ਦੂਜਾ ਨਹੀਂ, ਜਿਹੜਾ ਜ਼ਹਿਰੀਲਾ ਨਹੀਂ। ਤੇ ਉਹ ਰੀਚਾਰਜਿੰਗ ਪੁਆਇੰਟ ਜਿਹੜੇ ਉਹ ਬਣ ਸਕਦੇ ਆ। ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਕੰਮ ਹੋ ਸਕਦਾ। ਛੋਟੀਆਂ ਚੀਜ਼ਾਂ ਨੇ। ਦਰਿਆਵਾਂ ਵਾਲੀ ਗੱਲ ਜਿਹੜੀ ਉਹ ਬਹੁਤ ਵੱਡੀ ਹੈ ਜੀ ਮੇਰੀ ਜਾਚੇ, ਉਹ ਤਾਂ ਐਵੇਂ ਸੁਪਨੇ ਹੋਣਗੇ ਕਿ ਏਡੀ ਗੱਲ ਜਿਹੜੀ ਕਰ ਲਈ ਜਾਵੇ, ਉਹ ਪੋਸੀਬਲ ਨਹੀਂ ਹੋ ਸਕਦੀ ਜੀ। ਇੰਦਰਜੀਤ ਜੀ, ਇੰਦਰਜੀਤ ਜੀ ਤੁਸੀਂ ਔਨ 에ਅਰ ਹੋ ਜੀ, ਆਪਣਾ ਸਵਾਲ ਪੁੱਛ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਸੀਗਾ ਵੀ ਜਿੱਦਾਂ ਸਿੱਖਾਂ ਦੇ ਮਸਲੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ, ਇਹ ਤੋਂ ਵੱਡਾ ਦਾ ਮਸਲਾ ਮੈਨੂੰ ਲੱਗਦਾ ਨਹੀਂ ਕੋਈ ਵੀ, ਹੈ ਨਾ। ਬਾਕੀ ਤੇ ਛੱਡੋ, ਆਪਾਂ ਥੱਲੇ ਰਹਿ ਜਾਂਦੇ ਆ ਵੀ ਜਿੱਦਾਂ ਹੁਣ ਗੁਰਦੁਆਰੇ ਕਿੰਨੇ ਆ, ਜਥੇਦਾਰ ਆਪਣੇ 4 ਆ, 5 ਆ, 10 ਆ ਜਥੇਬੰਦੀਆਂ ਲਾ ਲਓ, ਜਾਂ ਉਹਨਾਂ ਦੇ SGPC ਲਾ ਲਓ, ਜੋ ਵੀ ਉਹਨਾਂ ਦਾ ਲਾਮ ਸ਼ਾਨ ਲਸ਼ਕਰ ਜੋ ਵੀ ਆ, 100, 200, 500, 1000, 10,000 ਰੱਖ ਲਓ। ਪਰ ਜਿਹੜੇ ਆਪਣੇ ਸਿੱਖ ਆ ਕਹਾਉਂਦੇ, ਆਪਾਂ ਗੁਰਦੁਆਰਿਆਂ 'ਚ ਵੀ ਜਾਂਦੇ ਆ, ਅਰਦਾਸਾਂ ਵੀ ਕਰਦੇ ਆ, ਤੁਹਾਨੂੰ ਲੱਗਦਾ ਨਹੀਂ ਵੀ ਅਸੀਂ ਵੀ ਸੁੱਤੇ ਪਏ ਆ? ਅਸੀਂ ਵੀ ਸਿਰਫ ਸੁੱਖਾਂ ਮੰਗਣ ਜਾਂਦੇ ਆ, ਜਾਂ ਸੁੱਖ ਪੂਰੀ, ਜਾਂ ਮੰਗਣ ਜਾਣਾ, ਜਾਂ ਆਪਣੀ ਸੁੱਖ ਪੂਰੀ ਹੋ ਗਈ ਤਾਂ ਜਾਣਾ। ਵੀ ਸਾਨੂੰ ਕੋਈ ਫਿਕਰ ਹੈਗਾ? ਜਦ ਕਿ ਇੰਨੇ ਗੁਰਦੁਆਰੇ, ਹਰ ਸਟੇਜ ਤੇ ਗੱਲ ਹੋਣੀ ਚਾਹੀਦੀ ਹੈ ਜੀ ਵੀ ਬਾਦਲ ਜਿਹੜਾ ਧੜਾ ਆ ਸਾਡਾ ਸੱਤਿਆਨਾਸ਼ ਕਰੀ ਜਾਂਦਾ, ਵੀ ਲੋਕ ਗੱਡੀਆਂ ਜਾ ਕੇ ਲੰਗਰ ਖਾ ਕੇ ਸੁੱਖ, ਜਾਂ ਤਾਂ ਮੰਗਣਾ ਅਸੀਂ ਵੀ ਮੰਗਦੇ ਨਹੀਂ ਹੈਗੇ, ਸਿੱਖੀ ਲਈ ਅਸੀਂ ਕੀ ਕਰ ਰਹੇ ਆਮ ਲੋਕ, ਤੇ ਅਸੀਂ ਪਿੱਟਦੇ ਆ ਵੀ ਲੀਡਰ ਏਦਾਂ ਕਰਦੇ ਆ। ਇਹਦੇ ਬਾਰੇ ਦੱਸਿਓ, ਜਾਂ ਫਿਰ ਲੋਕ ਸਹੀ ਆ ਜੀ। ਥੈਂਕ ਯੂ। ਦੇਖੋ, ਇਹ ਤਾਂ ਹੁਣ ਚਲੋ ਇਹ ਤਾਂ ਪਲੇਟਫਾਰਮ ਆ, ਤੁਸੀਂ ਉੱਥੇ ਬੋਲ ਰਹੇ ਹੋ, ਮੈਂ ਗੱਲ ਕਰ ਰਿਹਾ। ਇੱਥੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਲੇਟਫਾਰਮ ਹੈਗਾ ਜੀ ਜਿੱਥੇ ਤੁਸੀਂ ਇਸ ਤਰੀਕੇ ਦੀ ਗੱਲ ਜਿਹੜੀ ਉਹ ਉਠਾ ਸਕੋ, ਜਾਂ ਇਹ ਲੋਕ ਸੁਣ ਸਕਣ? ਇੱਥੇ ਤਾਂ ਕੋਈ ਸੁਣਨ ਨੂੰ ਤਿਆਰ ਨਹੀਂ ਗਾ ਜੀ। ਤੁਸੀਂ ਤਾਂ ਵੱਡੀ ਗੱਲ ਕਰ ਰਹੇ ਹੋ, ਨਹੀਂ ਸੁਣਦਾ ਜੀ ਕੋਈ ਵੀ। ਅਗਲੇ ਕਹਿੰਦੇ ਤੈਨੂੰ ਜ਼ਿਆਦੀ ਅਕਲ ਹੈ, ਜੇ ਜ਼ਿਆਦੀ ਹੈ ਤੇ ਆਪਣੀ ਅਕਲ ਆਪਣੇ ਤੱਕ ਸੀਮਤ ਰੱਖ, ਸਾਨੂੰ ਪਤਾ। ਤੁਸੀਂ ਕਦੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਗਏ ਹੋ? ਜੇ ਗਏ ਹੋ ਤੇ ਦੱਸਣਾ ਮੈਨੂੰ, ਮੈਂ ਮੁਆਫੀ ਦੇ ਨਾਲ ਇਹ ਗੱਲ ਕਹੂੰ, ਸਾਨੂੰ ਤਾਂ ਉੱਥੇ ਮੱਥਾ ਟੇਕਣ ਦੀ ਅਕਲ ਨਹੀਂ ਆਈ ਅਜੇ ਤੱਕ। ਕਿਵੇਂ ਧੱਕੇ ਮਾਰੇ ਜਾ ਰਹੇ ਆ, ਬਾਂਸ ਲਾ ਕੇ ਕਾਬੂ ਕਰਨਾ ਪੈਂਦਾ ਜੀ ਉੱਥੇ ਲੋਕਾਂ ਨੂੰ। ਤੁਸੀਂ ਝੁੱਕ ਕੇ ਮੱਥਾ ਨਹੀਂ ਟੇਕ ਸਕਦੇ ਉੱਥੇ। ਮਤਲਬ ਕਿ ਜਿਹੜਾ ਤਰੀਕਾ ਹੈ ਮੱਥਾ ਟੇਕਣ ਦਾ, ਗੋਡੇ ਲਾ ਕੇ ਥੱਲੇ, ਤੁਸੀਂ ਟੇਕ ਹੀ ਨਹੀਂ ਸਕਦੇ। ਤੁਹਾਨੂੰ ਜਿਸ ਤਰੀਕੇ ਦੇ ਨਾਲ ਉਹ ਧੱਕੇ ਉੱਥੇ ਮਾਰਦੇ, ਤੁਸੀਂ ਤਾਂ ਬਹੁਤ ਵੱਡੀਆਂ ਗੱਲਾਂ, ਬਹੁਤ ਅਗਲੀਆਂ ਕਰ ਰਹੇ ਹੋ ਜੀ। ਸਾਨੂੰ ਤਾਂ ਨਾ, ਜਿੱਥੇ ਲੰਗਰ ਲੱਗਦਾ ਨਾ ਕਿਸੇ ਸੜਕ ਦੇ ਉੱਤੇ, ਜਾਂ ਛਬੀਲ ਲੱਗਦੀ ਹੈ, ਜਦੋਂ ਉਹ ਸਮਾਪਤ ਹੁੰਦੀ ਹੈ,
ਉੱਥੇ ਉਹਦਾ ਜੋ ਹਸ਼ਰ ਹੋਇਆ ਹੁੰਦਾ ਨਾ ਜੀ, ਤੁਸੀਂ ਕਿਤੇ ਦੇਖਿਆ ਨਹੀਂ, ਤੁਸੀਂ ਕਿਤੇ ਜਾਣਦੇ ਨਾ। ਸਾਨੂੰ ਖਾਣਾ ਆਇਆ, ਨਾ ਸਾਨੂੰ ਪੀਣਾ ਆਇਆ, ਨਾ ਸਾਨੂੰ ਮੱਥਾ ਟੇਕਣਾ ਆਇਆ। ਤੁਸੀਂ ਤਾਂ ਗੱਲਾਂ ਹੀ ਵੱਡੀਆਂ ਜਿਹੜੀਆਂ ਉਹ ਕਰ ਰਹੇ ਹੋ। ਕੋਈ ਨਹੀਂ ਜਿਹੜਾ ਜੀ ਉਹ ਸੋਚਦਾ। ਸਾਡੇ ਇਸ ਪਾਸੇ ਵੱਲ ਹੈ ਹੀ ਨਹੀਂ, ਕੋਈ ਧਿਆਨ ਹੀ ਨਹੀਂਗਾ ਜੀ। ਕੌਣ ਦੱਸੂਗਾ, ਕੌਣ ਇਹ ਗੱਲਾਂ ਕਹੂਗਾ ਜੀ? ਉਹ ਤਾਂ ਇੱਕ ਪੈਸੇ ਕਮਾਉਣ ਦਾ ਜ਼ਰੀਆ ਜਿਹੜਾ ਜੀ ਉਹ ਬਣਾ ਲਈਆਂ ਗਈਆਂ ਉਹ ਜਿਹੜੀਆਂ ਸੰਸਥਾਵਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਬਣੀ ਸੀ, ਔਰ ਮੇਰੀ ਜਾਚੇ ਗੁਰਦੁਆਰਿਆਂ ਦਾ ਪ੍ਰਬੰਧ ਉਹਦੇ ਤੋਂ ਬਿਹਤਰ ਤਰੀਕੇ ਨਾਲ ਕੋਈ ਨਹੀਂ ਕਰ ਸਕਦਾ ਜਿੰਨਾ ਉਹ ਵਧੀਆ ਸੀ। ਪਰ ਉੱਥੇ ਗਲਤ ਲੋਕ ਆ ਗਏ, ਉਹ ਢਾਂਚਾ ਗਲਤ ਨਹੀਂ ਗਏ ਜੀ। ਬਿਲਕੁਲ ਬਿਲਕੁਲ, ਉੱਥੇ ਲੋਕ ਗਲਤ ਆ ਗਏ। ਇਸ ਕਰਕੇ ਢਾਂਚੇ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂਗਾ। ਜਦੋਂ ਲੋਕ ਚੰਗੇ ਆ ਕੇ ਬਹਿ ਜਾਣਗੇ ਤੇ ਹੁਣ ਕਦੋਂ ਆਉਣਗੇ, ਇਹ ਬੜਾ ਵੱਡਾ ਸਵਾਲ ਹੈ। ਇੱਕ ਪਹਿਲਾਂ ਕਾਲਰ ਸੀ, ਉਹਨਾਂ ਨੇ ਕਿਹਾ ਸੀ ਨਵੀਂ ਜਨਰੇਸ਼ਨ ਦੇ ਹੱਥਾਂ ਦੇ ਵਿੱਚ ਸਾਰਾ ਕੁਝ ਦੇ ਦਿਓ। ਨਵੀਂ ਜਨਰੇਸ਼ਨ ਕਿੱਥੇ ਆ ਜੀ? ਉਹ ਜਿਨ੍ਹਾਂ ਤੋਂ ਸਾਨੂੰ ਇਹ ਆਸ ਵੱਜੇ ਕਿ ਹਾਂ ਆ ਦੇ ਸਕਦੇ ਹਾਂ ਅਸੀਂ ਇਹਨਾਂ ਨੂੰ ਜਿਹੜਾ ਜੀ ਅੱਗੇ ਲਾ ਦਈਏ, ਉੱਥੋਂ ਬੇਆਸ ਜਿਹੜੇ ਲੱਗ ਰਹੇ ਆ। ਕੀਤਾ ਕੀ ਜਾਵੇ, ਕਿਸ ਪਾਸੇ ਨੂੰ ਜਾਈਏ? ਜਨਰੇਸ਼ਨ ਜਿਹੜੀ ਆ ਉਹਦਾ ਤਾਂ ਮਕਸਦ ਇੱਕੋ ਰਹਿ ਗਿਆ ਕਿ ਆਇਲਟਸ ਕਰੋ ਤੇ ਇੱਥੋਂ ਨਿਕਲ ਜਾਓ ਤੇ ਉੱਥੇ ਜਾ ਕੇ ਫਿਰ ਟਿਕਟੌਕ ਦੇ ਉੱਤੇ ਵੀਡੀਓ ਬਣਾਓ ਆਪਣੀ। ਬਿਲਕੁਲ ਜੀ। ਹਰਜੀਤ ਸਿੰਘ ਜੀ, ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਪੰਨੂ ਸਾਹਿਬ, ਮੇਰਾ ਛੋਟਾ ਜਿਹਾ ਕੁਐਸਚਨ ਆ ਜੀ। ਜਿੱਦਾਂ ਪਿਛਲੀਆਂ ਸਰਕਾਰਾਂ ਸੀਗੀਆਂ, ਅਕਾਲੀ ਸਰਕਾਰ ਸੀ ਜਾਂ ਕਾਂਗਰਸ ਸੀਗੀ, ਇਹ ਗਲਤ ਸਟੈਪ ਚੁੱਕ ਰਹੀਆਂ, ਲੋਕਾਂ ਨੇ ਲਾਂਭੇ ਕਰਤਾ। ਤੇ ਜਿੱਦਾਂ ਹੁਣ ਪਿਛਲੇ ਬੀਤੇ ਦਿਨਾਂ ਦੇ ਵਿੱਚ 1200 ਨਿਯੁਕਤੀ ਪੱਤਰ ਦਿੱਤੇ ਹਨਾ ਜੀ, ਮੈਡੀਕਲ ਲਾਈਨ 'ਚ ਦਿੱਤੇ ਆ, ਤੇ ਉਹਦੇ ਉੱਪਰ ਮਿਸਟਰ ਭਗਵੰਤ ਸਿੰਘ ਮਾਨ ਦੀ ਫੋਟੋ ਲਾਤੀ ਕਿ ਉਹ ਜ਼ਰੂਰੀ ਸੀਗਾ। ਉਹ ਲੋਕਾਂ ਦੀ ਟੈਕਸ ਮਨੀ ਐਵੇਂ ਇੱਧਰ ਨੂੰ, ਉਹ ਪੈਸਾ ਤਾਂ ਅੱਗੇ ਸਰਕਾਰ ਕੋਲ ਹੈ ਨੀਗਾ ਜੀ। ਬੋਲਣੇ ਤਾਂ ਪੰਨੂ ਸਾਹਿਬ ਸਰਕਾਰ ਦੇ ਕੰਮ ਹੀ ਆ ਨਾ। ਜੇ ਕੰਮ ਵਧੀਆ ਕਰਾਂਗੇ ਤਾਂ ਲੋਕਾਂ ਆਪੇ ਗਾਂਹ ਵੀ ਵੋਟਾਂ ਪਾ ਦੇਣੀਆਂ ਜੀ। ਬਸ ਇਹੀ ਹੈ ਠੀਕ ਹੈ ਜੀ। ਮੇਰਾ ਇਹਦੇ ਬਾਰੇ ਜ਼ਰਾ ਦੱਸੋ ਜੀ। ਜੀ ਠੀਕ ਹੈ ਜੀ, ਥੈਂਕ ਯੂ ਜੀ। ਦੇਖੋ, ਨਿਯੁਕਤੀ ਪੱਤਰ ਤਾਂ ਦੇਣੇ ਹੀ ਨੇ। ਤੁਸੀਂ ਕਹਿੰਦੇ ਪੈਸੇ ਲਾਤੇ। ਹਾਂ, ਫੋਟੋ ਲਾਉਣੀ ਜਿਹੜੀ ਹੈ ਜੀ, ਮੈਂ ਵੀ ਸਮਝਦਾ ਕਿ ਫੋਟੋ ਨਹੀਂ ਹੋਣੀ ਚਾਹੀਦੀ ਉਹਦੇ ਉੱਤੇ, ਕਿਉਂਕਿ ਐਂਬੂਲੈਂਸਾਂ ਦੇ ਉੱਤੇ ਫੋਟੋ ਲਾਉਣ ਵਾਲੇ ਵੀ ਤਾਂ ਲੱਦ ਗਏ ਨਾ। ਇੱਥੇ ਸਰਟੀਫਿਕੇਟ ਤਾਂ ਹੈਗਾ, ਜਿਹੜੀ ਡੋਜ਼ ਲਵਾਈ ਹੋਈ ਆ 2, ਉਹਦੇ ਉੱਤੇ ਫੋਟੋ ਕਰੀਏ ਕਿ ਜਦੋਂ ਦਿਖਾਈਦਾ ਤੇ ਆਪਣੇ ਆਪ ਨੂੰ ਲੱਗਦਾ ਵੀ ਮਤਲਬ ਕਿ ਜਿਨ੍ਹਾਂ ਨੇ ਇਹ ਮੈਡੀਸਨ ਬਣਾਈ ਉਹਦੀ ਫੋਟੋ ਹੋਵੇ ਤੇ ਸਾਨੂੰ ਵੀ ਪ੍ਰਾਊਡ ਹੋਵੇ। ਉਹਨਾਂ ਦੀ ਫੋਟੋ ਨਹੀਂ ਹੈਗੀ। ਕੀ ਕੀਤਾ ਜਾਵੇ ਜੀ? ਫੋਟੋ ਕਲਚਰ ਇੰਨਾ ਵੱਡਾ ਹੋ ਗਿਆ। ਪਰ ਮੇਰੀ ਚਾਚੇ ਮਸਲੇ ਬਹੁਤ ਨੇ ਜੀ ਜਿਨ੍ਹਾਂ ਦੇ ਉੱਤੇ ਗੱਲ ਕੀਤੀ ਜਾ ਸਕਦੀ ਹੈ, ਕਿਉਂਕਿ ਇਉਂ ਹੁੰਦਾ ਹੈ ਕਿ ਜਿਹੜੀਆਂ ਚੀਜ਼ਾਂ ਤੇ ਗੱਲ ਹੋ ਰਹੀ ਆ, ਹੁਣ ਪਾਣੀ ਦੀ ਗੱਲ ਹੋ ਰਹੀ ਸੀ, ਝੋਨੇ ਦੀ ਗੱਲ ਹੋ ਰਹੀ ਸੀ, ਤੁਸੀਂ ਛੱਡ ਕੇ ਜਿਹੜਾ ਜੀ ਉਹ ਚਲੇ ਗਏ ਨਾ, ਵੀ ਤੁਸੀਂ ਉਹਨੂੰ ਹੋਰ ਬੋਰਡ ਦੇ ਦਿੱਤਾ, ਹੋਰ ਪਾਸੇ ਵੱਲ ਨੂੰ ਚਲੇ ਗਏ। ਸਾਡੀ ਸਮੱਸਿਆ ਇਹੀ ਬਣੀ ਹੋਈ ਹੈ ਕਿ ਅਸੀਂ ਵਿਸ਼ਿਆਂ ਦੇ ਉੱਤੇ ਅਕਸਰ ਗੱਲ ਜਿਹੜੀ ਉਹ ਨਹੀਂ ਕਰਦੇ, ਬਲਕਿ ਅਸੀਂ ਉਹਨੂੰ ਹੋਰ ਪਾਸੇ ਵੱਲ ਬਹਿਸ ਨੂੰ ਤੋੜ ਦਿੰਦੇ ਹਾਂ। ਇਸੇ ਕਰਕੇ ਅਸੀਂ ਕਿਸੇ ਵੀ ਚੀਜ਼ ਨੂੰ ਕਦੇ ਵੀ ਸਿਰੇ ਲਾ ਸਕਣ ਦੇ ਵਿੱਚ ਸਫਲ ਨਹੀਂ ਹੋਏ ਜੀ। ਠੀਕ ਹੈ ਜੀ ਪੰਨੂ ਸਾਹਿਬ, ਬਹੁਤ ਬਹੁਤ ਧੰਨਵਾਦ। ਔਰ ਅੱਜ ਖੁਸ਼ਕਿਸਮਤੀ ਇਹ ਰਹੀ ਹੈ ਕਿ ਅੱਜ ਆਪਣਾ ਜਿੰਨਾ ਸਾਰਾ ਐਪੀਸੋਡ ਸੀਗਾ ਪ੍ਰੋਗਰਾਮ ਖਬਰ ਤੇ ਨਜ਼ਰ ਦਾ, ਕਾਲਾਂ ਦਾ, ਸਵਾਲਾਂ ਦਾ, ਇਹ ਸਾਰਾ ਆਪਣਾ ਕੁਦਰਤ ਦੇ ਨੇੜੇ ਤੇੜੇ, ਔਰ ਖਾਸ ਗੱਲ ਇਹ ਹੈ ਵੀ ਪੰਜਾਬ ਦੇ ਨੇੜੇ ਤੇੜੇ, ਪੰਜਾਬ ਦੀ ਫਿਕਰਮੰਦੀ, ਪੰਜਾਬ ਦੇ ਅਹਿਸਾਸੇ, ਪੰਜਾਬ ਦੀ ਧਰਤੀ, ਪਾਣੀ, ਲੋਕ, ਆਵਾਮ, ਇਹਦੇ 'ਚ ਅਕਾਲੀ ਵੀ ਆਉਂਦੇ ਆ, ਕਾਂਗਰਸੀ ਵੀ ਆਉਂਦੇ ਆ, ਆਮ ਆਦਮੀ ਪਾਰਟੀ ਵਾਲੇ ਵੀ ਆਉਂਦੇ ਆ, ਸਾਰੇ ਹੀ ਆਉਂਦੇ ਆ, ਤੇ ਸਾਰੀਆਂ ਪੰਥਕ ਜਥੇਬੰਦੀਆਂ, ਸਾਰੇ ਹੋਰ ਜਿਹੜੇ ਭਰਾ ਕਮਿਊਨਿਜ਼ਮ ਨਾਲ ਜੁੜੇ ਨੇ ਉਹ ਵੀ ਆਉਂਦੇ ਨੇ। ਸਾਹ ਹਰੇਕ ਨੇ ਲੈਣਾ, ਹਵਾ ਸ਼ੁੱਧ ਹਰੇਕ ਨੂੰ ਚਾਹੀਦੀ ਹੈ, ਪੀਣ ਵਾਲਾ ਪਾਣੀ ਹਰੇਕ ਨੂੰ ਚਾਹੀਦਾ। ਔਰ ਪੰਨੂ ਸਾਹਿਬ ਤੁਹਾਡਾ ਵਿਸ਼ੇਸ਼ ਧੰਨਵਾਦ। ਤੁਸੀਂ ਸਹਿਮਤੀਆਂ ਦੇ ਬਾਵਜੂਦ ਜਿਹੜਾ ਉਹ ਇੱਕ ਸਮਤੋਲ ਵੀ ਬਣਾ ਕੇ ਰੱਖਦੇ ਹੋ ਤੇ ਨਾਲ ਸਵਾਲਾਂ ਦੇ ਜਵਾਬ ਵੀ ਦਿੰਦੇ ਹੋ ਜੀ। ਬਹੁਤ ਮਿਹਰਬਾਨੀ ਪ੍ਰਵੀਨ, ਬਹੁਤ ਧੰਨਵਾਦ। ਮੈਂ ਸਮਝਦਾ ਕਿ ਸਵਾਲ ਕਰਨ ਵਾਲਿਆਂ ਦਾ ਖਾਸ ਤੌਰ ਦੇ ਉੱਤੇ ਧੰਨਵਾਦ, ਕਿਉਂਕਿ ਬਿਲਕੁਲ ਜੀ। ਬਾਕੀ ਤਾਂ ਜਿਹੜਾ ਉਹ ਵੀਕਡੇਜ਼ ਦੇ ਵਿੱਚ ਚੱਲਦਾ ਰਹਿੰਦਾ ਰੋਜ਼ ਜਿਹੜਾ, ਪਰ ਇਹ ਇੱਕ ਦਿਨ ਹੁੰਦਾ ਕਿ ਜਿਹਦੇ ਵਿੱਚ ਤੁਸੀਂ ਉਹ ਵਿਚਾਰ ਜਿਹੜੇ ਓਦਾਂ ਨਹੀਂ ਦਿੱਤੇ ਹੁੰਦੇ ਉਹ ਵੀ ਦੱਸ ਦਿੰਦੇ ਹੋ ਕਿ ਆਹ ਸਾਡੀਆਂ ਜਿਹੜੀਆਂ ਉਹ ਫਿਕਰਮੰਦੀਆਂ ਨੇ, ਤੇ ਇਸ ਚੀਜ਼ ਦੇ ਉੱਤੇ ਕੰਮ ਜਿਹੜਾ ਉਹ ਕੀਤਾ ਜਾਵੇ। ਧੰਨਵਾਦ ਤੁਹਾਡਾ ਜੀ। ਤੁਸੀਂ ਸਭ ਨੇ ਪੇਸ਼ੈਂਸ ਰੱਖੀ, ਪੇਸ਼ੈਂਸ ਦੇ ਨਾਲ ਸਵਾਲ ਕਰਦੇ ਹੋ। ਸਵਾਲ ਇੱਕ ਕਾਲਰ ਕਹਿ ਰਹੇ ਸੀ ਕਿ ਛੋਟਾ ਜਿਹਾ ਸਵਾਲ ਹੈ, ਸਵਾਲ ਛੋਟਾ ਕੋਈ ਵੀ ਨਹੀਂ ਹੁੰਦਾ ਜੀ, ਸਵਾਲ ਸਾਰੇ ਹੀ ਵੱਡੇ ਨੇ ਤੇ ਸਵਾਲ ਸਾਰੇ ਮਹੱਤਵਪੂਰਨ ਨੇ। ਤੁਹਾਡੇ ਸਭ ਦੇ ਜਿੰਨੇ ਵੀ ਵਿਚਾਰ ਸੁਝਾਅ ਨੇ ਉਹ ਵੀ ਸਿਰ ਮੱਥੇ ਦੇ ਉੱਤੇ। ਤੁਹਾਡੀ ਨਾ ਵੀ ਸਹਿਮਤੀ ਹੋਵੇ ਮੇਰੇ ਨਾਲ ਤਾਂ ਵੀ
ਮੈਂ ਸਭ ਦਾ ਤੁਹਾਡਾ ਰਿਗਾਰਡ ਕਰਦਾ ਜੀ, ਤੁਹਾਡਾ ਸਭ ਦੀ ਰਿਸਪੈਕਟ ਹੈ ਔਰ ਤੁਹਾਨੂੰ ਪੂਰਾ ਹੱਕ ਹੈ ਮੇਰੇ ਤੋਂ ਇਲਾਵਾ ਡਿਫਰੈਂਟ ਸੋਚ ਰੱਖਣ ਦਾ। ਬਹੁਤ ਮਿਹਰਬਾਨੀ। ਜੀ ਜੀ ਪੰਨੂ ਸਾਹਿਬ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਆਪਣੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਬਲਤੇਜ ਪੰਨੂ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਤੁਹਾਡੇ ਸਾਰਿਆਂ ਦੇ ਸਵਾਲਾਂ ਦੇ, ਔਰ ਖਾਸ ਗੱਲ ਇਹ ਵੀ ਹੈ ਵੀ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚੋਂ ਲਗਭਗ ਹਰੇਕ ਹਿੱਸੇ ਦੇ ਵਿੱਚ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣਦੇ ਹੋ, ਪਿਆਰ ਕਰਦੇ ਹੋ, ਤਾਂ ਅਸੀਂ ਉਹਦੇ ਲਈ ਤੁਹਾਡੇ ਸ਼ੁਕਰਗੁਜ਼ਾਰ ਹਾਂ। ਔਰ ਚੰਗੀ ਗੱਲ ਇਹ ਹੈ ਵੀ ਤੁਸੀਂ ਹਮੇਸ਼ਾ ਕੰਸਟਰਕਟਿਵ ਬਹਿਸ ਕੀਤੀ। ਇੱਕ ਬਹਿਸ ਹੁੰਦੀ ਹੈ ਕਿ ਉਹਦੇ 'ਚ ਕਿਸੇ ਦਾ ਕੋਈ ਤਰਕ ਨਹੀਂ ਸੁਣਿਆ ਜਾਂਦਾ, ਕਿਸੇ ਦਾ ਕੋਈ ਸਵਾਲ ਨਹੀਂ ਸੁਣਿਆ ਜਾਂਦਾ, ਪਰ ਇੱਥੇ ਤੁਸੀਂ ਆ ਕੇ ਸਾਰੇ ਜਦੋਂ ਆਉਣੇ ਹੋ, ਸਵਾਲ ਕਰਦੇ ਹੋ, ਤਾਂ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਟਾਈਮ ਹੋ ਗਿਆ ਤੇ ਕਿੰਨਾ ਲੰਘ ਗਿਆ ਤੇ ਕਿੰਨੇ ਨੇ ਹੋਰ ਲੰਘਣਾ। ਆਪਾਂ ਨੂੰ ਤਕਰੀਬਨ ਬਹੁਤ ਸਾਰਾ ਟਾਈਮ ਹੋ ਗਿਆ, ਪਰ ਤੁਸੀਂ ਸਾਰਿਆਂ ਨੇ ਪੇਸ਼ੈਂਸ ਬਣਾ ਕੇ ਰੱਖੀ, ਬਹੁਤ ਸਾਰੇ ਸਵਾਲ ਕੀਤੇ ਔਰ ਪੰਜਾਬ ਦਾ ਫਿਕਰ ਕੀਤਾ, ਪੰਜਾਬ ਪ੍ਰਤੀ ਦਰਦਮੰਦੀ ਜ਼ਾਹਰ ਕੀਤੀ ਔਰ ਗੱਲਾਂ-ਗੱਲਾਂ ਦੇ ਵਿੱਚ ਸਰਕਾਰਾਂ ਨੂੰ, ਸਿਸਟਮ ਨੂੰ ਸਵਾਲ ਕੀਤੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਆਪਾਂ ਅਗਲੀ ਵਾਰੀ ਫੇਰ ਜਿਹੜੀ ਮੁਲਾਕਾਤ ਹੋਏਗੀ ਪ੍ਰੋਗਰਾਮ ਦੇ ਵਿੱਚ, ਤਾਂ ਨਵੀਆਂ ਖਬਰਾਂ, ਨਵੇਂ ਮਸਲਿਆਂ ਨੂੰ ਲੈ ਕੇ ਆਪਾਂ ਸਾਰੇ ਜੁੜ ਕੇ ਚਰਚਾ ਕਰਾਂਗੇ। ਸੁਣਦੇ ਰਹੋ ਪੰਜਾਬੀ ਰੇਡੀਓ USA, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਅਖੀਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।